ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋਤਿਓ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਅੱਜ ਦਾ ਇਹ ਸ਼ੁੱਕਰਵਾਰ ਦਾ ਵਿਸ਼ੇਸ਼ ਪ੍ਰੋਗਰਾਮ ਪੰਜਾਬ ਚੋਣ ਦੰਗਲ 2017 ਅਤੇ ਨਾਲ ਦੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਇਕੱਠੇ ਜਿਹੜਾ ਇਹ ਪ੍ਰੋਗਰਾਮ ਚੱਲਦਾ ਆ ਅਤੇ ਆਪਣਾ ਸਾਥ ਇਸ ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਜਿਹੜਾ 10 ਵਜੇ ਤੱਕ ਸਵੇਰ ਦੇ ਜਿਹੜਾ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਬਣਿਆ ਰਹੇਗਾ। ਅਤੇ ਜਿਵੇਂ ਸਭ ਜਾਣਦੇ ਹੋ ਵੀ ਅੱਜ ਸ਼ੁੱਕਰਵਾਰ ਦੇ ਦਿਨ ਆਪਣੇ ਨਾਲ ਜਿਹੜੇ ਜੀ ਮਿੰਟੂ ਗੁਰਸਰੀਆ ਜੀ ਮਨੋਰ ਸਟੂਡੀਓਜ਼ ਤੋਂ ਜਿਹੜੇ ਜੀ ਉਹ ਜੁੜਦੇ ਨੇ ਅਤੇ ਆਓ ਸਵਾਗਤ ਕਰਦੇ ਹਾਂ ਉਹਨਾਂ ਦਾ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਜਿਹੜਾ ਜੀ ਕਾਲ ਕਰ ਸਕਦੇ ਹੋ ਇਹਨਾਂ ਨੂੰ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਵਾਲੇ, ਰਜਿੰਦਰ ਚੌਹਾਨ ਜੀ ਬੇਕਰਸਫੀਲਡ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਜੱਸੀ ਗਿੱਲ ਜੀ ਬੇਕਰਸਫੀਲਡ ਤੋਂ, ਨਿਰਮਲ ਸਿੰਘ ਲਾਲੀ ਜੀ ਯੂਬਾ ਸਿਟੀ ਤੋਂ, ਜਰਨੈਲ ਸਿੰਘ ਜੀ ਲਿਨਵੁੱਡ ਵਾਸ਼ਿੰਗਟਨ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਜਿਹੜੇ ਪ੍ਰੋਗਰਾਮ ਪੰਜਾਬ ਚੋਣ ਦੰਗਲ 2017 ਅਤੇ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕੀਤਾ ਆ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਦੱਸ ਦਿਓ ਜੀ ਵੀ ਇਸ ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਜਿਹੜੇ ਮਿੰਟੂ ਗੁਰਸਰੀਆ ਜੀ ਕਾਲਸ ਵੀ ਲੈਂਦੇ ਨੇ। ਪਹਿਲੋਂ ਆਪਾਂ ਜਿਹੜੀਆਂ ਕੁਛ ਚੋਣਵੀਆਂ ਖਬਰਾਂ ਹੁੰਦੀਆਂ ਆ ਉਹਨਾਂ ਦੀ ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਤੁਹਾਡੇ ਸਵਾਲ ਜਵਾਬ ਜਿਹੜੇ ਪੰਜਾਬ ਜਾਂ ਭਾਰਤ ਦੀ ਸਿਆਸਤ ਦੇ ਬਾਬਤ ਹੋਣ ਉਹ ਤੁਸੀਂ ਮਿੰਟੂ ਜੀ ਨੂੰ ਪੁੱਛ ਸਕਦੇ ਹੋ 408 272 5200 ਤੋਂ ਉੱਤੇ ਕਾਲ ਕਰਕੇ। ਪਰ ਹਾਲ ਦੀ ਘੜੀ ਪਹਿਲੋਂ ਆਪਾਂ ਕੁਛ ਕੁ ਜਿਹੜੀਆਂ ਮੁੱਖ ਖਬਰਾਂ ਉਹਨਾਂ ਦੇ ਉੱਤੇ ਨਜ਼ਰ ਜਿਹੜੇ ਜੋ ਮਾਰਾਂਗੇ। ਮਿੰਟੂ ਜੀ ਆਪਾਂ ਜੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ ਵੀ ਰਾਸ਼ਟਰ ਨੂੰ ਸੰਬੋਧਨ ਮੌਕੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਨਿਰਾਸ਼ ਕੀਤਾ, ਕੋਈ ਵਿਸ਼ੇਸ਼ ਐਲਾਨ ਨਹੀਂ। ਅੱਜ 3 ਵਜੇ ਤੋਂ ਹੀ ਲੋਕ ਬਹਿ ਗਏ ਸਨ ਟੈਲੀਵਿਜ਼ਨਾਂ ਦੇ ਮੂਹਰੇ, ਕਿਉਂਕਿ 4 ਵਜੇ ਮੁੱਖ ਮੰਤਰੀ ਸਾਹਿਬ ਨੇ ਬੋਲਣਾ ਸੀ ਅਤੇ 3:30 ਵਜੇ ਬਹੁਤਿਆਂ ਨੇ ਆਪਣੇ ਬਜ਼ੁਰਗਾਂ ਨੂੰ ਵੀ ਕਮਰੇ 'ਚ ਸੱਦ ਲਿਆ ਟੈਲੀਵਿਜ਼ਨ ਵਾਲੇ 'ਚ। ਪਹਿਲਾਂ ਤਾਂ ਭਾਵੇਂ ਨਾ ਕਦੇ ਬੁਲਾਇਆ ਹੋਵੇ, ਸੱਦ ਕੇ ਉਹਨਾਂ ਨੂੰ ਕਿਹਾ ਕਿ ਅੱਜ ਤੁਸੀਂ ਰੱਬ ਕਰੋ ਕਿਤੇ ਇਹ ਨਾ ਹੋਵੇ ਕਿ ਪ੍ਰਧਾਨ ਮੰਤਰੀ ਕੋਈ ਪੁੱਠਾ ਐਲਾਨ ਫਿਰ ਕਰ ਦੇਵੇ। ਇਹੋ ਜਿਹੀ ਦੁਆ, ਇਹੋ ਜਿਹੀ ਸੁੱਖ ਵੈਸੇ ਕੰਮ ਆਈ ਆ। ਕੋਈ ਇਹੋ ਜਿਹਾ ਐਲਾਨ ਤਾਂ ਨਹੀਂ ਹੋਇਆ ਜਿਹੜਾ ਲੋਕਾਂ ਨੂੰ ਫਿਰ ਸੁਲੀ ਟੰਗ ਜਾਵੇ, ਪਰ ਵਿਸ਼ੇਸ਼ ਕੋਈ ਰਾਇਤ ਨਹੀਂ ਦਿੱਤੀ ਜਿਹਦੀ ਉਮੀਦ ਸੀ ਕਿ ਪ੍ਰਧਾਨ ਮੰਤਰੀ ਕੋਈ ਐਲਾਨ ਕਰ ਸਕਦਾ ਜਿਹਦੇ ਨਾਲ ਲੋਕਾਂ ਨੂੰ ਕੋਈ ਵਿਸ਼ੇਸ਼ ਹੈ ਜਿਹੜੀ ਰਾਹਤ ਮਿਲ ਸਕੇ। ਪ੍ਰਧਾਨ ਮੰਤਰੀ ਬੋਲਿਆ 30-40 ਮਿੰਟ, ਉਹਦੇ 'ਚੋਂ 6-7 ਵਾਰੀ ਧੌਣ ਨੂੰ ਮਰੋੜਾ ਜਿਹਾ ਦਿੱਤਾ, 5-7 ਵਾਰੀ ਪੁੱਠੇ ਹੱਥ ਨਾਲ ਤਾੜੀ ਮਾਰੀ ਆ, 2-3 ਵਾਰੀ ਜਾਂਦਿਆਂ ਅੰਗੂਠਾ ਜਿਹਾ ਵਿਖਾ ਗਿਆ, ਬਸ ਕੁਛ ਵੀ ਨਹੀਂ ਕਿਹਾ। ਹਾਂ, ਇਹ ਜ਼ਰੂਰ ਆ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਾਹਿਬ ਦੇ ਨਾਮ ਦੀ ਇੱਕ ਐਪ ਜ਼ਰੂਰ ਨੇ ਕਿਹਾ ਕਿ ਅਸੀਂ ਲਾਂਚ ਕਰਨ ਜਾ ਰਹੇ ਹਾਂ, ਜਿਹੜੀ ਫੀਚਰ ਫੋਨ ਹੁੰਦੇ ਜਿਹੜੇ ਉਹਨਾਂ ਤੋਂ ਬਗੈਰ ਵੀ ਚੱਲੇਗੀ, ਜਿਹੜੇ ਸਮਾਰਟਫੋਨ ਹੁੰਦੇ ਉਹਨਾਂ ਤੋਂ ਬਿਨਾਂ ਵੀ ਚੱਲੇਗੀ, ਇੰਟਰਨੈਟ ਤੋਂ ਬਿਨਾਂ ਵੀ ਚੱਲੇਗੀ। ਉਹ ਐਸੀ ਐਪ ਹੋਏਗੀ। ਇੱਕ ਉਹਨੇ ਕਿਹਾ ਕਿ ਇਹੋ ਜਿਹੀ ਐਪ ਹੋਰ ਅਸੀਂ ਬਣਤਰ 'ਚ ਲਿਆ ਰਹੇ ਹਾਂ ਜਿਹੜੀ ਐਪ 'ਤੇ ਤੁਸੀਂ ਅੰਗੂਠਾ ਰੱਖੋਗੇ ਅਤੇ ਤੁਹਾਡਾ ਬੈਂਕ ਖੁੱਲ੍ਹ ਜਾਏਗਾ, ਤੁਸੀਂ ਉੱਥੋਂ ਲੈਣ ਦੇਣ ਕਰ ਸਕਦੇ ਜੀ। ਇਹੋ ਜਿਹੇ ਉਹਨੇ 5-7 ਸੁਪਨੇ ਵੇਚੇ ਆ। ਉਹਦੇ ਵਿੱਚ ਨਾਲ ਇਹ ਵੀ ਕਿਹਾ ਕਿ ਪੀ ਚਿਦੰਬਰਮ ਦਾ ਵੈਸੇ ਉਹਨੇ ਨਾਂ ਤੇ ਨਹੀਂ ਲਿਆ, ਪਰ ਜ਼ਿਕਰ ਜ਼ਰੂਰ ਕੀਤਾ। ਉਹਨੇ ਆਖਿਆ ਕੁਛ ਲੋਕ ਕਹਿੰਦੇ ਸਨ ਪੁੱਟਿਆ ਪਹਾੜ ਤੇ ਨਿਕਲੀ ਚੂਹੀ, ਉਹਨੇ ਆਖਿਆ ਮੈਂ ਚੂਹੀਆਂ ਹੀ ਕੱਢਦਾ ਫਿਰਦਾ, ਚੂਹੀਆਂ ਹੀ ਫੜਦਾ ਫਿਰਦਾ, ਕਿਉਂਕਿ ਚੂਹੀਆਂ ਅੰਦਰੋਂ ਅੰਦਰੀ ਮਾਲ ਹੈ ਜਿਹੜਾ ਕੁਤਰ ਜਾਂਦੀਆਂ। ਇਹੋ ਜਿਹੀਆਂ ਗੱਲਾਂ ਕਰਕੇ ਗਿਆ। ਉਹਨੇ ਕੋਈ ਹੋਰ ਐਸੀ ਗੱਲ ਨਹੀਂ ਕੀਤੀ ਜਿਹਦੇ ਆਧਾਰ ਤੇ ਅਸੀਂ ਆਖੀਏ ਕਿ ਆਉਣ ਵਾਲੇ ਦਿਨਾਂ 'ਚ ਲੋਕਾਂ ਦਾ ਕੋਈ ਰਾਹ ਸੁਖਾਲਾ ਹੋ ਜਾਏਗਾ। ਅੱਜ ਵੀ ਜੇ ਦੇਖੀਏ ਤੇ 40% ਜਿਹੜੇ ATM ਆ ਉਹ ਖੁਸ਼ਕੀ ਤੋਂ ਬਚੇ ਆ, ਬਾਕੀ 60% ATM ਹੈ ਜਿਹੜੇ ਉਹ ਖੁਸ਼ਕ ਦੱਸੇ ਜਾਂਦੇ ਆ। ਮੁਲਕ ਦੇ 2,08,000 ATM ਹੈ ਪੂਰੇ ਮੁਲਕ 'ਚ, ਉਹਦੇ 'ਚੋਂ ਸਿਰਫ 40% ਆ ਜਿਹੜੇ ਹਰੇ ਭਰੇ ਆ, ਬਾਕੀਆਂ ਦੀ ਕੁੱਖ ਹੈ ਜਿਹੜੀ ਉਹ ਬੰਜਰ ਆ ਨੋਟਾ ਖੂਨ। ਬਾਕੀ 60% ਕਦੇ ਚੱਲ ਪਏ ਕਦੇ ਖੜ ਪਏ। ਉਹਨਾਂ ਬਾਰੇ ਕੋਈ ਗੱਲ ਨਹੀਂ ਕੀਤੀ। ਕਿੰਨੇ ਮਰੇ ਆ ਇਹ ਲਾਈਨਾਂ ਦੇ ਵਿੱਚ ATMਾਂ ਦੇ ਅੱਗੇ, ਉਹ ਵੀ ਕੋਈ ਗੱਲ ਨਹੀਂ ਕੀਤੀ। ਕਿੰਨਾ ਘਾਟਾ ਪਿਆ ਮੁਲਕ ਨੂੰ, ਕੋਈ ਗੱਲ ਨਹੀਂ ਕੀਤੀ। ਇਸ ਨੋਟਬੰਦੀ 'ਚ ਕਿੰਨਾ ਕਾਲਾ ਧਨ ਹੈ, ਕੋਈ ਗੱਲ ਨਹੀਂ ਕੀਤੀ। ਸਿਰਫ ਤੇ ਸਿਰਫ ਇਹੋ ਗੱਲ ਕੀਤੀ ਹੈ, ਡਿਜੀਟਲ ਦੀ ਗੱਲ ਕੀਤੀ ਹੈ, ਕੈਸ਼ਲੈਸ ਦੀ ਗੱਲ ਕੀਤੀ ਹੈ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਪ੍ਰਧਾਨ ਮੰਤਰੀ ਬਿਨਾਂ ਸੋਚੇ ਸਮਝੇ ਤੇ ਬਿਨਾਂ ਕੁਝ ਦੱਸੇ ਇਸ ਮੁਲਕ ਦੇ ਲੋਕਾਂ ਨੂੰ ਉਂਗਲੋਂ ਫੜ ਕੇ ਹਵਾ ਦੇ ਵਿੱਚ ਤੈਰਦਿਆਂ ਕਿਸੇ ਦੂਜੇ ਯੁੱਗ 'ਚ ਪ੍ਰਵੇਸ਼ ਕਰਾ ਰਹੇ ਹੋਣ। ਹੋਰ ਕੁਛ ਵੀ ਨਹੀਂ।
ਸੁਪਨਿਆਂ ਦਾ ਲੈਣ ਦੇਣ ਹੋਇਆ। ਅਸੀਂ ਸੁਪਨੇ ਉਹ ਵੇਖ ਲਏ, ਉਹਨਾਂ ਨੇ ਵਿਖਾ ਦਿੱਤੇ ਆ। ਪਰ ਅੱਜ ਇਹ ਵਿੱਤ ਰਾਜ ਮੰਤਰੀ ਹੈ ਜਿਹੜੇ ਇਹਨਾਂ ਦੀ ਸਰਕਾਰ ਦੇ, ਉਹਨਾਂ ਨੇ ਜ਼ਰੂਰ ਆਸ ਜਿਹੜੀ ਹੈ ਬਣਾਈ ਹੈ। ਸੰਤੋਸ਼ ਗੰਗਾਵਰ ਨੇ ਕਿਹਾ ਕਿ 1 ਜਨਵਰੀ ਤੋਂ ਕੈਸ਼ ਕਢਵਾਉਣ ਦੀ ਜਿਹੜੀ ਹੱਦ ਆ, ਉਹ ਮਿੱਥੀ ਹੱਦ ਥੋੜ੍ਹੀ ਜਿਹੀ ਖੋਲ੍ਹ ਦਿੱਤੀ ਜਾਏਗੀ, ਜਾਂ ਹੋ ਸਕਦਾ ਕਿ ਪੂਰੀ ਖੋਲ੍ਹ ਦਿੱਤੀ ਜਾਵੇ। ਉਹਦੇ ਬਿਆਨ ਤੋਂ ਥੋੜ੍ਹਾ ਜਿਹਾ ਦਿਲ ਜਿਹੜਾ ਪਹਿਲਾਂ ਬੜਾ ਧੱਕ ਧੱਕ ਕਰਦਾ ਪਿਆ ਸੀ ਬੇਟਾ ਫਿਲਮ ਦੇ ਗੀਤ ਵਾਂਗੂ, ਉਹ ਦਿਲ ਥੋੜ੍ਹਾ ਜਿਹਾ ਟਿਕਾਣੇ ਆਇਆ ਕਿ ਸ਼ਾਇਦ ਹੋ ਸਕਦਾ ਜਿਹੜੀ 2 ਜਨਵਰੀ ਵਾਲੀ ਰੈਲੀ ਹੈ ਉਹਦੇ 'ਚ ਇਸ ਤਰ੍ਹਾਂ ਦਾ ਕੋਈ ਐਲਾਨ ਹੋ ਜਾਵੇ। ਪਰ ਨਰਿੰਦਰ ਮੋਦੀ ਦੇ ਜਿਹੜੇ 50 ਦਿਨ ਵਾਲੇ ਵਾਅਦੇ ਦੀ ਗੱਲ ਕਰੀਏ ਤੇ ਉਹ ਵਾਅਦਾ ਤੇ ਭਾਈ ਪੁੱਗ ਗਿਆ, ਕੱਖ ਨਹੀਂ ਨਿਕਲਿਆ। ਪ੍ਰਧਾਨ ਮੰਤਰੀ ਦਾ ਜਿਹੜਾ ਉਹ ਕਹਿਣਾ ਸੀਗਾ, ਉਹ ਕਥਨ ਸੀ ਕਿ ਜੇ 50 ਦਿਨਾਂ 'ਚ ਸਭ ਕੁਛ ਠੀਕ ਨਾ ਹੋਇਆ ਤੇ ਮੈਨੂੰ ਜਿਉਂਦੇ ਨੂੰ ਸਾੜ ਦਿਓ। ਉਹ ਸਤੀ ਹੋਣ ਵਾਲਾ ਬਿਆਨ ਹੈ ਜਿਹੜਾ, ਉਹ ਵੀ ਅੱਜ ਕਿਸੇ ਨੇ ਨਹੀਂ ਛੋਇਆ। ਨਾ ਪ੍ਰਧਾਨ ਮੰਤਰੀ ਨੇ ਕੋਈ ਗੱਲ ਆਖੀ ਹੈ, ਨਾ ਕਿਸੇ ਨੇ ਆਖੀ ਹੈ। ਲੋਕ ਹੁਣ ਗੱਲਾਂ ਕਰਦੇ ਆ, ਪਹਿਲਾਂ ਇਹ ਸਕੂਲੋਂ ਭੱਜ ਗਿਆ ਸੀ, ਫਿਰ ਗ੍ਰਸਤੀ ਤੋਂ ਭਗੌੜਾ ਹੋ ਗਿਆ, ਫਿਰ ਘਰੋਂ ਨਿਕਲ ਗਿਆ, ਫਿਰ 100 ਦਿਨ ਵਾਲੇ ਜਿਹੜਾ ਕਾਲੇ ਧਨ ਵਾਲੇ ਉਹਦੇ ਵਾਅਦੇ ਤੋਂ ਭੱਜ ਗਿਆ, ਅੱਜ 50 ਦਿਨ ਵਾਲੇ ਵਾਅਦੇ ਤੋਂ ਭੱਜ ਗਿਆ। ਪ੍ਰਧਾਨ ਮੰਤਰੀ ਖੜਦਾ ਕਿਉਂ ਨਹੀਂ ਇੱਕ ਥਾਂ? ਜੀ ਜੀ ਬਿਲਕੁਲ ਜੀ। ਜਿਹੜੀ ਇਹਨਾਂ ਨੇ ਮਸ਼ਹੂਰੀ ਦੇਖੀ ਸ਼ਾਇਦ ਜੀਓ ਵਾਲੀ ਉੱਡਣ ਵਾਲੀ, ਉਹੀ ਉਂਗਲੀ ਫੜ ਕੇ, ਜਿਹੜੇ ਭਗਾਨੇ ਫੜ ਕੇ ਉਹੀ ਤਾਂ ਨੂੰ ਉੱਡਦੇ ਫਿਰਦੇ ਨੇ। ਕਾਰਨ ਕਸੂਰ ਇਹਨਾਂ ਦਾ ਨਹੀਂ। ਅਗਲੀ ਜਿਹੜੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਖਿੰਡ ਗਿਆ ਯਾਦਵ ਕੁਨਬਾ, ਅਖਿਲੇਸ਼ ਨੂੰ ਪਾਰਟੀ ਨੇ ਜਿਹੜਾ ਜੀ ਕੱਢਿਆ। ਹਾਂ ਬਿਲਕੁਲ, ਇਹ ਕੁਨਬਾ ਹੈ ਜਿਹੜਾ ਉਹ ਡੁੱਬ ਗਿਆ, ਕਹਿ ਲਈਏ ਖਿੰਡ ਗਿਆ। ਸਰਦੂਲ ਸਿਕੰਦਰ ਨੇ ਇੱਕ ਗਾਣਾ ਗਾਇਆ ਸੀ, ਜਦੋਂ ਜੁੜਨ ਤੇ ਆਏ ਜੁੜੇ ਡਾਢੇ ਵਸੀਲਿਆਂ ਦੇ ਵਾਂਗ, ਜਦੋਂ ਖਿੰਡਣ ਤੇ ਆਏ ਖਿੰਡੇ ਤੀਲਿਆਂ ਦੇ ਵਾਂਗ। ਕੁਨਬਾ ਤੇ ਬੜਾ ਹੌਲੀ ਹੌਲੀ ਜੁੜਿਆ। 18-19 ਜਣੇ ਆ ਜਿਹੜੇ ਇਸ ਸਮੇਂ ਰਾਜਨੀਤੀ ਦੇ ਵਿੱਚ ਹਿੱਸਾ ਲੈ ਰਹੇ ਆ ਇਸ ਕੁਨਬੇ ਦੇ। ਅਖਿਲੇਸ਼ ਦੇ ਮਤਰੇਏ ਭਰਾ ਨੂੰ ਛੱਡ ਦਈਏ ਕਿਉਂਕਿ ਉਹ ਰਾਜਨੀਤੀ 'ਚ ਨਹੀਂ ਹੈ। ਬਾਕੀ ਇਹਨਾਂ ਦੇ ਚਾਚੇ ਤਾਇਆਂ ਦੇ ਵਿੱਚੋਂ 17-18 ਬਣਦੇ ਆ। ਕੋਈ ਚੇਅਰਮੈਨ ਹੈ, ਕੋਈ ਮੈਂਬਰ ਪਾਰਲੀਮੈਂਟ ਹੈ, ਕੋਈ ਕਿਤੇ ਹੈ, ਕੋਈ ਕਿਤੇ ਬੈਠਾ ਹੈ। 3-4 ਤੇ ਜਿਹੜੇ ਵੱਡੇ ਥੰਮ ਹੈ ਇਹਨਾਂ ਦੇ, ਉਹ ਪਾਰਟੀ ਨੂੰ ਸੰਭਾਲੀ ਫਿਰਦੇ ਆ। ਪਰ ਇਹਨਾਂ ਦਾ ਜਿਹੜਾ ਸਾਈਕਲ ਸੀਗਾ, ਉਹ ਹੁਣ ਲੱਗਦਾ ਹੈ ਕਿ ਚੱਕਾ ਕਿਸੇ ਦੇ ਹੱਥ ਆ ਗਿਆ, ਕਾਠੀ ਕਿਸੇ ਦੇ ਹੱਥ ਆ ਗਈ, ਤੇ ਉਹ ਜਿਹੜਾ ਵਜਾਉਂਦੇ ਹੁੰਦੇ ਆਪਾਂ ਟੱਲਾ, ਉਹ ਕਿਸੇ ਦੇ ਹੱਥ ਆ ਜਾਣਾ। ਮੇਰੇ ਖਿਆਲ ਨਾਲ ਹਾਲ ਦੀ ਘੜੀ ਟੱਲਾ ਜਿਹੜਾ ਉਹ ਅਖਿਲੇਸ਼ ਦੇ ਹੱਥ ਆ ਗਿਆ, ਬਾਕੀ ਸਾਰੇ ਦੂਜੇ ਲੈ ਗਏ ਆ। ਅਸਲ ਦੇ ਵਿੱਚ ਇਹ 4-5 ਮਹੀਨੇ ਤੋਂ ਕਸ਼ਮਕਸ਼ ਚੱਲਦੀ ਪਈ ਸੀ। ਕਦੇ ਇੱਕ ਲੌਬੀ ਹਾਵੀ ਹੋ ਜਾਂਦੀ ਸੀ, ਕਦੇ ਦੂਜੀ ਲੌਬੀ ਹਾਵੀ ਹੋ ਜਾਂਦੀ ਸੀ। ਇਹ ਅਸਲ ਦੇ ਵਿੱਚ ਕਹਾਣੀ ਇਹ ਆ ਕਿ ਇੱਕ ਪਾਸੇ ਅਖਿਲੇਸ਼ ਯਾਦਵ ਆ, ਅਖਿਲੇਸ਼ ਯਾਦਵ ਦਾ ਇੱਕ ਚਾਚਾ ਰਾਮ ਗੋਪਾਲ ਯਾਦਵ, ਜਿਹੜਾ ਸਮਾਜਵਾਦੀ ਪਾਰਟੀ ਦੇ ਕਹਿ ਲਈਏ ਕਿ ਥੰਮਾਂ 'ਚੋਂ ਇੱਕ ਆ, ਔਰ ਨਾਲ ਉਹਦੀ ਪਤਨੀ ਹੈ ਅਖਿਲੇਸ਼ ਦੀ, ਬੀਬੀ ਡਿੰਪਲ, ਉਹ ਆ। ਦੂਜੇ ਪਾਸੇ ਉਹਦਾ ਮਤਰੇਆ ਭਰਾ ਵਾ, ਉਹ ਵੈਸੇ ਪਰਦੇ ਤੇ ਬਾਹਰ ਤੇ ਨਹੀਂ ਆਉਂਦਾ, ਪਰਦੇ ਦੇ ਅੰਦਰੋਂ ਬਹੁਤ ਕੁਛ ਕਰਦਾ। ਦੂਜੇ ਪਾਸੇ ਉਹਦਾ ਇੱਕ ਚਾਚਾ ਸ਼ਿਵਪਾਲ ਯਾਦਵ, ਉਹ ਵੀ ਅੱਗ ਦੀ ਨਾਲ ਆ। ਤੀਜੇ ਪਾਸੇ ਸਾਰਿਆਂ ਤੋਂ ਵੱਡਾ ਸ਼ਕੂਨੀ ਅਮਰ ਸਿੰਘ, ਉਹ ਮੁਲਾਇਮ ਸਿੰਘ ਯਾਦਵ ਦਾ ਭਰਾ ਹੈ, ਬਣਿਆ ਹੋਇਆ ਭਰਾ ਆ। ਪਰ ਉਹ ਭਰਾ ਆ, ਜਿੱਥੇ ਉਹ ਜਾਂਦਾ ਹੈ ਤੇ ਉੱਥੇ ਫਿਰ ਉਹ ਵੰਡੀਆਂ ਪਵਾ ਦਿੰਦਾ ਹੈ। ਅਮਰ ਸਿੰਘ ਬਾਰੇ ਕਿਹਾ ਜਾਂਦਾ ਕਿ ਇਹ ਸਿਆਸਤ ਦੇ ਵਿੱਚ ਉਹ ਨਾਂ ਆ, ਜਿਹੜੇ ਰੁੱਖ ਤੇ ਅਮਰ ਸਿੰਘ ਲਿਖਦੀ ਉਹ ਰੁੱਖ ਹੀ ਸੁੱਕ ਜਾਂਦਾ, ਇਹੋ ਜਿਹਾ ਨਾਂ ਆ। ਅਮਰ ਸਿੰਘ ਇੱਕ ਪਾਸੇ ਆ, ਇੱਧਰੋਂ ਵੀ ਅਖਿਲੇਸ਼ ਯਾਦਵ ਦੇ ਨਾਲ ਵੀ ਆ ਜਿਹੜੇ ਇਹੋ ਜਿਹੇ ਸਲੱਗ ਹੈਗੇ ਆ। ਬਾਕੀ ਤੁਹਾਨੂੰ ਪਤਾ, ਕਹਿੰਦੇ ਹੁੰਦੇ ਆ ਕਿ ਸਿਆਸਤ ਦੇ ਵਿੱਚ ਨਾ ਠੂੰਹਾਂ ਮਾਰਦਾ ਨਾ ਸੱਪ ਮਾਰਦਾ, ਜਦੋਂ ਮਾਰਦਾ ਕੌਲੀ ਚੱਟ ਮਾਰਦਾ। ਇੱਧਰ ਵੀ ਕੌਲੀ ਚੱਟ ਸਨ, ਉੱਧਰ ਵੀ ਕੌਲੀ ਚੱਟ ਸਨ। ਕੌਲੀ ਚੱਟਾਂ ਨੇ ਇਹਨਾਂ ਦੇ ਬੇੜੀਆਂ ਦੇ ਵਿੱਚ ਵੱਟੇ ਪਾ ਦਿੱਤੇ। ਅਖੀਰ ਅੱਜ ਇਹ ਹਾਲ ਹੋਇਆ ਕਿ ਕੱਲ੍ਹ ਰਾਤੀ ਜਦੋਂ ਆਹ ਵੇਲਾ ਸੀਗਾ, ਠੀਕ ਉਸ ਵੇਲੇ ਇੱਕ ਸੂਚੀ ਹੈ ਜਿਹੜੀ ਅਖਿਲੇਸ਼ ਯਾਦਵ ਨੇ ਜਾਰੀ ਕਰ ਦਿੱਤੀ ਸੀ, ਕਿਉਂਕਿ ਉਹ ਤੋਂ ਪਹਿਲਾਂ ਮੁਲਾਇਮ ਨੇ ਬੁੱਧਵਾਰ 325 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਸੀ। ਜਦੋਂ ਬਰਾਬਰ ਅਖਿਲੇਸ਼ ਨੇ 235 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ, ਕਿਉਂਕਿ ਮੁਲਾਇਮ ਵਾਲੀ ਲਿਸਟ ਦੇ ਵਿੱਚ ਇਹਦੇ ਸਮਰਥਕਾਂ ਦਾ ਨਾਂ ਨਹੀਂ ਸੀ, ਤੇ ਜਿਹੜੀ ਇਹਨੇ ਸੂਚੀ ਜਾਰੀ ਕੀਤੀ ਇਹਨੇ ਉਹਨਾਂ ਦੇ ਨਾਂ ਕੱਟ ਦਿੱਤੇ। ਇਸ ਕਰਕੇ ਟਸਲਬਾਜ਼ੀ ਜਿਹੜੀ ਉਹ ਹੱਦੋਂ ਬਾਹਰ ਹੋ ਗਈ, ਇੱਥੋਂ ਤੱਕ ਕਿ ਇਹਨੇ ਇੱਕ ਰਾਸ਼ਟਰੀ ਸੰਮੇਲਨ ਸੱਦ ਲਿਆ ਅਖਿਲੇਸ਼ ਯਾਦਵ ਨੇ। ਮੇਰੇ ਖਿਆਲ ਦੇ ਨਾਲ ਮੁਲਾਇਮ ਯਾਦਵ ਨੂੰ ਇਹ ਲੱਗਿਆ ਕਿ ਮੁੰਡਾ ਮੇਰੀਆਂ ਕਿਤੇ ਜੜਾ ਹੀ ਨਾ ਹਿਲਾ ਦੇਵੇ, ਜੜਾ ਹੀ ਨਾ ਪੁੱਟ ਦੇਵੇ। ਇਹ ਤੋਂ ਪਹਿਲਾਂ ਹੀ ਫਿਰ ਅੱਜ ਇਹਨੇ ਵੈਸੇ ਇੱਕ ਵਾਰੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ, ਪਰ ਕਾਰਨ ਦੱਸੋ ਨੋਟਿਸ ਤੋਂ ਪਹਿਲਾਂ ਹੀ ਸ਼ਾਇਦ ਇਹਨੂੰ ਕਾਰਨ ਪਤਾ ਲੱਗ ਗਿਆ ਕਿ ਜੇਕਰ 2 ਤਰੀਕ ਨੂੰ ਇਸ ਤਰ੍ਹਾਂ ਦਾ ਕੋਈ ਸੰਮੇਲਨ ਇਹ ਸੱਦ ਲੈਂਦਾ ਤੇ ਬਹੁਮਤ ਜੁਟਾ ਜਾਂਦਾ, ਸਮਰਥਕ ਜ਼ਿਆਦੇ ਆਪਣੇ ਵਾਲੇ ਪਾਸੇ ਜੋੜ ਜਾਂਦਾ, ਤੇ ਹੋ ਸਕਦਾ ਸਾਨੂੰ ਗੱਦੀਓਂ ਲਾਹ ਸੁੱਟੇ। ਇਸ ਕਰਕੇ ਇਹਨੇ ਇਸ ਬਹਾਨੇ
ਪਾਰਟੀ ਚੋਂ ਕੱਢ ਦਿੱਤਾ ਅਖਿਲੇਸ਼ ਨੂੰ 6 ਸਾਲ ਲਈ ਤੇ ਨਾਲ ਇਹਦੇ ਚਾਚੇ ਰਾਮ ਗੋਪਾਲ ਯਾਦਵ ਨੂੰ ਕਿ ਇਹਨੇ ਜਿਹੜੀ ਸੂਚੀ ਜਾਰੀ ਕੀਤੀ ਹੈ ਉਹ ਪਾਰਟੀ ਦੇ ਸੰਵਿਧਾਨ ਤੋਂ ਉਲਟ ਆ, ਕਿਉਂਕਿ ਸੂਚੀ ਸਿਰਫ ਤੇ ਸਿਰਫ ਪਾਰਟੀ ਦਾ ਪ੍ਰਧਾਨ ਜਾਰੀ ਕਰ ਸਕਦਾ। ਹੁਣ ਇਹਨੂੰ ਮੱਖਣ ਚੋਂ ਵਾਲ ਵਾਂਗੂ ਕੱਢ ਦਿੱਤਾ ਹੈ। ਔਰ ਇਸ ਸਮੇਂ ਜੋ ਤਾਜ਼ਾ ਖਬਰ ਮਿਲ ਰਹੀ ਹੈ ਬਿਲਕੁਲ ਹੁਣ ਦੀ, ਉਹ ਹੈ ਕਿ 3 ਸਮਰਥਕਾਂ ਨੇ ਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਅਖਿਲੇਸ਼ ਯਾਦਵ ਦੇ ਨੇ, ਜੀ ਔਰ ਇਹਦੇ ਘਰ ਦੇ ਮੂਹਰੇ ਬਹੁਤ ਵੱਡਾ ਮਜਮਾ ਜੁੜਿਆ ਖੜਾ ਸਮਰਥਕਾਂ ਦਾ। ਔਰ ਇਹ ਵੀ ਕਨਸੋ ਹੈ ਕਿ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਮੁਲਾਇਮ ਯਾਦਵ ਦਾ ਇਹ ਪੁੱਤਰ ਅਖਿਲੇਸ਼ ਯਾਦਵ, ਜਿਹੜਾ ਅਖਿਲੇਸ਼ ਦੇ ਹੱਥੋਂ ਤਪਿਆ, ਕੋਈ ਹੋਰ ਅੱਕ ਚੱਬਣ ਲਈ ਮਜਬੂਰ ਨਾ ਹੋ ਜਾਵੇ, ਕਿਉਂਕਿ ਹਰਖ ਦਾ ਮਾਰਿਆ ਬੰਦਾ ਨਰਕ ਨੂੰ ਜਾਂਦਾ। ਹੋ ਸਕਦਾ ਹੈ ਕੋਈ ਨਵੀਂ ਪਾਰਟੀ ਬਣਾ ਲਵੇ, ਹੋ ਸਕਦਾ ਹੈ ਆਜ਼ਾਦ ਆਪਣੇ ਬੰਦੇ ਠੱਲ ਦੇਵੇ, ਜਾਂ ਇਹ ਵੀ ਹੋ ਸਕਦਾ ਕਿਸੇ ਨਾਲ ਕੋਈ ਗੱਠਜੋੜ ਕਰ ਲੇ। ਪਰ ਹਾਲ ਦੀ ਘੜੀ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਦੀ ਸਿਆਸਤ ਦੀ ਜਿਹੜੀ ਰੂਪ ਰੇਖਾ ਹੈ ਉਹ ਸਪਣੀ ਵਰਗੀ ਹੈ, ਜਿਹੜੇ ਸਕੇ ਸਾਕਾਂ ਨੂੰ ਵੀ ਲੋੜ ਪੈਣ ਤੇ ਨਿਗਲ ਲੈਂਦੀ ਹੈ। ਕਦੇ ਇਹਨੇ ਕਸ਼ਮੀਰ ਦੇ ਵਿੱਚ ਫਾਰੂਕ ਅਬਦੁੱਲਾ ਦੀ ਸਰਕਾਰ ਡਿੱਗੀ ਸੀ, ਜਦੋਂ ਇਹਦਾ ਸਕਾ ਹੀ ਭਣਵਈਆ ਜਿਹੜਾ ਰਾਜੀਵ ਗਾਂਧੀ ਨਾਲ ਰਲ ਗਿਆ ਸੀ, ਐਨਟੀ ਰਾਮਾ ਰਾਓ, ਜਿਹਨੇ ਆਂਧਰਾ ਚੋਂ ਕਾਂਗਰਸ ਦੇ ਆਲ੍ਹਣੇ ਉਜਾੜ ਘੱਤੇ ਸਨ। ਉਹਨੂੰ ਪੱਟਣ ਵਾਲੇ ਕੌਣ ਸਨ? ਉਹਦੀਆਂ ਔਲਾਦਾਂ, ਉਹਦੇ ਜਵਾਈ ਚੰਦਰ ਬਾਬੂ ਨਾਇਡੂ ਹੋਰੀ ਜਿਹੜੀ ਵਿਰਾਸਤ ਸਾਂਭੀ ਬੈਠੇ ਉਹਦੀ ਸੀ। ਫਿਰ ਜੇ ਦੇਖੀਏ ਕਰੁਣਾਨਿਧੀ ਦੇ, ਉਹਦੇ ਵੀ ਮੁਲਾਇਮ ਯਾਦਵ ਵਾਂਗੂ 2 ਵਿਆਹ ਵਾਲੇ ਪੰਗੇ ਸੀ। ਉਹ ਦੋਵੇਂ ਵਿਆਹਾਂ ਦੀਆਂ ਔਲਾਦਾਂ ਆਪਸ 'ਚ ਭਿੜ ਕੇ ਮਰ ਗਈਆਂ ਤੇ ਬੀਬੀ ਜੈ ਲਲਿਤਾ ਹੈ ਜਿਹੜੀ ਉਹ ਆਰਾਮ ਨਾਲ ਰਾਜ ਕਰੀ ਗਈ। ਇਹ ਸਾਰੇ ਪਾਸੇ ਇਹ ਫੈਸਲਾ ਜਿਹੜਾ ਹੁੰਦਾ ਹੈ ਪਰਿਵਾਰਵਾਦ ਦੇ ਵਿੱਚ, ਇਸ ਤਰ੍ਹਾਂ ਦਾ ਜਿਹੜਾ ਬਗਾਵਤਾਂ ਦਾ ਫੈਸਲਾ ਹੁੰਦਾ ਹੈ, ਉਹ ਇਹ ਤੈਅ ਕਰਦਾ ਹੈ ਕਿ ਭਾਰਤੀ ਰਾਜਨੀਤੀ ਵਿੱਚ ਜੇ ਪਰਿਵਾਰਵਾਦ ਦੀ ਜੜ ਬੜੀ ਮਜ਼ਬੂਤ ਆ ਤੇ ਇਸ ਜੜ ਨੂੰ ਵੱਢਣ ਲਈ ਪਰਿਵਾਰ ਦੇ ਵਿੱਚੋਂ ਹੀ ਕੋਈ ਨਾ ਕੋਈ ਪੈਦਾ ਹੁੰਦਾ। ਜੀ ਜੀ। ਵੈਸੇ ਮਿੰਟੂ ਜੀ ਇੱਦਾਂ ਕਿੰਨੀ ਕਰੀ ਹੋਇਆ ਜਿਹੜਾ ਸਿਟਿੰਗ ਜਿਹੜਾ ਮੁੱਖ ਮੰਤਰੀ ਆ ਉਹਨੂੰ ਹੀ ਪਾਰਟੀ ਚੋਂ ਕੱਢ ਦਿੱਤਾ ਗਿਆ ਹੋਵੇ? ਇਹ ਮੇਰੇ ਖਿਆਲ ਦੇ ਨਾਲ ਭਾਰਤੀ ਸਿਆਸਤ ਦੇ ਵਿੱਚ ਇਹ ਪਹਿਲਾ ਮੌਕਾ ਹੋਏਗਾ, ਜੇ ਮੈਂ ਗਲਤ ਨਹੀਂ, ਕਿ ਇਸ ਤਰ੍ਹਾਂ ਸਿਟਿੰਗ ਮੁੱਖ ਮੰਤਰੀ ਨੂੰ ਉਹਦੀ ਪਾਰਟੀ ਹੈ ਜਿਹੜੀ ਕੱਢ ਦੇਵੇ। ਬਹੁਤ ਵਾਰੀ ਹੋਇਆ, ਅਸੈਂਬਲੀਆਂ ਭੰਗ ਹੋਈਆਂ, ਅਸਤੀਫੇ ਹੋਇਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇੱਕ ਵਾਰੀ ਇਸ ਤਰ੍ਹਾਂ ਹੀ ਹੋਇਆ ਸੀਗਾ ਕਿ ਇਹਨੂੰ ਕਿਹਾ ਗਿਆ ਅਸਤੀਫਾ ਦੇ ਪਾਰਟੀ ਨੇ, ਤੇ ਇਹਨੇ ਜਾ ਕੇ ਚਲਾਕੀ ਨਾਲ, ਕਿਉਂਕਿ ਬੰਦਾ ਸ਼ੁਰੂ ਤੋਂ ਹੀ ਇਹ ਜਗਾੜੀ ਆ, ਇਹਨੇ ਜਾ ਕੇ ਅਸੈਂਬਲੀ ਭੰਗ ਕਰਵਾਤੀ ਸੀਗੀ। ਸੋ ਇਸ ਤਰ੍ਹਾਂ ਤੇ ਬਹੁਤ ਵਾਰੀ ਹੋਇਆ, ਦਾਅਵੇ 'ਚ ਖੇਡੇ ਗਏ ਆ। ਪਰ ਇਸ ਤਰ੍ਹਾਂ ਸਿਟਿੰਗ ਮੁੱਖ ਮੰਤਰੀ ਨੂੰ ਪਾਰਟੀ ਤੋਂ ਕੱਢਣਾ, ਔਰ ਖਾਸ ਤੌਰ ਤੇ ਇੱਕ ਪਿਓ ਵੱਲੋਂ ਪੁੱਤ ਨੂੰ ਕੱਢਣਾ, ਇਹ ਮੇਰੇ ਖਿਆਲ ਦੇ ਨਾਲ ਇਤਿਹਾਸ ਦਾ ਪਹਿਲਾ ਇਤਫਾਕ ਆ। ਜੀ ਜੀ ਜੀ। ਤੇ ਆਪਣੇ ਕਾਫੀ ਸਰੋਤੇ ਜਿਹੜੇ ਆ ਹੋਲ 'ਤੇ ਜੁੜ ਰਹੇ ਆ। ਮੈਂ ਆਪਣੇ ਸਾਰੇ ਜਿਹੜੇ ਸਰੋਤੇ ਹੋਲ 'ਤੇ ਜੁੜੇ ਆ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਜਿਹੜੇ ਹਾਲ ਦੀ ਘੜੀ ਅਸੀਂ ਕੁਛ ਕੁ ਪਹਿਲਾਂ ਮੁੱਖ ਖਬਰਾਂ ਜਿਹੜੀਆਂ ਕਰਾਂਗੇ, ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਤੁਹਾਡੀਆਂ ਕਾਲਸ ਆਪਾਂ ਲਵਾਂਗੇ। ਤਕਰੀਬਨ ਜਿਹੜੇ ਆ 20-30 ਮਿੰਟਾਂ ਤੋਂ ਬਾਅਦ ਦੇ ਵਿੱਚ ਤੁਹਾਡੀਆਂ ਕਾਲਾਂ ਲੈਣੀਆਂ ਆਪਾਂ ਸ਼ੁਰੂ ਕਰਾਂਗੇ। ਸੋ ਆਪਾਂ ਮਿੰਟੂ ਜੀ ਅਗਲੀ ਜਿਹੜੀ ਆ ਖਬਰ ਉਸ ਦੇ ਵੱਲ ਵੱਧਦੇ ਹਾਂ। ਓਲੰਪਿਕ ਸੰਘ ਜਿਹੜੀ ਆ ਉਹ ਭੰਗ ਕਰ ਦਿੱਤੀ ਗਈ ਆ, ਜਿਹੜੀ ਖੇਡ ਮੰਤਰਾਲੇ ਵੱਲੋਂ, ਇੱਕ ਵੱਡੀ ਖਬਰ। ਜੀ, ਇਸ ਵੇਲੇ ਦੀ ਮੇਰੇ ਖਿਆਲ ਦੇ ਨਾਲ ਬਹੁਤ ਵੱਡੀ ਖਬਰ ਆ, ਔਰ ਭਾਰਤੀ ਓਲੰਪਿਕ ਸੰਘ ਲਈ ਇੱਕ ਹੋਰ ਝਟਕਾ। 2012 ਦੇ ਵਿੱਚ ਵੀ ਇਸੇ ਤਰ੍ਹਾਂ ਹੀ ਓਲੰਪਿਕ ਸੰਘ ਹੈ ਜਿਹੜੀ ਉਹ ਭੰਗ ਹੋ ਗਈ ਸੀ, ਕਿਉਂਕਿ ਉਦੋਂ ਜਿਹੜੀ ਇੰਟਰਨੈਸ਼ਨਲ ਓਲੰਪਿਕ ਕਮੇਟੀ ਹੈ ਉਹਨੇ ਭੰਗ ਕਰਵਾ ਦਿੱਤੀ ਸੀ, ਕਿਉਂਕਿ ਇਹਨਾਂ ਨੇ ਅਭੈ ਚਟਾਲਾ ਨੂੰ ਇਸੇ ਤਰ੍ਹਾਂ ਪ੍ਰਧਾਨ ਬਣਾ ਦਿੱਤਾ ਸੀ। ਜਿਹੜੇ ਅਭੈ ਚਟਾਲਾ ਦੇ ਗੱਲ 'ਚ ਹੁਣ ਹਾਰ ਪਾਏ ਆ, ਉਦੋਂ ਵੀ ਇਹਨਾਂ ਨੇ ਹਾਰ ਪਾਏ ਸਨ ਤੇ ਉਹਨਾਂ ਨੇ ਭੰਗ ਕਰਵਾਤੀ ਸੀ। ਉਹਨਾਂ ਆਖਿਆ ਕਿ ਇਹ ਜਿਹੜੀ ਚੋਣ ਹੋਈ ਹੈ ਇਹ ਬਿਲਕੁਲ ਤੁਹਾਡੀ ਹੈ ਜਿਹੜੀ ਗਲਤ ਚੋਣ ਆ, ਪਹਿਲਾਂ ਤੁਸੀਂ ਇਹਨੂੰ ਅਸਤੀਫਾ ਦਿਵਾਓ, ਅਸੀਂ ਤੁਹਾਨੂੰ ਫਿਰ ਬਹਾਲ ਕਰਾਂਗੇ। ਉਹੀ ਨੌਬਤ ਹੁਣ ਫਿਰ ਇਹਨਾਂ ਨੇ ਲੈਣ ਦੀ ਸਲੱਗਾ ਨੇ ਅਭੈ ਚਟਾਲਾ ਨੂੰ ਪ੍ਰਧਾਨ ਬਣਾ ਦਿੱਤਾ, ਸੁਰੇਸ਼ ਕਲਮਾਡੀ ਨੂੰ ਪ੍ਰਧਾਨ ਬਣਾ ਦਿੱਤਾ। ਕਲਮਾਡੀ ਤੇ ਚਲੋ ਰੋਂਦਾ ਕਲਪਦਾ ਨਿਕਲ ਗਿਆ, ਅਭੈ ਚਟਾਲਾ ਅੜ ਗਿਆ। ਉਹ ਇਸ ਗੱਲ ਤੇ ਅੜ ਗਿਆ ਕਿ ਪਹਿਲਾਂ ਇਹਨੂੰ ਭੰਗ ਕਰਵਾਓ, ਮੈਂ ਫਿਰ ਅਸਤੀਫਾ ਦਿੰਦਾ। ਜੇ ਇੰਟਰਨੈਸ਼ਨਲ ਓਲੰਪਿਕ ਕਮੇਟੀ ਹੈ ਜਿਹੜੀ, ਜਿੰਨਾ ਚਿਰ ਉਹ ਨਹੀਂ ਕਹਿੰਦੀ ਕਿ ਇਹ ਜਿਹੜੀ ਮੇਰੀ ਚੋਣ ਗਲਤ ਹੈ, ਮੈਂ ਉਹਨਾਂ ਚਿਰ ਅਸਤੀਫਾ ਨਹੀਂ ਦਿੰਦਾ। ਸੋ ਭਾਰਤੀ ਖੇਡ ਮੰਤਰਾਲੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਬਚਿਆ। ਸਿੱਧੇ ਤੌਰ ਤੇ ਅਭੈ ਚਟਾਲਾ ਖੇਡ ਮੰਤਰਾਲੇ ਨੂੰ ਲਲਕਾਰ ਰਿਹਾ ਸੀ, ਔਰ ਇਹ ਐਸਾ ਇਸ ਕਰਕੇ ਹੋਇਆ ਕਿਉਂਕਿ ਜਿਹੜੇ ਵੀ ਖੇਡ ਸੰਘ ਆ ਉਹਨਾਂ ਦੇ ਵਿੱਚ ਸਿਆਸਤ ਦੀ ਜਿਹੜੀ ਜੁਗਾੜਬੰਦੀ ਉਹ ਕੁਝ ਇਸ ਤਰੀਕੇ ਦੀ ਹੈ ਜਿਵੇਂ ਸਾਡੇ ਇੱਥੇ ਪ੍ਰਕਾਸ਼ ਸਿੰਘ ਬਾਦਲ ਕਰਦਾ ਹੈ। ਐਨ ਮੌਕੇ ਤੇ ਦੇਖੋ, ਜਦੋਂ ਸਰਕਾਰ ਦਾ ਸਮਾਂ ਪੁੱਗਣ ਵਾਲਾ ਸੀ ਤੇ ਪ੍ਰਕਾਸ਼ ਸਿੰਘ ਬਾਦਲ ਨੇ ਸਾਰੇ ਕਮਿਸ਼ਨਾਂ ਦੇ ਵਿੱਚ ਬੰਦੇ ਜਿਹੜੇ ਆਪਣੇ ਫਿੱਟ ਕਰਾਤੇ, ਤੇ ਮੰਨ ਲਓ 4 ਸਾਲ ਉਹ ਵਿਰੋਧੀ ਧਿਰ 'ਚ ਰਹਿੰਦੇ ਆ, ਸਰਕਾਰ ਤੋਂ ਬਾਹਰ ਵੀ ਰਹਿੰਦੇ ਆ। ਜਿਹੜੇ ਕਮਿਸ਼ਨ ਜਾਂ ਇਸ ਤਰ੍ਹਾਂ ਦੇ ਸੰਘ ਆ ਉਹਨਾਂ ਦੇ ਵਿੱਚ ਜਿਹੜੀਆਂ ਗੋਟੀਆਂ ਉਹ ਕੰਮ ਕਰਦੀਆਂ ਰਹਿਣ। ਇਸੇ ਤਰ੍ਹਾਂ ਹੀ ਹੁੰਦਾ, ਜਿਹੜੇ ਇਹਨਾਂ ਸੰਘਾਂ ਦੇ ਵਿੱਚ ਬੰਦੇ ਬੈਠੇ ਆ ਉਹ ਬਹੁਤੇ ਜ਼ਿਆਦਾ ਜਿਹੜੇ ਉਹ ਕਾਂਗਰਸ ਵੇਲੇ ਦੇ ਫਿੱਟ ਹੋਏ ਬੰਦੇ ਆ,
ਤੇ ਉਹ ਇਹਨਾਂ ਦੀ ਕੋਈ ਬਹੁਤੀ ਪਰਵਾਹ ਨਹੀਂ ਕਰਦੇ, ਕਿਉਂਕਿ ਇਹਨਾਂ ਦੇ ਉਲਟ ਜਾਣਾ ਉਹਨਾਂ ਦਾ ਕੰਮ ਆ, ਉਹਨਾਂ ਦਾ ਸਿਆਸੀ ਕਿਸਬ ਆ। ਸੋ ਇਸ ਕਰਕੇ ਥੋੜਾ ਜਿਹਾ ਮਜਬੂਰ ਹੋ ਗਏ ਭਾਰਤੀ ਖੇਡ ਮੰਤਰਾਲੇ ਵਾਲੇ ਕਿ ਇਸ ਤਰ੍ਹਾਂ ਗੱਲ ਨਹੀਂ ਬਣਦੀ, ਸਾਨੂੰ ਸਖਤ ਕਦਮ ਚੁੱਕਣਾ ਪਏਗਾ। ਹੁਣ ਇਹ ਕੀ ਕਰਨਗੇ ਕਿ ਆਪਣੇ ਬੰਦੇ ਬਿਠਾਉਣਗੇ ਤਾਂ ਕਿ ਇਹਨਾਂ ਦਾ ਕੰਮ ਹੈ ਜਿਹੜਾ ਉਹ ਸੌਖਾ ਹੋ ਜਾਵੇ। ਵੈਸੇ ਨਰਿੰਦਰ ਬੱਤਰਾ ਬਹੁਤ ਹੀ ਵਧੀਆ ਬੰਦਾ ਹੈ, ਉਹਨੇ ਖੇਡਾਂ ਲਈ ਬਹੁਤ ਵਧੀਆ ਕੰਮ ਕੀਤਾ। ਜਿਹੜੀਆਂ ਹਾਕੀ ਦੀਆਂ ਸਫਲਤਾਵਾਂ ਅਸੀਂ ਵੇਖੀਆਂ ਜੀ ਨਰਿੰਦਰ ਬੱਤਰਾ ਦੀ ਬਦੌਲਤ ਆ। ਤੇ ਨਰਿੰਦਰ ਬੱਤਰਾ ਵੀ ਅੱਜ ਅਸਤੀਫਾ ਦੇ ਗਿਆ। ਉਹਨੇ ਆਖਿਆ ਕਿ ਜੇ ਤੁਸੀਂ ਸੁਰੇਸ਼ ਕਲਮਾਡੀ ਵਰਗੇ ਜਾਂ ਅਭੈ ਚਟਾਲਾ ਵਰਗੇ ਬੰਦੇ ਪ੍ਰਧਾਨ ਬਣਾਉਣੇ ਤੇ ਫਿਰ ਸਾਡਾ ਕੀ ਕੰਮ ਆ। ਉਹ ਬਾਹਰ ਹੋ ਗਿਆ। ਭਾਰਤੀ ਖੇਡ ਮੰਤਰਾਲੇ ਨੂੰ ਲੱਗਿਆ ਕਿ ਇਹ ਸਾਡੇ ਲਈ ਬਹੁਤ ਜ਼ਿਆਦਾ ਨਮੋਸ਼ੀ ਵਾਲਾ ਕੰਮ ਹੋਣ ਡਿਆ। ਫਿਰ ਅੰਤ ਇਹਨਾਂ ਨੇ ਕੌੜਾ ਘੁੱਟ ਭਰ ਲਿਆ। ਪਰ ਕੌੜਾ ਘੁੱਟ ਭਰ ਕੇ ਜੇ ਇਹਨਾਂ ਨੇ ਉਹੀ ਕੰਮ ਕਰਨਾ ਹੈ ਕਿ ਇਹੋ ਜਿਹੇ ਅਭੈ ਚਟਾਲੇ ਹੋਰਾਂ ਦੀ ਥਾਂ ਤੇ ਕੋਈ ਹੋਰ ਉਹੋ ਜਿਹੇ ਲਿਆ ਕੇ ਬਿਠਾ ਦਿੰਦੇ ਆ, ਸਿਆਸਤਦਾਨ ਹੀ ਇਹੋ ਜਿਹੇ ਬਿਠਾ ਦਿੰਦੇ ਆ, ਤੇ ਫਿਰ ਮੇਰੇ ਖਿਆਲ ਦੇ ਨਾਲ ਗੱਲ ਉਹੀ ਬਣ ਜਾਣੀ ਹੈ ਕਿ ਧੀ ਵਿਆਹੀ ਤੇ ਨੂੰਹ ਲਿਆਈ, ਟੱਬਰ ਉੱਡੇ ਦਾ ਉੱਡਾ, ਗੱਲ ਉੱਥੇ ਹੀ ਰਹਿ ਜਾਣੀ ਹੈ। ਜਾਂ ਤੇ ਇਹ ਹੈ ਕਿ ਇਸ ਕੰਮ ਦੀ ਸਫਾਈ ਕਰ ਦੇਣ, ਇਹ ਖੇਡਾਂ ਨੂੰ ਚਲਾਉਣ ਵਾਲੇ ਖਿਡਾਰੀ ਹੋਣ, ਨਹੀਂ ਤੇ ਫਿਰ ਖੇਡਾਂ ਦਾ ਬੇੜਾ ਇਸੇ ਤਰ੍ਹਾਂ ਗਰਕ ਹੁੰਦਾ ਰਹੇਗਾ। ਜੀ 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 ਬਿਲਕੁਲ ਜੀ, ਬੇੜਾ ਗਰਕ ਤਾਂ ਇਹ ਕੀਤਾ ਹੀ ਪਿਆ ਇਹਨਾਂ ਨੇ, ਅੱਜ ਦਾ ਨਹੀਂ ਕਦ ਦਾ ਹੀ ਲੱਗੇ ਹੋਏ ਨੇ। ਅਗਲੀ ਜਿਹੜੀ ਆਪਾਂ ਗੱਲ ਕਰੀਏ ਜਿਹੜੀ ਸੁੱਚਾ ਸਿੰਘ ਛੋਟੇਪੁਰ ਤੇ ਸਿਮਰਨਜੀਤ ਸਿੰਘ ਮਾਨ ਹੁਣਾਂ ਨੇ ਆਪੋ ਆਪਣੀ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਕੀਤੀਆਂ। ਬਣੀ ਨਾ ਗੱਲ ਜਦੋਂ ਕਿਸੇ ਨਾਲ ਗੱਠ ਜੋੜਦੀ, ਇਕੱਲੇ ਨੇ ਕੱਦੂ ਚ ਕਾਨੀ ਧਰਤੀ। ਸੋਚ ਸੋਚ ਕੇ ਸੋਚਿਆ ਸੀ ਉਹਨੇ, ਅਖੀਰ ਨੂੰ ਅੱਜ ਇੱਕ ਹੋਰ ਸੂਚੀ ਜਾਰੀ ਕਰਤੀ। ਗੱਠ ਜੋੜ ਨਹੀਂ ਬਣਿਆ ਆਪਣੇ ਪੱਧਰ ਤੇ, ਫਿਰ ਸੁੱਚਾ ਸਿੰਘ ਛੋਟੇਪੁਰ ਨੇ 18 ਹੋਰ ਉਮੀਦਵਾਰਾਂ ਦੀ ਸੂਚੀ ਹੈ ਜਿਹੜੀ ਜਾਰੀ ਕਰ ਦਿੱਤੀ ਹੈ। ਉਹਦੇ ਚ ਵੱਡਾ ਨਾਮ ਸੁੱਚਾ ਸਿੰਘ ਛੋਟੇਪੁਰ ਖੁਦ ਹੀ ਹੈ, ਜਿਹੜਾ ਐਲਾਨ ਹੋਇਆ ਕਿ ਗੁਰਦਾਸਪੁਰ ਸੀਟ ਤੋਂ ਉਹ ਆਪ ਚੋਣ ਲੜੇਗਾ। ਜੀ ਬੜਾ ਦਿਲਚਸਪ ਮੁਕਾਬਲਾ ਹੋਏਗਾ ਉੱਥੇ, ਕਿਉਂਕਿ ਸੁੱਚਾ ਸਿੰਘ ਛੋਟੇਪੁਰ ਕਹਿੰਦਾ ਸ਼ਰੇਆਮ ਕਿ ਮੇਰਾ ਮੁਕਾਬਲਾ ਧੋਖੇਬਾਜ਼ਾਂ ਨਾਲ। ਹੁਣ ਧੋਖੇਬਾਜ਼ ਪਤਾ ਨਹੀਂ ਕੌਣ ਆ। ਜੇ ਧੋਖੇਬਾਜ਼ ਗਿਣ ਲਈਏ ਤੇ ਮੇਰੇ ਖਿਆਲ ਦੇ ਨਾਲ ਪੰਜਾਬ ਦਾ ਸਕਾ ਤੇ ਕੋਈ ਜਾਬਤਾ ਨਹੀਂ ਸਿਆਸਤ ਦੇ ਵਿੱਚ ਹਾਲ ਦੀ ਘੜੀ, ਜਿਹੜਾ ਵੀ ਕੋਈ ਰਾਜ ਕਰਕੇ ਗਿਆ ਜੀ ਉਹ ਕਹਿੰਦਾ ਕਿ ਮੇਰਾ ਮੁਕਾਬਲਾ ਧੋਖੇਬਾਜ਼ਾਂ ਨਾਲ ਹੀ ਹੈ। ਸੋ ਉਹਦਾ ਦੇਖਣ ਵਾਲਾ ਮੁਕਾਬਲਾ ਹੋਏਗਾ ਕਿ ਧੋਖੇਬਾਜ਼ਾਂ ਨੂੰ ਜ਼ਿਆਦੀਆਂ ਵੋਟਾਂ ਪੈਂਦੀਆਂ ਜਾਂ ਵਫਾਦਾਰਾਂ ਨੂੰ ਜ਼ਿਆਦੀਆਂ ਵੋਟਾਂ ਪੈਂਦੀਆਂ। ਦੂਜੇ ਪਾਸੇ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਤੇ ਯੂਨਾਈਟਿਡ ਅਕਾਲੀ ਦਲ ਨੇ ਸਾਂਝੇ ਰੂਪ ਦੇ ਵਿੱਚ 40 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਉਹਦੇ ਚ ਦੋ ਵੱਡੇ ਨਾਮ ਹੈ, ਪ੍ਰੋਫੈਸਰ ਮਹਿੰਦਰਪਾਲ ਸਿੰਘ ਹੈ ਜਿਹੜੇ ਉਹ ਪਟਿਆਲਾ ਤੋਂ ਉਮੀਦਵਾਰ ਹੋਣਗੇ, ਤੇ ਮਾਨਸਾ ਤੋਂ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਿਹੜੇ ਕਿ ਬਹੁਤ ਮਸ਼ਹੂਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਜੀ ਲੀਡਰਸ਼ਿਪ ਦੇ ਵਿੱਚੋਂ, ਉਹ ਮਾਨਸਾ ਤੋਂ ਮੁਕਾਬਲਾ ਦੇਣਗੇ। ਮੇਰੇ ਖਿਆਲ ਦੇ ਨਾਲ ਇਹਨਾਂ ਦੋਵਾਂ ਪਾਰਟੀਆਂ ਦਾ ਇੱਕ ਮੁਕਾਬਲਾ ਜ਼ਰੂਰ ਹੋਏਗਾ। ਦੋਨਾਂ ਨੇ ਇਕੱਠਿਆਂ ਨੇ ਸੂਚੀ ਜਾਰੀ ਕੀਤੀ ਹੈ। ਦੋਨਾਂ ਦੇ ਵਿੱਚ ਇੱਕ ਇਹ ਪ੍ਰਤੀਯੋਗਤਾ ਰਹੇਗੀ ਕਿ ਦੋਨਾਂ ਪਾਰਟੀਆਂ ਦੀ ਜਿਹੜੀ ਹੋਂਦ ਆ, ਦੋਨਾਂ ਚੋਂ ਕਿਹਦੀ ਜ਼ਿਆਦਾ ਮਜ਼ਬੂਤ ਦਰਸਾਈ ਜਾਂਦੀ ਹੈ ਸਿਆਸੀ ਨਕਸ਼ੇ ਤੇ, ਕਿਉਂਕਿ ਇਹਨਾਂ ਤੋਂ ਚਮਤਕਾਰ ਦੀ ਆਸ ਤੇ ਨਹੀਂ ਕੀਤੀ ਜਾ ਸਕਦੀ ਕਿ ਬਹੁਤ ਵੱਡਾ ਉਲਟ ਫੇਰ ਕਰ ਸਕਦੇ ਆ। ਪਰ ਦੋਵਾਂ ਦੇ ਵਿੱਚ ਇੱਕ ਹੋਂਦ ਦੀ ਲੜਾਈ ਜ਼ਰੂਰ ਰਹੇਗੀ ਕਿ ਹਸਤੀ ਕਿਹਦੀ ਮਜ਼ਬੂਤ ਹੈ। ਸੁੱਚਾ ਸਿੰਘ ਛੋਟੇਪੁਰ ਦੇ ਉਸ ਸੰਗਠਨ ਦੀ ਜਿਹਦੀ ਉਮਰ ਹੈ ਜਿਹੜੀ ਬੜੀ ਨਿਆਣੀ ਹੈ, ਜਾਂ ਉਸ ਅਕਾਲੀ ਦਲ ਅੰਮ੍ਰਿਤਸਰ ਦੀ ਜਿਹਦੀ ਉਮਰ ਬਹੁਤ ਪੁਰਾਣੀ ਹੈ। ਦੋਵਾਂ ਦੀ ਹਸਤੀ ਕਿਹਦੀ ਮਜ਼ਬੂਤ ਜ਼ਿਆਦਾ ਹੈ। ਵੈਸੇ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮੌਕੇ ਸਮਝ ਜਾਂਦਾ, ਜਿਹੜੇ ਚੱਕਰ ਝੰਜਟ ਜਿਹੜੇ ਆ ਇਹਨਾਂ ਦੇ ਵਿੱਚ ਨਾ ਪੈਂਦਾ, ਜੀ ਮੇਰੇ ਖਿਆਲ ਦੇ ਨਾਲ ਉਹ ਇੱਥੇ ਜੋ ਸਿਆਸੀ ਤੇ ਰਾਜਸੀ ਸਮਾਜਿਕ ਜੋ ਹਾਲਾਤ ਬਣੇ ਸਨ ਪੰਜਾਬ ਦੇ, ਉਹਨਾਂ ਦੇ ਵਿੱਚੋਂ ਲਾਭ ਕਿਤੇ ਨਾ ਕਿਤੇ, ਖਾਸ ਤੌਰ ਤੇ ਮਾਝਾ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਇਹਨਾਂ ਜ਼ਿਲ੍ਹਿਆਂ ਚੋਂ ਕਿਤੇ ਨਾ ਕਿਤੇ ਲਾਭ ਖੱਟ ਸਕਦਾ ਸੀ। ਪਰ ਉਹ ਉਹਨਾਂ ਨੇ ਮੌਕਾ ਗਵਾ ਦਿੱਤਾ। ਕਦੇ ਉਹਨਾਂ ਤੇ ਦੇਸ਼ ਧਰੋਹ ਦੇ ਕੇਸ ਬਣ ਗਏ ਤਾਂ ਉਧਰ ਫਸ ਗਏ, ਕਦੇ ਸਰਬੱਤ ਖਾਲਸੇ ਦੇ ਉਲਝਾਅ 'ਚ ਉਲਝ ਗਏ, ਕਦੇ ਉਹ ਜਾ ਕੇ ਇਹਨਾਂ ਦੇ ਬੰਦੇ ਜਿਹੜੇ ਬਾਦਲ ਦੀਆਂ ਬੈਠਕਾਂ 'ਚ ਚਾਹ ਵੀ ਪੀ ਆਉਂਦੇ ਸੀ। ਇਹਨਾਂ ਕੰਮਾਂ ਕਰਕੇ ਥੋੜਾ ਜਿਹਾ ਨੁਕਸਾਨ ਉਠਾ ਬੈਠੇ, ਨਹੀਂ ਤੇ ਫਾਇਦਾ ਉਹ ਖੱਟ ਸਕਦੇ ਸੀ। ਜੀ 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 ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਅਰਦਾਸ ਮਾਮਲੇ ਦੇ ਵਿੱਚ ਕਮੇਟੀ ਮੈਂਬਰ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਤੇ ਦਿੱਤਾ ਸਪਸ਼ਟੀਕਰਨ ਸੌਂਪਿਆ। ਹਾਂਜੀ, ਰਾਮਪੁਰਾ ਫੂਲ ਤੋਂ ਮੇਜਰ ਸਿੰਘ ਅੱਜ ਗਏ ਉੱਥੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ। ਉਹਨਾਂ ਨੇ ਆਪਣਾ ਸਪਸ਼ਟੀਕਰਨ ਹੈ ਜਿਹੜਾ ਸੌਂਪਿਆ। ਉੱਥੇ ਗਿਆਨੀ ਗੁਰਬਚਨ ਸਿੰਘ ਤੇ ਮੌਜੂਦ ਨਹੀਂ ਸੀ ਤੇ ਉਹਨਾਂ ਨੇ ਚਿੱਠੀ ਹੈ ਜਿਹੜੀ ਉੱਥੋਂ ਦੇ ਸਕੱਤਰੇਤ ਨੂੰ ਸੌਂਪੀ ਹੈ। ਆਪਣੇ ਉਹਨਾਂ ਨੇ ਲਿਖਿਆ ਸਪਸ਼ਟੀਕਰਨ ਕਹਿ ਲਓ, ਮਾਫੀਨਾਮਾ ਕਹਿ ਲਓ ਕਿ ਭਾਈ ਮੈਂ ਤੇ ਗੁਰੂ ਦਾ ਸਿੱਖ ਹੋਣ ਦੇ ਨਾਤੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੇ ਅੱਜ ਤੱਕ ਮੈਂ ਕਦੇ ਵੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੋਂ ਉਲਟ ਨਾ ਗਿਆ ਤੇ ਨਾ ਹੀ ਮੈਂ ਭਵਿੱਖ 'ਚ ਕਦੇ ਜਾਵਾਂਗਾ। ਉਹ ਕਹਿੰਦਾ ਮੈਂ ਉੱਥੇ ਅਰਦਾਸ ਦੇ ਵਿੱਚ ਸ਼ਾਮਲ ਸਾਂ, ਪਰ ਅਰਦਾਸ ਦੇ ਵਿੱਚ ਮੈਂ ਸ਼ਾਮਲ ਨਹੀਂ ਸਾਂ, ਪਰ ਫਿਰ ਵੀ ਮੈਂ ਗਲਤੀ ਨੂੰ ਮੰਨਦਾ। ਜੇ ਕੋਈ ਸਜ਼ਾ ਮੈਨੂੰ ਦਿੱਤੀ ਜਾਂਦੀ ਤੇ ਮੈਂ ਭੁਗਤਣ ਲਈ ਤਿਆਰ ਹਾਂ। ਸੋ ਅੱਜ ਗਿਆਨੀ ਗੁਰਬਚਨ ਸਿੰਘ ਤੇ ਨਹੀਂ ਸੀ, ਉਹਦਾ ਸਪਸ਼ਟੀਕਰਨ ਹੈ ਜਿਹੜਾ ਉਹ ਪ੍ਰਵਾਨ ਕਰ ਲਿਆ ਗਿਆ। ਹੁਣ ਉਹਦੇ ਤੇ
ਅਮਲ ਹੋਏਗਾ, ਅੱਗੇ ਕੋਈ ਕਾਰਵਾਈ ਜਿਹੜੀ ਹੁੰਦੀ ਭਵਿੱਖ ਦੇ ਵਿੱਚ ਤੈਅ ਕੀਤੀ ਜਾਏਗੀ। ਪਰ ਦੂਜੇ ਪਾਸਿਓਂ ਜੇ ਗੱਲ ਕਰੀਏ ਕਿ ਇਸ ਅਰਦਾਸ ਦੇ ਮਾਮਲੇ ਦੀ, ਤਾਂ ਅੱਜ ਇੱਕ ਹੋਰ ਬੜਾ ਦਿਲਚਸਪ ਪਹਿਲੂ ਹੈ ਜਿਹੜਾ ਸਾਹਮਣੇ ਆਉਂਦਾ ਪਿਆ। ਜਿਸ ਪੁਜਾਰੀ ਨੇ ਅਰਦਾਸ ਕੀਤੀ ਹੈ, ਅਰੂਨ ਬਾਂਸਲ ਉਹਦਾ ਨਾਮ ਹੈ, 65 ਕੁ ਸਾਲ ਉਹਦੀ ਉਮਰ ਆ, ਉਹਨੇ ਇਹ ਗੱਲ ਮੰਨੀ ਹੈ ਕਿ ਇਹ ਜਿਹੜੀ ਅਰਦਾਸ ਆ ਇਹ ਕਿਸੇ ਇਤਿਹਾਸਿਕ ਕ੍ਰਿਤ ਜਾਂ ਜਿਹੜੀ ਇਹਨਾਂ ਦੀ ਸਨਾਤਨ ਧਰਮ ਦੀ ਕੋਈ ਪ੍ਰਵਾਨਿਤ ਪੁਸਤਕ ਹੈ ਉਹਦੇ 'ਚ ਦਰਜ ਨਹੀਂ ਹੈ। ਇਹ ਜਿਹੜੀ ਸੀਗੀ ਅਰਦਾਸ, ਇਹ ਅਮਰ ਗੰਗਾ ਨਾਮ ਦੀ ਕਿਤਾਬ 'ਚ ਪੰਨਾ ਨੰਬਰ 34 ਤੇ 35 ਤੇ ਆ। ਇਹ ਕਿਤਾਬ ਗੋਪਾਲ ਮੰਡਲੀ ਰਾਮਪੁਰਾ ਫੂਲ ਨੇ ਮੋਤੀ ਮਹਿਲ ਪ੍ਰਿੰਟਿੰਗ ਪ੍ਰੈਸ ਭੁੱਚੋ ਮੰਡੀ ਤੋਂ ਸਨ 1993 ਤੇ 1996 'ਚ ਛਪਾਈ ਸੀ, ਜਿਹਦੀਆਂ ਜੀ 500 ਕਾਪੀਆਂ ਉਦੋਂ ਛਪੀਆਂ ਸਨ। ਇਹਦਾ ਮਤਲਬ ਕਿ ਜੋ ਸਿਕੰਦਰ ਸਿੰਘ ਮਲੂਕਾ ਨੇ ਮੁੱਢਲੇ ਤੌਰ ਤੇ ਤਰਕ ਪੇਸ਼ ਕੀਤਾ ਕਿ ਜੀ ਮੈਂ ਤੇ ਪੁਜਾਰੀ ਨੂੰ ਕਿਹਾ ਸੀ, ਪੁੱਛਿਆ ਸੀ, ਉਹ ਕਹਿੰਦਾ ਜੀ ਇਹ ਰਮਾਇਣ 'ਚ ਦਰਜ ਆ ਔਰ ਇਹ ਬੜੇ ਚਿਰ ਤੋਂ ਪੜ੍ਹੀ ਜਾ ਰਹੀ ਅਰਦਾਸ, ਤਾਂ ਉਹ ਸਭ ਕੁਝ ਝੂਠ ਨਿਕਲਿਆ। ਅਰਦਾਸ ਕਰਨ ਵਾਲੇ ਨੇ ਇਹ ਵੀ ਆਖਿਆ ਕਿ ਜਿਹੜੇ ਉੱਥੇ ਸਿਕੰਦਰ ਸਿੰਘ ਮਲੂਕਾ ਸਨ, ਉਹਨਾਂ ਨੇ ਮਲੂਕ ਬਣ ਕੇ ਸਿਰਫ ਅਰਦਾਸ ਸੁਣੀ ਹੈ, ਕੋਈ ਵਿਰੋਧ ਨਹੀਂ ਕੀਤਾ। ਤੇ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਜਿਹੜੀ ਸਿਕੰਦਰ ਸਿੰਘ ਮਲੂਕੇ ਦੀ ਮਾਫੀ ਹੈ ਉਹ ਕਿੱਥੇ ਕੁ ਠਹਿਰਦੀ ਹੈ। ਜੀ ਜੀ ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਪੰਜਾਬ ਦੀ ਇੱਕ ਧਰਮਸ਼ਾਲਾ 'ਚ ਦਰਜਨਾਂ ਗਾਵਾਂ ਮਰੀਆਂ, ਹਾਲੇ ਤੱਕ ਕੋਈ ਨਹੀਂ ਬੋੜਿਆ। ਜਿਹੜੇ ਗਊ ਪ੍ਰੇਮੀ ਪਹਿਲਾਂ ਭੱਜੇ ਹੀ ਫਿਰਦੇ ਸੀ। ਦੇਖ ਲਓ, ਜੇ ਕੋਈ ਕਿਸਾਨ ਆਪਣੇ ਖੇਤ 'ਚੋਂ ਬਾਹਰ ਕੱਢਦਾ ਗਊ ਨੂੰ, ਕਿਤੇ ਮਾੜੀ ਮੋਟੀ ਕੋਈ ਸੱਟ ਫੇਟ ਮਾਰ ਲੈਂਦਾ ਤੇ ਉਹਦੇ ਘਰ ਦਾ ਤਮਾਸ਼ਾ ਬਣ ਜਾਂਦਾ, ਕੇਸ ਮੁਕੱਦਮਾ ਜਿਹੜਾ ਉਹ ਅੱਡ ਹੋ ਜਾਂਦਾ। ਪਰ ਇੱਕ ਗਊਸ਼ਾਲਾ ਦੇ ਵਿੱਚ ਇੰਨੀਆਂ ਗਾਵਾਂ ਮਰ ਜਾਂਦੀਆਂ, 30 ਤੋਂ 35 ਗਾਵਾਂ ਜਿਹੜੀਆਂ ਮਰ ਚੁੱਕੀਆਂ ਹੁਣ ਤੱਕ। ਇਹ ਦੁੱਬਲੀ ਪਿੰਡ ਆ, ਤਰਨ ਤਾਰਨ ਜ਼ਿਲ੍ਹੇ ਦਾ, ਪੱਟੀ ਦੇ ਲਾਗੇ ਪਿੰਡ ਆ। ਉੱਥੇ 12 ਕੁ ਕਿੱਲਿਆਂ ਦੇ ਵਿੱਚ ਇੱਕ ਗਊਸ਼ਾਲਾ ਦਾ ਨਿਰਮਾਣ ਹੋਇਆ, ਜਿਹਦੀ ਲਾਗਤ ਹੈ 90,35,000। ਇਹਦੇ 'ਚ 370 ਗਾਵਾਂ ਹੈ, ਜਿਹਦੇ 'ਚੋਂ ਆ ਥੋੜ੍ਹੇ ਦਿਨਾਂ ਦੇ ਵਿੱਚ 30 ਤੋਂ 35 ਗਾਵਾਂ ਮਰ ਗਈਆਂ। ਤੇ ਕਮਾਲ ਦੀ ਗੱਲ ਆ ਕਿ ਉੱਥੇ ਕੋਈ ਬੌੜੇ ਨਹੀਂ। ਉੱਥੋਂ ਦੇ ਜਿਹੜੇ ਨੇੜੇ ਦੇ ਲੋਕ ਆ, ਇਲਾਕੇ ਦੇ ਲੋਕ ਦੱਸਦੇ ਆ ਕਿ ਗਾਵਾਂ ਭੁੱਖ ਨਾਲ ਵਿਲਕ ਵਿਲਕ ਕੇ ਮਰ ਰਹੀਆਂ। ਇੱਥੋਂ ਤੱਕ ਕਿ ਨੇੜੇ ਹੱਡਾ ਰੋੜੀ ਆ, ਜਿਹੜੇ ਛੋਟੇ ਬੱਚੇ ਆ, ਵੱਛੇ ਆ, ਵੱਛੀਆਂ, ਉਹਨਾਂ ਨੂੰ ਉਹ ਨੋਚ ਨੋਚ ਕੇ ਖਾਧੀ ਜਾਂਦੇ ਆ। ਤੇ ਜਿਹੜੇ ਇਸ ਗਊਸ਼ਾਲਾ ਦੇ ਸੰਚਾਲਕ ਆ, ਉਹ ਆਪਣੀ ਗਾਂ ਦਾ, ਮਾਂ ਦਾ ਚਾਰਾ ਵੀ ਖਾਧੀ ਜਾਂਦੇ ਆ। ਇਹੋ ਜਿਹਾ ਦੋਸ਼ ਲੱਗੀ ਜਾਂਦਾ। ਸੋ ਉਹ ਕਹਿੰਦੇ ਕਿ ਜਿਹੜੇ ਇੱਥੋਂ ਦੇ ਡਾਕਟਰ ਆ, ਉਹਨਾਂ ਵਿਚਾਰਿਆਂ ਕੋਲ ਦਵਾਈ ਹੋਈ ਮਸਰ ਨਹੀਂ ਹੈ, ਉਹਨਾਂ ਦੇ ਕੋਲ ਦਵਾਈ ਉਪਲਬਧ ਨਹੀਂ। ਉਹ ਇਹਨਾਂ ਤੋਂ ਇਲਾਜ ਕਰਨ ਦਾ ਵੀ ਜਿਹੜਾ ਉਹ ਤਰੱਦਦ ਨਹੀਂ ਕਰ ਪਾ ਰਹੇ। ਸੋ ਇਹ ਬਹੁਤ ਹੀ ਮੇਰੇ ਖਿਆਲ ਦੇ ਨਾਲ ਦੁਖਾਂਤ ਵੱਡਾ ਹੈ ਕਿ ਜਿਸ ਸੂਬੇ ਦੇ ਵਿੱਚ ਗਊ ਸੈਸ ਲੱਗਾ ਹੋਵੇ, ਜਿਸ ਸੂਬੇ ਦੇ ਵਿੱਚ ਗਊ ਕਮਿਸ਼ਨ ਬਣਿਆ ਹੋਵੇ, ਉਸ ਸੂਬੇ ਦੇ ਵਿੱਚ ਗਊ ਮਾਤਾ ਜਿਹੜੀ ਉਹ ਇੰਨੀ ਬੇਦਰਦੀ ਨਾਲ, ਬੇਕਿਰਕੀ ਦੇ ਨਾਲ ਮੌਤ ਦਾ ਸ਼ਿਕਾਰ ਹੋਵੇ। ਤੇ ਮੇਰੇ ਖਿਆਲ ਦੇ ਨਾਲ ਲਾਹਨਤ ਹੈ ਇਹਨਾਂ ਲਾਹਨਤੀਆਂ ਤੇ, ਕਿਉਂਕਿ ਇਹ ਕੋਈ ਕਮਿਸ਼ਨ ਦਾ ਚੇਅਰਮੈਨ ਹੈ ਜਿਹੜਾ ਕਹਿੰਦਾ ਕਿ 25,000 ਮੇਰੀ ਤਨਖਾਹ ਨੂੰ ਡਬਲ ਕਰੋ, 50,000 ਕਰੋ, ਗੱਡੀ ਤੇ ਘੁੱਗੂ ਵੀ ਲਾਓ ਮੇਰੀ ਤੇ। ਜੇ ਤੁਸੀਂ ਕਰਨਾ ਹੀ ਕੁਛ ਨਹੀਂ ਤੇ ਫਿਰ ਤੁਹਾਨੂੰ ਇਹ ਭੱਤੇ ਤੇ ਤੁਹਾਨੂੰ ਇਹ ਸੈਸ ਹੈ ਜਿਹੜੇ ਉਹ ਜਨਤਾ ਦੀ ਜੇਬ 'ਚ ਕਿਉਂ ਦੇਵੇ। ਦੇਖੋ, ਗਊ ਦੇ ਵਿੱਚ ਕਿਸੇ ਦੀ ਆਸਥਾ ਹੋਵੇ ਜਾਂ ਨਾ ਹੋਵੇ, ਉਹ ਬੇਜ਼ਬਾਨ ਜਾਨਵਰ ਤੇ ਹੈ। ਜਿਸ ਤਰੀਕੇ ਦੇ ਨਾਲ ਮਰਨ ਡਿਆ, ਭੁੱਖਮਰੀ ਦੇ ਨਾਲ, ਬਿਮਾਰੀ ਦੇ ਨਾਲ, ਠੰਡ ਦੇ ਨਾਲ, ਉਹ ਜਾ ਕੇ ਉਹਨਾਂ ਨੂੰ ਸਾਂਭਣ ਤੇ ਸਹੀ। ਜੇ 90 ਲੱਖ ਰੁਪਈਆ ਜਨਤਾ ਦੀ ਖਜ਼ਾਨੇ 'ਚੋਂ ਲੱਗਾ, ਉਹਦਾ ਹਿਸਾਬ ਕਿਤਾਬ ਤੇ ਹੋਵੇ। ਕੋਈ 90 ਲੱਖ ਲੱਗਾ ਵੀ ਹੈ ਜਾਂ ਜਾ ਕੇ ਕਿਸੇ ਹੋਰ ਪਾਸੇ ਲੱਗ ਗਿਆ। ਸੋ ਇਹ ਸਾਰੀਆਂ ਜਿਹੜੀਆਂ ਗਊਸ਼ਾਲਾਵਾਂ ਬੜੀਆਂ, ਇਹਨਾਂ ਦੀ ਪੜਤਾਲ ਹੋਣੀ ਚਾਹੀਦੀ ਹੈ। ਕਿਉਂਕਿ ਹੋ ਇੱਥੇ ਇਹ ਰਿਹਾ ਹੈ ਕਿ ਜਿਹੜੀਆਂ ਤੇ ਸੱਜਰ ਗਊਆਂ ਹੁੰਦੀਆਂ ਜੋ ਫਾਇਦਾ ਦਿੰਦੀਆਂ, ਉਹਨਾਂ ਦੀ ਤੇ ਦੇਖਭਾਲ ਬਹੁਤ ਸ਼ਿੱਦਤ ਨਾਲ ਕੀਤੀ ਜਾਂਦੀ ਹੈ, ਕਿਉਂਕਿ ਉਹਨਾਂ ਦਾ ਦੁੱਧ ਵੀ ਵੇਚਣਾ ਹੁੰਦਾ। ਤੇ ਜਿਹੜੀਆਂ ਗਾਵਾਂ ਫੰਡਰ ਹੁੰਦੀਆਂ ਜਾਂ ਬੁੱਢੀਆਂ ਹੁੰਦੀਆਂ ਜਾਂ ਬਿਮਾਰ ਹੁੰਦੀਆਂ, ਉਹਨਾਂ ਨੂੰ ਫਿਰ ਮੌਤ ਦੇ ਹਵਾਲੇ ਕਰ ਦਿੱਤਾ ਜਾਂਦਾ, ਉਹਨਾਂ ਨੂੰ ਖੁੱਲੇ ਅਸਮਾਨ ਦੀ ਛੱਤ ਹੇਠ ਛੱਡ ਦਿੱਤਾ ਜਾਂਦਾ। ਇਹੋ ਜਿਹੇ ਗਊਸ਼ਾਲਾ ਦੇ ਸੰਚਾਲਕਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ। ਜੇ ਸੱਟ ਫੇਟ ਮਾਰਨ ਵਾਲੇ ਜਾਂ ਗਊ ਹੱਤਿਆ ਕਰਨ ਵਾਲੇ ਦੇ ਖਿਲਾਫ ਮੁਕੱਦਮਾ ਦਰਜ ਹੋ ਸਕਦਾ ਹੈ, ਤੇ ਜਿਹੜੇ ਗਊ ਦੇ ਨਾਂ ਤੇ ਆਪਣੀਆਂ ਜੇਬਾਂ ਭਰਦੇ ਪਏ ਆ, ਉਹਨਾਂ ਤੇ ਵੀ ਮੁਕੱਦਮੇ ਦਰਜ ਹੋਣੇ ਚਾਹੀਦੇ ਆ। ਜੀ ਜੀ ਅਤੇ ਅਗਲੀ ਆਪਾਂ ਗੱਲ ਕਰੀਏ ਵੀ ਦੇਸ਼ ਵਿੱਚ ਕਹਿੰਦੇ ਜੀ ਪਹਿਲੀ ਵਾਰ ਸੂਬੇ ਦੀਆਂ ਚੋਣਾਂ ਦੇ ਦੌਰਾਨ ਜਿਹੜੇ ਜੀ ਨਿਯੁਕਤ ਹੋਣਗੇ ਨਾਰਕੋਟਿਕਸ ਦੇ ਅਧਿਕਾਰੀ। ਇਹ ਵੀ ਬਦਨਾਮੀ ਦਾ ਮੀਲ ਪੱਥਰ ਸੀਗਾ ਜਿਹੜਾ ਉਹ ਸਾਡੇ ਮੱਥੇ ਤੇ ਗੱਡਿਆ ਜਾਣਾ ਸੀ। ਪੰਜਾਬ ਹੀ ਆ ਉਹ ਸੂਬਾ ਜਿਹੜਾ ਦੇਸ਼ ਦਾ ਪਲੇਠਾ ਸੂਬਾ ਬਣਿਆ, ਜਿਹਦੇ 'ਚ ਨਾਰਕੋਟਿਕ ਸੈੱਲ ਦੇ ਅਧਿਕਾਰੀ ਹੈ ਜਿਹੜੇ ਚੋਣਾਂ 'ਚ ਉਹ ਨਿਗਰਾਨੀ ਕਰਨਗੇ। ਇਹ 43 ਨਿਗਰਾਨ ਅਫਸਰ ਹੈ ਜਿਹੜੇ ਲਾਏ ਗਏ ਆ। ਲਾਉਣ ਦਾ ਮੰਤਵ ਇਹੋ ਹੀ ਆ
ਕਿ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਉਹ ਚੋਣਾਂ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਸਮਗਲ ਹੁੰਦਾ ਹੈ, ਖਪਤ ਹੁੰਦਾ ਹੈ। ਉਸ ਸਮਗਲਿੰਗ ਤੇ ਖਪਤਵਾਰੀ ਨੂੰ ਰੋਕਣ ਲਈ ਇਹ 43 ਅਬਜ਼ਰਵਰ ਕਹਿ ਲਓ, ਨਿਗਰਾਨ ਕਹਿ ਲਓ, ਨਾਰਕੋਟੈਕਸ ਸੈੱਲ ਦੇ ਅਧਿਕਾਰੀ ਕਹਿ ਲਓ, ਇਹ ਤੈਨਾਤ ਰਹਿਣਗੇ ਤੇ ਪੂਰੇ ਸੂਬੇ ਦੇ ਵਿੱਚ, ਸਮੁੱਚੇ ਸੂਬੇ ਦੇ ਵਿੱਚ ਇਹ ਨਿਗਰਾਨੀ ਕਰਨਗੇ। ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਇਹਨਾਂ ਨਿਯੁਕਤੀਆਂ ਤੋਂ ਬਾਅਦ ਕੀ ਨਸ਼ਾ ਜਿਹੜਾ ਰੁਕ ਜਾਵੇਗਾ, ਕਿ ਨਸ਼ਾ ਜਿਹੜਾ ਉਹ ਵੋਟ ਦੀ ਖਰੀਦ ਫਰੋਖਤ ਨਹੀਂ ਕਰੇਗਾ। ਦਿਲਚਸਪ ਰਹੇਗਾ। ਪਰ ਇਹ ਥੱਪੜ ਹੈ ਉਹਨਾਂ ਲੋਕਾਂ ਦੀ ਸੱਜੀ ਗੱਲ ਤੇ ਜਿਹੜੇ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਤੇ ਨਸ਼ਾ ਹੀ ਹੈ ਨਹੀਂ, ਪੰਜਾਬ ਨੂੰ ਲੋਕ ਬਦਨਾਮ ਕਰਦੇ ਆ। ਉੱਤੇ ਇਹਨਾਂ ਦੀ ਸਰਕਾਰ ਆ, ਇਹਨਾਂ ਦੀ ਸਰਕਾਰ ਦਾ ਚੋਣ ਕਮਿਸ਼ਨ ਆ, ਉਹ ਲਿਖ ਕੇ ਦਿੰਦਾ ਕੇਂਦਰ ਨੂੰ ਕਿ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਵੋਟਾਂ ਦੇ ਵਿੱਚ ਵੱਡੇ ਪੱਧਰ ਤੇ ਵਰਤਾਇਆ ਜਾਂਦਾ। ਸਾਨੂੰ ਅਬਜ਼ਰਵਰ ਦਿਓ ਤੇ ਮੇਰੇ ਖਿਆਲ ਦੇ ਨਾਲ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ। ਤੇ ਆ ਜਿਹੜੇ ਭਾਜਪਾ ਵਾਲੇ ਜਿਹੜੇ ਕੱਲ੍ਹ ਹੀ ਆਖਣ ਡਏ ਸੀ ਇੱਥੇ ਨਸ਼ਾ ਹੈ ਹੀ ਨਹੀਂ, ਇਹਦੇ ਬਦਨਾਮ ਕਰਦੇ ਆ, ਇਹ ਤੇ ਆਪ ATPM ਖੋਲ ਲੈਂਦੇ ਆ, ਕਦੇ ਕੈਪਟਨ ਨਾਂ ਲੈਂਦੇ ਸਨ, ਕਦੇ ਭਗਵੰਤ ਮਾਨ ਦਾ ਨਾਂ ਲੈਂਦੇ ਸਨ। ਹੁਣ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਖਿਲਾਰ ਕੇ ਲੋਕਾਂ ਦੀ ਕਚਹਿਰੀ ਵਿੱਚ ਪੁੱਛਣਾ ਚਾਹੀਦਾ ਕਿ ਜੇ ਨਸ਼ਾ ਹੀ ਹੈ ਨਹੀਂ, ਜੇ ਨਸ਼ੇ ਦੇ ਮੁੱਦੇ ਤੇ ਸਿਰਫ ਤੁਹਾਡੇ ਵਿਰੋਧੀ ਸਿਆਸਤ ਹੀ ਕਰਦੇ ਆ ਤੇ ਕੇਂਦਰ ਵਾਲੇ ਕਾਹਦੇ ਲਈ ਭੇਜ ਰਹੇ ਆ? ਇਹ ਕਾਹਦੇ ਲਈ ਇੱਥੇ ਇਹਨਾਂ ਨੇ ਕੋਈ ਅਡੀਟੀਪਾ ਤੇ ਖੇਡਣਾ ਨਹੀਂ, ਇਹਨਾਂ ਨੇ ਆ ਕੇ ਨਸ਼ੇ ਰੋਕਣ ਦਾ ਕੰਮ ਕਰਨਾ ਹੈ। ਜੇ ਨਸ਼ਾ ਹੀ ਹੈ ਨਹੀਂ ਤੇ ਫਿਰ ਇਹ ਕੀ ਕਰਨਾ ਹੁੰਦਾ ਹੈ? ਜੀ 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 ਇਹ ਇਸੇ ਗੱਲ ਦੇ ਉੱਤੇ ਜੇ ਆਪਾਂ ਅਗਲੀ ਗੱਲ ਕਰੀਏ, ਕੇਜਰੀਵਾਲ ਹੋਣਾ ਨੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਆਖਿਆ ਵੀ ਜਿਹੜਾ ਸਾਡਾ CM ਹੋਵੇਗਾ ਉਹ ਸ਼ਰਾਬੀ ਵੀ ਨਹੀਂ ਹੋਵੇਗਾ, ਪਤਨੀ ਦੇ ਪ੍ਰਤੀ ਵਫਾਦਾਰ ਵੀ ਹੋਵੇਗਾ। ਕੈਪਟਨ ਅਮਰਿੰਦਰ ਦੇ ਉੱਤੇ ਤਾਂ ਉਹ ਚੋਟ ਲਾ ਰਹੇ ਸੀ, ਪਰ ਉਹਨਾਂ ਦੇ ਆਪਣੇ ਕਈ ਜਿਹੜੇ ਕਹਿ ਸਕਦੇ ਆ ਬਣਨ ਵਾਲੇ ਜੇ ਵਿਧਾਇਕ ਬਣਦੇ ਨੇ ਉਹਨਾਂ ਦੀ ਛੁੱਟੀ ਹੋ ਗਈ। ਦੇਖੋ, ਅਰਵਿੰਦ ਕੇਜਰੀਵਾਲ ਅੱਜ ਕੱਲ੍ਹ ਕਈ ਪਾਸੇ ਨਿਸ਼ਾਨੇ ਲਾਈ ਜਾਂਦਾ। ਉਹਦਾ ਤੀਰ ਕਿਸੇ ਪਾਸੇ ਹੁੰਦਾ, ਨਿਸ਼ਾਨਾ ਕਿਸੇ ਪਾਸੇ ਹੁੰਦਾ। ਉਹ ਤੇ ਅੱਜ ਇਹ ਵੀ ਕਹਿ ਗਿਆ ਕਿ ਨਵਜੋਤ ਸਿੱਧੂ ਹੈ ਜਿਹੜਾ ਉਹ ਕਾਂਗਰਸ ਦਾ ਇਸ ਕਰਕੇ ਬਣਿਆ ਵਾ ਜਾ ਕੇ ਉਹਨਾਂ ਦਾ ਖਿਡਾਰੀ, ਕਿਉਂਕਿ ਉਹਨੂੰ CM ਦੇ ਅਹੁਦੇ ਦੀ ਪੇਸ਼ਕਸ਼ ਹੋਈ ਹੈ। ਤੇ ਨਾਲ ਅਰਵਿੰਦ ਕੇਜਰੀਵਾਲ ਨੇ ਇਹ ਆਖਿਆ ਕਿ ਮੈਂ ਇਹਨੂੰ ਖੁਦ ਡਿਪਟੀ CM ਦੀ ਜਿਹੜੀ ਪੇਸ਼ਕਸ਼ ਕੀਤੀ ਸੀ। ਹੁਣ ਦੇਖੋ, ਇੱਕ ਪਾਸੇ ਅਰਵਿੰਦ ਕੇਜਰੀਵਾਲ ਕਹਿੰਦਾ ਹੈ ਕਿ ਅਸੀਂ ਸ਼ਰਤ ਆਧਾਰਿਤ ਸ਼ਮੂਲੀਅਤ ਨਹੀਂ ਕਰਵਾਉਂਦੇ ਪਾਰਟੀ 'ਚ, ਦੂਜੇ ਪਾਸੇ ਆਪ ਹੀ ਕਹੀ ਜਾਂਦਾ ਅਸੀਂ ਤੇ ਪੇਸ਼ਕਸ਼ ਕਰੀ ਜਾਂਦੇ ਸੀ। ਸੋ ਇਹਨਾਂ ਦੀ ਕਹਿਣੀ ਤੇ ਕਥਨੀ 'ਚ ਕਦੇ ਕਦੇ ਫਰਕ ਜਾਪਦਾ। ਜੇ ਅਰਵਿੰਦ ਕੇਜਰੀਵਾਲ ਇੱਥੇ ਆਇਆ ਹੈ, ਇਹਨਾਂ ਨੂੰ ਸਾਰਿਆਂ ਨੂੰ ਭੰਬਲ ਭੂਸੇ 'ਚ ਪਾਈ ਬੈਠਾ ਹੈ। ਕੈਪਟਨ ਆਪ ਕਲਪੀ ਜਾਂਦਾ, ਸੁਖਬੀਰ ਸਿੰਘ ਆਪ ਕਲਪੀ ਜਾਂਦਾ। ਜਿੰਨਾ ਇਕੱਠ ਅਰਵਿੰਦ ਕੇਜਰੀਵਾਲ ਨੂੰ ਮਿਲਦਾ ਪਿਆ, ਉਹ ਜੇ ਮੇਰੇ ਖਿਆਲ ਦੇ ਨਾਲ ਇਹਨਾਂ ਗੱਲਾਂ 'ਚ ਉਲਝਣ ਦੀ ਥਾਂ ਤੇ ਉਸ ਇਕੱਠ ਨੂੰ ਦਿਸ਼ਾ ਵਿਖਾਵੇ, ਇਕੱਠ ਨੂੰ ਸੁਨਹਿਰੀ ਭਵਿੱਖ ਜਿਹੜਾ ਮੇਰੇ ਖਿਆਲ ਦੇ ਨਾਲ ਉਹ ਸ਼ੀਸ਼ਾ ਵਿਖਾਵੇ ਤੇ ਉਹ ਬਿਹਤਰ ਹੋਏਗਾ। ਬਨਸਪਤ ਆ ਜਿਹੜੀਆਂ ਗੱਲਾਂ ਕਰਦਾ ਇੱਧਰ ਦੀਆਂ ਉੱਧਰ ਦੀਆਂ, ਇਹ ਨਹੀਂ ਕਰਨੀਆਂ ਚਾਹੀਦੀਆਂ। ਗੱਲ ਉਹ ਕਰੇ ਜਿਹਦੇ ਨਾਲ ਲੋਕਾਂ ਨੂੰ ਯਕੀਨ ਹੋ ਜਾਏ ਕਿ ਵਾਕਿਆ ਹੀ ਇਹ ਸਾਡੀਆਂ ਆਸਾਂ ਨੂੰ ਬੂਰ ਪਾ ਸਕਦੇ ਆ। ਜੀ ਜੀ, ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਵੀ ਤੁਸੀਂ ਇਹਨਾਂ ਮੁੱਖ ਜਿਹੜੀਆਂ ਖਬਰਾਂ ਦੇ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀ ਦਿੱਤੀ ਹੈ। ਅਤੇ ਮਿੰਟੂ ਜੀ, ਆਪਾਂ ਇੱਥੇ ਇੱਕ ਬ੍ਰੇਕ ਲਵਾਂਗੇ ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜਿਹੜੇ ਸਰੋਤੇ ਦੀਆਂ ਕਾਲਸ ਲੈਣੀਆਂ ਉਹ ਆਪਾਂ ਸ਼ੁਰੂ ਕਰਾਂਗੇ। ਇੱਕ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਪ੍ਰੋਗਰਾਮ ਪੰਜਾਬ ਚੋਣ ਦੰਗਲ ਦੇ ਵਿੱਚ ਇੱਦਾਂ ਹੀ ਜੁੜੇ ਰਹਾਂਗੇ। ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ 4082725200 ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਹਾਡਾ ਕੋਈ ਜਿਹੜੀ ਮੌਜੂਦਾ ਜਿਹੜੀ ਪੋਲੀਟੀਕਲ ਜੋ ਚੱਲ ਰਹੇ ਨੇ ਅਫੇਅਰਸ, ਉਸ ਦੇ ਉੱਤੇ ਕੋਈ ਤੁਹਾਡਾ ਸਵਾਲ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋ 408 272 5200 ਦੇ ਉੱਤੇ ਕਾਲ ਕਰਕੇ। ਅਤੇ ਮਿੰਟੂ ਜੀ, ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU 1300 AM Fresno. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ
ਪੰਜਾਬ ਚੋਣ ਨਗਲ 2017 ਤੇ ਅੱਜ ਸ਼ੁੱਕਰਵਾਰ ਦੇ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਆਪਣੇ ਨਾਲ ਜੁੜਦੇ ਨੇ ਮਿੰਟੂ ਗੁਰੂਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਰੋਜ਼ਾਨਾ ਖਬਰ ਤੇ ਨਜ਼ਰ ਪ੍ਰੋਗਰਾਮ ਕਰਦੇ ਹਾਂ ਤੇ ਉਹ ਅੱਜ ਦੇ ਦਿਨ ਤੁਹਾਡੇ ਜਿਹੜੇ ਆ ਜੀ ਸਵਾਲਾਂ ਦੇ ਜਵਾਬ ਦਿੰਦੇ ਆ। ਤੁਹਾਡੇ ਜਿਹੜੇ ਵੀ ਪੋਲੀਟੀਕਲ ਜਿਹੜੇ ਸਿਆਸੀ ਸਵਾਲ ਹੁੰਦੇ ਆ ਪੰਜਾਬ ਦੀ ਸਿਆਸਤ ਨੂੰ ਲੈ ਕੇ ਜਾਂ ਭਾਰਤੀ ਸਿਆਸਤ ਨੂੰ ਲੈ ਕੇ, ਉਹ ਤੁਸੀਂ ਉਹਨਾਂ ਨੂੰ ਹੁਣ ਪੁੱਛ ਸਕਦੇ ਹੋ। ਨੰਬਰ ਕਾਲ ਕਰਨ ਦੇ ਲਈ 408 272 5200 4082725200 ਇਸ ਨੰਬਰ ਦੇ ਉੱਤੇ। ਮਿੰਟੂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫੇਰ। ਜੀ ਸ਼ੁਕਰੀਆ ਜੀ ਰਾਜ ਕਰਨ ਜੀ। ਤੇ ਆਓ ਆਪਾਂ ਆਪਣੇ ਜਿਹੜੇ ਸਰੋਤਿਆਂ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਾਡੇ ਪਹਿਲੇ ਕਾਲਰ ਰਾਜਵਿੰਦਰ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਕਰਨਵੀਰ ਜੀ ਸਤਿ ਸ਼੍ਰੀ ਅਕਾਲ। ਮਿੰਟੂ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਸਾਹਿਬ, ਪਹਿਲਾਂ ਤਾਂ ਆਪਾਂ ਜਦੋਂ ਸੁਣਦੇ ਹਾਂ ਤੁਹਾਨੂੰ ਜੀ ਤੇ ਬੜਾ ਇੱਕ ਬੋਲੀ ਦਾ ਨਿੱਘ ਜਿਹਾ ਮਹਿਸੂਸ ਹੁੰਦਾ ਢੱਡੀ ਲਫਾਜ਼ਾਂ ਤੋਂ, ਤੇ ਉਹਦੇ ਲਈ ਧੰਨਵਾਦ। ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰਦੇ ਆ। ਤੇ ਸਵਾਲ ਮੇਰਾ ਇਹ ਹੈ ਜੀ, ਆਪਣੇ ਸਿਮਰਨਜੀਤ ਮਾਨ ਸਾਹਿਬ ਨੇ ਇੱਕ ਬਿਆਨ, ਉਹਨਾਂ ਦੀ ਇੱਕ ਵੀਡੀਓ ਆਈ ਆ ਵੀ ਟੋਪੀ ਵਾਲਿਆਂ ਨੂੰ ਜਾਂ ਤੁਸੀਂ ਇਹਨਾਂ ਨੂੰ ਵੋਟ ਨਹੀਂ ਪਾਉਣੀ, ਜੇ ਵੋਟ ਪਾਉਣੀ ਹੈ ਤੇ ਪੱਗ ਨੂੰ ਜਾਂ ਤੁਸੀਂ ਆਪਣੀ ਕਿਰਪਾਨ ਦੇ ਉਹਨੇ ਤਰਕ ਦਿੱਤਾ। ਪਰ ਜੇ ਆਪਾਂ ਜਦੋਂ ਇਹਨੀ ਚੋਣਾਂ ਦਾ ਬਾਈਕਾਟ ਕੀਤਾ ਸੀ, ਜੇ ਉਦੋਂ ਦੀ ਆਪਾਂ ਗੱਲ ਕਰੀਏ, ਇਹਨਾਂ ਨੇ ਥਾਲੀ ਦੇ ਵਿੱਚ ਰੱਖ ਕੇ ਚਲੋ ਵੀ ਸੀਟਾਂ ਦਿੱਤੀਆਂ ਸੀ, ਤਾਂ ਮੁੜ ਕੇ ਉਸ ਤੋਂ ਬਾਅਦ ਜੋ ਨੌਜਵਾਨੀ ਦਾ ਘਾਣ ਹੋਇਆ ਤੇ ਉਹਦੇ ਵਿੱਚ ਮੇਰੇ ਦੇਖਣ ਦੇ ਵਿੱਚ, ਮੈਂ ਨਹੀਂ ਕਹਿੰਦਾ ਵੀ ਕੋਈ ਮੇਰੇ ਨਾਲ ਸਹਿਮਤ ਹੋਵੇ, ਜ਼ਿੰਮੇਵਾਰੀ ਇਹਨਾਂ ਦੀ ਬਣਦੀ। ਕਿਉਂਕਿ ਜਦੋਂ ਆਪਾਂ ਕਿਸੇ ਨੂੰ ਇੰਨੀ ਬਹੁਮਤ ਦੇ ਨਾਲ ਕੋਈ ਜਿੱਤਦਾ ਤੇ ਫਿਰ ਉਹ ਮਨਮਰਜ਼ੀ ਦਾ ਕਰੂਗਾ। ਆਪੋਜੀਸ਼ਨ ਤਾਂ ਖਤਮ ਹੋ ਗਈ ਸੀ ਹੈ ਨਾ। ਉਸ ਤੋਂ ਬਾਅਦ ਇਹਨਾਂ ਦਾ ਬਿਆਨ ਜਦੋਂ ਗੁਰੂ ਮਹਾਰਾਜ ਦੀ ਬੇਅਦਬੀ ਹੋਈ ਸੀ, ਉਦੋਂ ਆਇਆ ਸੀ ਕਿ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਨਾ ਚਿਰ ਇੱਦਾਂ ਹੀ ਧਰਨੇ ਜਾਂ ਸਾਰਾ ਕੁਛ ਚੱਲੂਗਾ। ਤੇ ਉਹ ਵੀ ਇੱਕ ਬਿਆਨ ਬੜਾ ਸੀਗਾ, ਕਿਉਂਕਿ ਅਦਾਲਤੀ ਪ੍ਰਕਿਰਿਆ ਦੇ ਵਿੱਚੋਂ ਲੰਘਣ ਨੂੰ 6 ਮਹੀਨੇ ਸਾਲ ਤੱਕ ਜਾਂ ਕਈ ਸਾਲ ਤੱਕ ਵੀ ਚਲੋ, ਖਾਸ ਕਰਕੇ ਸਿੱਖਾਂ ਨੂੰ ਤਾਂ ਟਾਈਮ ਲੱਗ ਜਾਂਦਾ। ਤੇ ਉਹਨਾਂ ਚਿਰ ਇਹ ਗੱਲਾਂ ਕਿੱਦਾਂ ਹੋ ਸਕਦੀਆਂ ਸੀ ਹੈ ਨਾ, ਕਿ ਇੱਕ ਭੜਕਾਊ ਜੀ ਗੱਲ ਸੀ। ਤੇ ਉਸ ਤੋਂ ਬਾਅਦ ਹੁਣ ਜਿਹੜਾ ਇਹਨੇ ਹੁਣ ਬਿਆਨ ਦਿੱਤਾ, ਪਰ ਇਹਨਾਂ ਦਾ ਨਾ ਕੋਈ ਏਜੰਡਾ ਆ ਹਜੇ ਤੱਕ, ਨਾ ਕੋਈ ਇਹਨੀ ਆਪਣੀ ਮਿਹਨਤ ਕੀਤੀ ਆ ਇਲਾਕਿਆਂ ਦੇ ਵਿੱਚ ਜਾਣ ਦੇ ਵਿੱਚ। ਤੇ ਕਿਵੇਂ ਲੋਕੀ ਇਹਨਾਂ ਦੀ ਗੱਲ ਨੂੰ ਐਕਸੈਪਟ ਕਿਵੇਂ ਕਰ ਲੈਣਗੇ ਵੀ ਤੁਸੀਂ ਕੋਈ ਮਿਹਨਤ ਨਹੀਂ ਕੀਤੀ, ਕੋਈ ਗੱਲ ਨਹੀਂ। ਇਹ ਬਾਦਲਾਂ ਦੀ ਹੈਲਪ ਕਰ ਰਹੇ ਆ ਜਾਂ ਇਹ ਚਲੋ ਵੀ ਆਮ ਆਦਮੀ ਪਾਰਟੀ ਦੀ ਜੜ੍ਹਾਂ ਤੇ ਦਾਤੀ ਫੇਰ ਰਹੇ ਆ? ਤੇ ਦੂਸਰਾ ਦੱਸਿਓ ਜੀ, ਇੱਕ ਫਲੋਰ ਹਲਕਾ ਪੈਂਦਾ ਸਾਡਾ, ਤੇ ਫਲੋਰ ਦੇ ਵਿੱਚ ਕਿਹਾ ਵੀ ਕੌਣ ਹੈਗਾ ਆਮ ਆਦਮੀ ਪਾਰਟੀ ਦਾ ਤੇ ਕਿੱਦਾਂ ਉਹਨਾਂ ਦੀ ਕੀ ਪੋਜੀਸ਼ਨ ਹੈ ਉੱਥੇ, ਤੇ ਇਹਦੇ ਬਾਰੇ ਥੋੜਾ ਜਿਹਾ ਜ਼ਰੂਰ ਦੱਸਿਓ। ਥੈਂਕ ਯੂ ਜੀ। ਸੁਣ ਲੈਂਦੇ ਹੋ ਭਾਜੀ? ਮੈਂ ਜੀ ਏਜੰਡਾ ਤੇ ਹੈ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ, ਤੁਸੀਂ ਏਜੰਡਾ ਤੇ ਨਾ ਕਹੋ। ਉਹਨਾਂ ਦਾ ਏਜੰਡਾ ਜਿਹੜਾ ਉਹ ਏਜੰਡਾ ਆ ਜਿਹੜਾ ਬਹੁਤੀਆਂ ਸਿਆਸੀ ਧਿਰਾਂ ਦੇ ਫਿੱਟ ਨਹੀਂ ਬਹਿੰਦਾ। ਏਜੰਡਾ ਤੇ ਉਹਨਾਂ ਦਾ ਸਪਸ਼ਟ ਆ, ਏਜੰਡੇ ਕਰਕੇ ਤੇ ਉਹ ਇੱਥੋਂ ਤੱਕ ਪਹੁੰਚੇ ਆ। ਬਾਕੀ ਜਿਹੜੀ ਬਾਈਕਾਟ ਵਾਲੀ ਗੱਲ ਆ, ਤੁਸੀਂ ਉਹ ਇਹ ਆਪ ਵੀ ਮੰਨਦੇ ਆ, ਭਾਵੇਂ ਸਿੱਧੇ ਮੰਨਣ ਭਾਵੇਂ ਅਸਿੱਧੇ ਮੰਨਣ, ਕਿ ਉਦੋਂ ਇਹਨਾਂ ਨੇ ਗਲਤੀ ਕੀਤੀ ਆ। ਜਿਹੜੀ ਗੱਲ ਤੁਸੀਂ ਕਹੀ ਆ ਬਿਆਨ ਤੇ ਮੈਂ ਤੁਹਾਨੂੰ ਇਹੋ ਜਿਹੇ 50 ਦੱਸ ਦਿੰਦਾ ਸਿਮਰਨਜੀਤ ਸਿੰਘ ਮਾਨ ਦੇ। ਸਿਮਰਨਜੀਤ ਸਿੰਘ ਮਾਨ ਨੇ ਤੇ ਸਰਬੱਤ ਖਾਲਸਾ ਤੋਂ ਪਹਿਲਾਂ ਆਖਿਆ ਸੀ ਕਿ ਜੇ ਸਾਰੇ ਆਉਣ ਤੇ ਮੈਂ ਤੇ ਜੋੜੇ ਘਰ ਦੇ ਵਿੱਚ ਬਹਿ ਕੇ ਜੋੜੇ ਵੀ ਸਾਫ਼ ਕਰੂੰਗਾ। ਸਟੇਜ ਤੇ ਜਾਂਦਾ ਹੀ ਨਹੀਂ, ਸਟੇਜ ਤੇ ਗਏ ਵੀ, ਸਾਰਾ ਕੁਛ ਹੋਇਆ ਵੀ, ਔਰ ਬਾਅਦ ਦੇ ਵਿੱਚ ਜੋ ਹੋਇਆ ਤੁਹਾਨੂੰ ਪਤਾ ਹੀ ਹੈ। ਇਹਨੇ ਤੇ ਇਹ ਵੀ ਆਖਿਆ ਸੀ ਹੁਣ ਪਿੱਛੇ ਜੇ ਮਾਨ ਸਾਹਿਬ ਨੇ ਕਿ ਜੇ ਸਾਨੂੰ ਸਰਬੱਤ ਖਾਲਸਾ ਨਾ ਕਰਨ ਦਿੱਤਾ ਗਿਆ, ਅਸੀਂ ਪਾਕਿਸਤਾਨ ਨੂੰ ਚਲੇ ਜਾਵਾਂਗੇ, ਅਸੀਂ ਉੱਥੋਂ ਦੀ ਨਾਗਰਿਕਤਾ ਮੰਗਾਂਗੇ, ਜਾਂ ਅਸੀਂ ਟੈਂਕੀਆਂ ਤੇ ਚੜ੍ਹ ਜਾਵਾਂਗੇ, ਜਾਂ ਅਸੀਂ ਖੁਦ ਨੂੰ ਅੱਗ ਲਾ ਲਵਾਂਗੇ। ਬਿਆਨਾਂ ਦੀ ਚਲੋ ਛੱਡੋ, ਪਰ ਜੇ ਤੁਸੀਂ ਗੱਲ ਕਰਦੇ ਹੋ ਨਾ ਜਿਹੜੀ ਕਿ ਇਹ ਗਏ ਨਹੀਂ ਇਲਾਕਿਆਂ ਦੇ ਵਿੱਚ, ਜਾਂ ਇਹਨਾਂ ਨੇ ਇਸ ਤਰ੍ਹਾਂ ਦਾ ਕੋਈ ਵੀ ਉਸਾਰੂ ਰੋਲ ਅਦਾ ਨਹੀਂ ਕੀਤਾ ਜਿਹਦੇ ਕਰਕੇ ਲੋਕ ਹੈ ਜਿਹੜੇ ਇਹਨਾਂ ਵੱਲ ਉਲਾਰ ਰੱਖਣ, ਉਸ ਗੱਲ ਨਾਲ ਮੈਂ ਕੁਛ ਹੱਦ ਤੱਕ ਸਹਿਮਤ ਹਾਂ। ਇਹਨਾਂ ਦੇ ਕੋਲ ਮੌਕਾ ਜ਼ਬਰਦਸਤ ਸੀਗਾ ਇਸ ਵਾਰੀ, ਜਿਵੇਂ ਬਰਗਾੜੀ ਤੋਂ ਬਾਅਦ ਹਾਲਾਤ ਬਣੇ, ਜਿਸ ਤਰ੍ਹਾਂ ਬੇਅਦਬੀ ਦਾ ਇੱਕ ਸਿਲਸਿਲਾ ਚੱਲਿਆ, ਬਾਅਦ ਦੇ ਵਿੱਚ ਇੱਕ ਚੇਤਨਾ ਲਹਿਰ ਜਾਂ ਕੋਈ ਲੋਕ ਪੱਖੀ ਲਹਿਰ ਹੈ ਜਿਹੜੀ ਉਹ ਉਸਾਰ ਸਕਦੇ ਸਨ। ਜੇ ਕਰਨੀ ਇਹਨਾਂ ਨੇ ਰਾਜਨੀਤੀ ਸੀ ਕਿ ਰਾਜਨੀਤੀ ਦੇ ਵਿੱਚ ਅਸੀਂ ਗਾਂ ਅੱਗੇ ਕੋਈ ਆਪਣੀ ਹੋਂਦ ਦਰਸਾਉਣੀ ਹੈ, ਪਰ ਮੇਰੇ ਖਿਆਲ ਦੇ ਨਾਲ ਇੱਕ ਤੇ ਇਹਨਾਂ ਨੂੰ ਮੌਕਾ ਬੜਾ ਥੋੜ੍ਹਾ ਮਿਲਿਆ। ਉਸ ਤੋਂ ਬਾਅਦ ਕੇਸ ਕੁਛ ਦਰਜ ਹੋਏ, ਬਾਅਦ ਦੇ ਵਿੱਚ ਜਦੋਂ ਮੌਕਾ ਮਿਲਿਆ ਵੀ ਤੇ ਉਦੋਂ ਇਹਨਾਂ ਨੇ ਮੌਕਾ ਜਿਹੜਾ ਉਹ ਇਸ ਕਰਕੇ ਖੁਜਾ ਦਿੱਤਾ ਕਿਉਂਕਿ ਇਹਨਾਂ ਦੇ ਵਿੱਚ ਜਿਹੜੇ ਉੱਤੋਂ ਬੰਦੇ ਲੱਗਦੇ ਆ ਕਿ ਇਕੱਠੇ ਤੁਰੇ ਫਿਰਦੇ ਆ, ਉਹ ਵੀ ਅੰਦਰ ਖਾਤੇ ਆ ਜਿਹੜੇ ਉਹਨਾਂ ਦੇ ਮੂੰਹ ਕਿਸੇ ਪਾਸੇ ਹੁੰਦੇ, ਪਿੱਠਾਂ ਕਿਸੇ ਪਾਸੇ ਜੁੜੀਆਂ ਹੁੰਦੀਆਂ। ਸੋ ਆਪਸ ਦੇ ਵਿੱਚ ਵੀ ਇਹ ਉੱਤੋਂ ਤੋਂ ਭਾਵੇਂ ਏਕਤਾ ਦਿਖਾਉਂਦੇ ਆ, ਅੰਦਰੋਂ ਖਾਤੇ ਇਹਨਾਂ ਦੇ ਵੀ ਕੁਛ ਬੰਦੇ ਆ ਜਿਹੜੇ ਇੱਕ ਜਣਾ ਉੱਧਰ ਨੂੰ ਖਿੱਚਦਾ, ਇੱਕ ਜਣਾ ਉੱਧਰ ਨੂੰ ਖਿੱਚਦਾ, ਇਸ ਕਰਕੇ ਇਹਨਾਂ ਦੇ ਪੈਰ ਨਹੀਂ ਜੰਮੇ। ਬਾਕੀ ਹੁਣ ਆਉਣ ਵਾਲਾ ਸਮਾਂ ਦੱਸੇਗਾ। ਲੋਕ ਪਿਛਲੇ ਇਤਿਹਾਸ ਕੀਤੀਆਂ ਗਲਤੀਆਂ ਤੇ
ਕਿੰਨਾ ਕੁ ਉਹ ਯਕੀਨ ਕਰਦੇ ਹੋ, ਕਿ ਉਹਨਾਂ ਨੂੰ ਕਿੰਨਾ ਕੁ ਭੁੱਲਦੇ, ਕਿੰਨਾ ਕੁ ਅੱਗੇ ਮੌਕਾ ਦਿੰਦੇ ਆ, ਸਮਾਂ ਦੱਸੇਗਾ। ਬਾਕੀ ਜਿਹੜੀ ਤੁਸੀਂ ਫਲੋਰ ਦੀ ਗੱਲ ਕੀਤੀ ਹੈ, ਮੈਨੂੰ ਉਸ ਹਲਕੇ ਦਾ ਨਹੀਂ ਪਤਾ, ਮੈਂ ਜਾਣਕਾਰੀ ਨਹੀਂ ਰੱਖਦਾ ਕਿ ਉੱਥੋਂ ਕੌਣ ਚੋਣ ਲੜਦਾ ਪਿਆ, ਪਰ ਮੈਨੂੰ ਇੰਨਾ ਪਤਾ ਕਿ ਸਰਵਣ ਸਿੰਘ ਫਲੋਰ ਉੱਥੋਂ ਹੁਣ ਕਾਂਗਰਸ ਵੱਲੋਂ ਕੋਸ਼ਿਸ਼ ਕਰਦਾ ਪਿਆ, ਕਿਉਂਕਿ ਕਰਤਾਰਪੁਰ ਤੋਂ ਉਮੀਦਵਾਰ ਸੀਗਾ, ਦਾਅਵੇਦਾਰ ਸੀਗਾ ਉਮੀਦਵਾਰੀ ਦਾ, ਪਰ ਉੱਥੋਂ ਟਿਕਟ ਹੈ ਜਿਹੜੀ ਉਹ ਚੌਧਰੀ ਸੰਤੋਖ ਸਿੰਘ ਦੇ ਮੁੰਡੇ ਨੂੰ ਸ਼ਾਇਦ ਮਿਲ ਗਈ ਹੈ। ਮੈਂ ਜ਼ਰੂਰ ਪਤਾ ਕਰਾਂਗਾ ਕਿ ਫਲੋਰ ਦੇ ਵਿੱਚ ਸਿਆਸੀ ਸਮੀਕਰਨ ਕਿਹੋ ਜਿਹਾ। ਅਗਲੇ ਹਫਤੇ ਜਦੋਂ ਮੈਂ ਤੁਹਾਡੇ ਰੂਬਰੂ ਹੋਵਾਂਗਾ, ਤੇ ਸਾਰੇ ਜਿੰਨਾ ਵੀ ਉੱਥੋਂ ਦਾ ਕੋਈ ਰਾਜਸੀ ਜੋੜ ਤੋੜਿਆ, ਜਿੰਨਾ ਕੋ ਆਪਣੀ ਤੁੱਛ ਬੁੱਧੀ ਅਨੁਸਾਰ ਮੈਂ ਉਹਦਾ ਅੰਕਲਨ ਕਰ ਸਕਿਆ ਹੋਇਆ, ਤਾਂ ਉਹ ਜ਼ਰੂਰ ਪੜਚੋਲ ਅੰਕਲਨ ਤੁਹਾਡੇ ਸਾਹਮਣੇ ਰੱਖ ਦਿਆਂਗਾ ਜੀ। ਤੇ ਬਾਕੀ ਦੱਸ ਜਾਈਏ ਵੀ ਆਮ ਆਦਮੀ ਪਾਰਟੀ ਵੱਲੋਂ ਉੱਥੋਂ ਜਿਹੜੇ ਆ ਕੰਡਿਆਣਾ ਜੀ ਜਿਹੜੇ ਆ ਉਹ ਉਹਨਾਂ ਨੂੰ ਜਿਹੜੀ ਆ ਕੈਂਡੀਡੇਸੀ ਜਿਹੜੀ ਆ ਮਿਲੀ ਹੋਈ ਆ। ਅਗਲੇ ਕਾਲਰ ਪ੍ਰਗਟ ਸਿੰਘ ਬਲ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਧੰਨਵਾਦ ਹੈ ਜੀ ਮਿੰਟੂ ਜੀ ਦਾ, ਜਿਹੜਾ ਖਰਲ ਪੰਜਾਬੀ ਕੱਢ ਕੇ ਲਿਆਉਂਦੇ ਤੇ ਇੰਨਾ ਵਧੀਆ ਸਾਡੇ ਲੋਕਾਂ ਤੱਕ ਪਹੁੰਚਾਉਂਦੇ ਆ ਜੀ। ਉਹ ਸ਼ਬਦ ਜਿਹੜੇ ਅਸੀਂ ਆਪਣੀ ਸਾਰੀ ਜ਼ਿੰਦਗੀ ਸ਼ਾਇਦ ਨਾ ਸੁਣੇ ਹੋਣ ਜੀ, ਸ਼ੁਕਰੀਆ। ਤੇ ਮੇਰਾ ਸਵਾਲ ਇਹ ਹੈ ਜੀ, ਜਿਸ ਤਰ੍ਹਾਂ ਹੁਣ ਆਮ ਪਾਰਟੀ ਨੇ ਪਹਿਲਾਂ ਵਲੰਟੀਅਰਾਂ ਚੋਂ ਵੋਟਿੰਗ ਕਰਾਈ ਵੀ ਇਹਨਾਂ ਦੇ ਵਿੱਚੋਂ ਹੀ ਕੈਂਡੀਡੇਟ ਅੱਗੇ ਲਿਆ ਕੇ ਜਿਹੜੇ ਜਿੱਤਣਗੇ ਉਹਨਾਂ ਨੂੰ ਟਿਕਟਾਂ ਦੇਵਾਂਗੇ, ਹੁਣ ਬਾਹਰੋਂ ਲਿਆ ਛੱਡੀ ਜਾਂਦੇ ਆ ਜੀ। ਜਿਸ ਤਰ੍ਹਾਂ ਮਜੀਠੇ ਪਹਿਲਾਂ ਉਹਨੂੰ ਛੱਡਤਾ ਸ਼ੇਰਗਿੱਲ ਸਾਹਿਬ ਨੂੰ, ਹੁਣ ਇੱਧਰ ਜਰਨੈਲ ਸਿੰਘ ਨੂੰ ਛੱਡਤਾ। ਚਲੋ ਭਗਵੰਤ ਮਾਨ ਤੇ ਲੋਕ ਲਿਆ ਰਾਉਂਡ ਰਿਹਾ, ਉਹਦੇ ਲੋਕਾਂ 'ਚ ਵਿਚਰਦਾ ਤੇ ਲੋਕਾਂ ਨਾਲ ਜੁੜਿਆ ਹੋਇਆ। ਇਹ ਦੋਨੋਂ ਹੀ ਮੇਰਾ ਖਿਆਲ ਜਿਹੜੇ ਬਾਹਰੋਂ ਲਿਆ ਕੇ ਛੱਡ ਦਿੱਤੇ, ਇਹਨਾਂ ਦਾ ਤੇ ਮੈਨੂੰ ਜਾਪਦਾ ਵੀ ਬਾਦਲਾਂ ਦੇ ਨਾਲ ਜਿੱਤਣ ਦੇ ਨਾ, ਉਹਨਾਂ ਨੂੰ ਜਿਤਾਉਣ ਦਾ ਧਈਆ ਕੀਤਾ ਹੋਇਆ ਆਪ ਵਾਲਿਆਂ। ਜੇ ਇਹਨਾਂ ਕੈਪਟਨ ਅਮਰਿੰਦਰ ਦੇ ਸਾਹਮਣੇ ਬੱਕਰੀ ਜੀ ਸੁੱਟਤੀ ਲਿਆ ਕੇ ਵੀ ਤੂੰ ਜਿੱਤ ਜਾ, ਇਹ ਕੀ ਚੱਕਰ ਬਣਾਇਆ ਜੀ? ਇਹ ਪਾਲਿਸੀ ਕੀ ਹੈ ਤੁਹਾਡੇ ਸਮਝ ਮੁਤਾਬਕ? ਸਾਡੀ ਸਮਝ ਤੋਂ ਤੇ ਬਾਹਰ ਹੈ। ਮਿੰਟੂ ਜੀ ਧੰਨਵਾਦ ਤੁਹਾਡਾ ਜੀ। ਥੈਂਕ ਯੂ ਜੀ। ਜੀ ਜੀ, ਪਹਿਲਾਂ ਤੇ ਮੈਂ ਤੁਹਾਡਾ ਵੀ ਧੰਨਵਾਦ ਕਰਾਂਗਾ। ਬੋਲੀ ਤੁਹਾਡੀ ਵੀ ਜਿਹੜੀ ਹੈ ਸ਼ੁੱਧ ਮਾਝੇ ਵਾਲਿਆਂ ਦੀ ਹੈ, ਤੇ ਜਦੋਂ ਮਾਝੇ ਵਾਲਿਆਂ ਨੂੰ ਸੁਣੀਦਾ ਉਦੋਂ ਬੜਾ ਸਕੂਨ ਜਿਹਾ ਮਿਲਦਾ। ਕੇਂਦਰੀ ਪੰਜਾਬੀ ਹੈ ਜਿਹੜੀ ਉਹ ਮਾਝੇ ਵਾਲਿਆਂ ਦੀ ਆ ਜੀ। ਦੂਜੀ ਗੱਲ ਜਿਹੜੀ ਆ ਕਿ ਤੁਸੀਂ ਗੱਲ ਕਹੀ ਜਿਹੜੀ ਬਾਹਰੀ ਉਮੀਦਵਾਰਾਂ ਦੀ, ਦੇਖੋ ਜੇ ਸੰਵਿਧਾਨ ਕਿਸੇ ਨੂੰ ਹੱਕ ਦਿੰਦਾ ਹੈ ਤੇ ਉਸ ਹੱਕ ਨੂੰ ਪਾਰਟੀਆਂ ਵਰਤਦੀਆਂ। ਜੇ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਜਾ ਕੇ ਵਾਰਾਣਸੀ ਦੇ ਵਿੱਚ ਨਰਿੰਦਰ ਮੋਦੀ ਦੇ ਖਿਲਾਫ ਚੋਣ ਲੜ ਸਕਦਾ ਹੈ, ਜੇ ਬੀਬੀ ਸੋਨੀਆ ਗਾਂਧੀ ਦਿੱਲੀ ਤੋਂ ਚੱਲ ਕੇ ਰਾਏਬਰੇਲੀ ਤੇ ਚੋਣ ਲੜ ਸਕਦੀ ਹੈ, ਇੰਦਰਾ ਗਾਂਧੀ ਜਿਹੜੀ ਜਾ ਕੇ ਉਹ ਬਾਹਰ ਚੋਣ ਲੜ ਸਕਦੀ ਹੈ, ਨਰਿੰਦਰ ਮੋਦੀ ਕਿੱਥੋਂ ਚੱਲਿਆ ਗੁਜਰਾਤ ਦੇ ਵਿੱਚ ਜਾ ਕੇ ਵਾਰਾਣਸੀ 'ਚ ਚੋਣ ਲੜ ਸਕਦਾ ਹੈ, ਤੇ ਮੇਰੇ ਖਿਆਲ ਦੇ ਨਾਲ ਹਿੰਮਤ ਸ਼ੇਰਗਿੱਲ ਜੇ ਹਿੰਮਤ ਕਰਕੇ ਮੋਹਾਲੀ ਤੋਂ ਮਜੀਠੇ ਚਲਾ ਗਿਆ, ਕੋਈ ਬਹੁਤੀ ਵੱਡੀ ਗੱਲ ਨਹੀਂ। ਜੇ ਮੇਜਰ ਸਿਉਂ ਪੌਣੇ ਕੋ 300 ਕਿਲੋਮੀਟਰ ਦੂਰ ਆ ਕੇ ਲੰਬੀ ਦੇ ਵਿੱਚ ਖੜ ਗਿਆ, ਕੋਈ ਬਹੁਤੀ ਵੱਡੀ ਗੱਲ ਨਹੀਂ, ਕਿਉਂਕਿ ਇਹ ਸੰਵਿਧਾਨ ਇਜਾਜ਼ਤ ਦਿੰਦਾ ਹੈ ਕਿ ਜਿੱਥੋਂ ਤੁਸੀਂ ਚੋਣ ਲੜਦੇ ਉੱਥੇ ਵੋਟ ਬਣਾ ਲਓ ਤੇ ਚੋਣ ਲੜ ਲਓ। ਬਾਕੀ ਪਾਰਟੀ ਦੀ ਆਪਣੀ ਕੋਈ ਅੰਦਰੂਨੀ ਇਸ ਤਰ੍ਹਾਂ ਦੀ ਕੋਈ ਰਣਨੀਤਿਕ ਪੈਂਤੜੇਬਾਜ਼ੀ ਹੋ ਸਕਦੀ ਹੈ, ਕਿੱਥੋਂ ਕਿਹਨੂੰ ਮੈਦਾਨ 'ਚ ਉਤਾਰਨਾ ਹੈ। ਜਿੱਥੋਂ ਤੱਕ ਤੁਸੀਂ ਕੈਪਟਨ ਦੇ ਮੁਕਾਬਲੇ ਦੀ ਗੱਲ ਕੀਤੀ ਹੈ, ਤੇ ਮੇਰੇ ਖਿਆਲ ਦੇ ਨਾਲ ਦੇਖੋ ਕੈਪਟਨ ਅਮਰਿੰਦਰ ਸਿੰਘ ਦੇ ਉੱਥੇ ਮੁਕਾਬਲੇ ਅੱਗੇ ਡਾਕਟਰ ਧਰਮਵੀਰ ਗਾਂਧੀ ਖੜਾ ਸੀ। ਪਹਿਲਾਂ ਉਹਨੂੰ ਵੀ ਇਹੋ ਹੀ ਗੱਲ ਕਹੀ ਗਈ ਸੀ ਕਿ ਡਾਕਟਰ ਧਰਮਵੀਰ ਗਾਂਧੀ ਨੂੰ ਵੀ ਤੇ ਬਲੀ ਦਾ ਬੱਕਰਾ ਬਣਾ ਦਿੱਤਾ, ਪਰ ਡਾਕਟਰ ਧਰਮਵੀਰ ਗਾਂਧੀ ਨੇ ਉੱਥੇ ਕਿਹੋ ਜਿਹਾ ਚੰਨ ਚਾੜਿਆ ਸੀ, ਤੁਹਾਨੂੰ ਸਾਰਿਆਂ ਨੂੰ ਪਤਾ, ਕਿਵੇਂ ਚਮਤਕਾਰੀ ਨਤੀਜਾ ਦਿੱਤਾ ਸੀ। ਸੋ ਇਹ ਨਹੀਂ ਆਪਾਂ ਆਖ ਸਕਦੇ ਕਿ ਇਹ ਉਮੀਦਵਾਰ ਹੈ ਜੀ ਜਿਹੜਾ ਉਹ ਬੁਲਾਣਾ ਬੜਾ ਕਮਜ਼ੋਰ ਹੈ। ਤੁਹਾਨੂੰ ਯਾਦ ਹੋਣਾ ਹੈ ਇੱਕ ਬੀਬੀ ਹੁਣੇ ਆਮ ਆਦਮੀ ਪਾਰਟੀ ਚੋਂ ਕਾਂਗਰਸ ਦੇ ਵਿੱਚ ਦਾਖਲ ਹੋਈ ਹੈ, ਬੀਬੀ ਯਾਮਨੀ ਗੋਮਰ ਉਹਦਾ ਨਾਮ ਹੈ। ਬੀਬੀ ਯਾਮਨੀ ਗੋਮਰ ਨੂੰ 2.5 ਲੱਖ ਦੇ ਕਰੀਬ ਵੋਟ ਪਈ ਹੈ ਲੋਕ ਸਭਾ ਚੋਣ ਦੇ ਵਿੱਚ। ਕੀ ਉਹ ਵੋਟ ਬੀਬੀ ਯਾਮਨੀ ਗੋਮਰ ਨੂੰ ਪਈ ਹੈ? ਨਹੀਂ, ਵੋਟ ਸਾਰੀ ਆਮ ਆਦਮੀ ਪਾਰਟੀ ਨੂੰ ਪਈ ਆ। ਜੇ ਬੀਬੀ ਯਾਮਨੀ ਗੋਮਰ ਆਖੇ ਕਿ ਕਾਂਗਰਸ ਦੇ ਵਿੱਚ ਜਾ ਕੇ ਵੀ 2.5 ਲੱਖ ਵੋਟ ਹੈ ਜਿਹੜੀ ਉਹ ਮੈਂ ਦੁਬਾਰਾ ਲੈ ਲੂੰਗੀ, ਤੇ ਉਹ ਇੱਕ ਸੁਪਨਾ ਹੈ, ਉਹ ਇੱਕ ਕਲਪਨਾ ਹੈ। ਸੋ ਇਹ ਨਹੀਂ ਆਪਾਂ ਕਹਿ ਸਕਦੇ ਕਿ ਉਹ ਬੱਕਰੀ ਬੰਨ੍ਹ ਦਿੱਤੀ ਹੈ। ਕਈ ਵਾਰੀ ਇੱਥੇ ਕੀੜੀ ਵੀ ਹਾਥੀ ਦਾ ਸ਼ਿਕਾਰ ਕਰ ਲੈਂਦੀ ਆ। ਸੋ ਸਿਆਸਤ ਦੇ ਵਿੱਚ ਸਭ ਕੁਝ ਸੰਭਵ ਹੈ। ਜੀ ਜੀ। ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ, ਲਖਵਿੰਦਰ ਸਿੰਘ ਜੀ ਬਠਿੰਡੇ ਤੋਂ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਲਖਵਿੰਦਰ ਜੀ ਸਤਿ ਸ਼੍ਰੀ ਅਕਾਲ। ਲੱਗਦਾ ਜੀ ਹੋਲਡ 'ਤੇ ਪਾ ਕੇ ਭੁੱਲ ਗਏ ਨੇ, ਦੁਬਾਰਾ ਟਰਾਈ ਕਰਾਂਗੇ ਜੀ ਉਹਨਾਂ ਨਾਲ ਗੱਲ ਕਰਨ ਦੀ। ਉਹਨਾਂ ਤੋਂ ਅਗਲੇ ਕਾਲਰ ਅਸ਼ੋਕ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਅਸ਼ੋਕ ਵਰਮਾ ਬੋਲ ਰਹੇ ਲੁਧਿਆਣੇ ਤੋਂ। ਸਤਿ ਸ਼੍ਰੀ ਅਕਾਲ ਜੀ।
ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਕਿ ਸਤਿ ਸ਼੍ਰੀ ਅਕਾਲ ਜੀ। ਸੁਖਬੀਰ ਬਾਦਲ ਆਪਣੀ ਸੀਟ ਦਾ ਐਲਾਨ ਕਿਉਂ ਨਹੀਂ ਕਰ ਰਹੇ? ਪਹਿਲੀ ਗੱਲ ਤੇ ਇਹ ਹੈ। ਦੂਜਾ, ਜਗਮੀਤ ਬਰਾੜ ਆਪਣਾ ਕਦੀ ਅੰਦਰ ਕਦੀ ਬਾਹਰ, ਕਦੀ ਅੰਦਰ ਕਦੀ ਬਾਹਰ, ਹੁਣ ਫਿਰ ਕਹਿੰਦਾ ਮੈਨੂੰ ਕੇਜਰੀਵਾਲ ਸੱਦਾ ਭੇਜੇਗਾ ਤੇ ਮੈਂ ਉੱਥੇ ਚੋਣ ਦੀ ਸਪੋਰਟ ਕਰਾਂਗਾ। ਉਹਨੂੰ ਕੀ ਉਹਨੂੰ ਲੱਭਦਾ ਪਿਆ ਹੈ, ਕੀ ਗੱਲ ਹੈਗੀ ਹੈ? ਤੇ ਦੂਜਾ ਤੀਜਾ, ਆਪਣਾ ਚੋਣ ਜਾਬਤਾ ਕਿਹੜੀ ਦੇਖ ਨੂੰ ਲੱਗ ਰਿਹਾ? ਥੈਂਕ ਯੂ ਜੀ। ਥੈਂਕ ਯੂ ਜੀ। ਜੀ ਜੀ ਪਹਿਲਾ ਸਵਾਲ ਇਹਨਾਂ ਦਾ ਕੀ ਸੀ ਰਾਜਕਰਨਵੀਰ ਜੀ? ਸੁਖਬੀਰ ਬਾਦਲ ਆਪਣੇ ਜਿਹੜੇ ਹਲਕੇ ਦਾ ਐਲਾਨ ਕਿਉਂ ਨਹੀਂ ਕਰ ਰਹੇ? ਹਲਕੇ ਦਾ ਐਲਾਨ ਉਹਨਾਂ ਨੇ ਕਰ ਦਿੱਤਾ ਜੀ। ਤੁਸੀਂ ਕਿਤੇ ਪਹਿਲਾਂ ਕਾਲ ਕੀਤੀ ਹੁੰਦੀ ਪੰਜਾਬੀ ਰੇਡੀਓ ਤੇ ਜੋ ਮੇਰੇ ਖਿਆਲ ਦੇ ਨਾਲ ਪਹਿਲਾਂ ਹੀ ਤੁਹਾਨੂੰ ਖੁਸ਼ਖਬਰੀ ਮਿਲ ਜਾਣੀ ਸੀਗੀ। ਜੀ ਜਲਾਲਾਬਾਦ ਤੋਂ ਚੋਣ ਲੜਨਗੇ। ਹੁਣ ਤੋਂ ਘੰਟਾ ਕੁ ਪਹਿਲਾਂ ਉਹਨਾਂ ਨੇ 2 ਘੰਟੇ ਪਹਿਲਾਂ ਐਲਾਨ ਕਰ ਦਿੱਤਾ ਕਿ ਮੈਂ ਜਲਾਲਾਬਾਦ ਤੋਂ ਚੋਣ ਲੜਾਂਗਾ। ਤੁਸੀਂ ਤਿਆਰ ਹੋ ਜਾਓ ਇਹ ਦਿਲਚਸਪ ਮੁਕਾਬਲਾ ਵੇਖਣ ਲਈ। ਸੁਖਬੀਰ ਸਿੰਘ ਬਾਦਲ ਜਲਾਲਾਬਾਦ ਤੋਂ ਚੋਣ ਲੜੇਗਾ। ਮੈਂ ਬਹੁਤ ਦਿਨਾਂ ਦਾ ਕਹਿਣ ਡਿਆ ਸਾਂ ਸੁਖਬੀਰ ਸਿੰਘ ਬਾਦਲ ਕੋਲ ਬਦਲ ਨਹੀਂ ਬਚਦਾ ਕਿ ਜੇ ਉਹ ਜਲਾਲਾਬਾਦ ਤੋਂ ਜਾਵੇ ਫਿਰ ਤਾਂ ਉਹ ਤੁਹਾਨੂੰ ਪਤਾ ਡੁੱਬਦਾ, ਕਿਉਂਕਿ ਅਕਾਲੀ ਦਲ ਦਾ ਤਾਂ ਫਿਰ ਜਿਹੜਾ ਕਹਿ ਲਈਏ ਕਿ ਉਹ ਜਿਹੜਾ ਜੋਸ਼ ਆ ਸਾਰਾ ਉਹਨਾਂ ਦੇ ਕਾਡਰ ਦਾ ਉਹ ਧਰਤੀ ਤੇ ਆ ਡਿੱਗੇਗਾ ਤੇ ਸਾਡਾ ਤੇ ਜਰਨੈਲ ਹੀ ਭੱਜ ਗਿਆ। ਤੇ ਜੇ ਉਹ ਲੜਦਾ ਹੈ ਤੇ ਤਾਂ ਵੀ ਹਾਲਾਤ ਉਹਦੇ ਅੱਗੇ ਸੁਖਾਲੇ ਨਹੀਂ ਹੋਣਗੇ, ਕਿਉਂਕਿ ਸ਼ੇਰ ਸਿੰਘ ਘੁਬਾਇਆ ਵੀ ਰਾਹ ਰੋਕੇਗਾ ਅੰਦਰ ਖਾਤੇ। ਤੇ ਜਿਹੜਾ ਭਗਵੰਤ ਮਾਨ ਆ ਉਹ ਤੇ ਤੁਹਾਨੂੰ ਪਤਾ ਹੀ, ਉਹ ਤੇ ਨੇਰੀਆਂ ਲਿਆਈ ਫਿਰਦਾ, ਉੱਥੇ ਚੰਗਾ ਰਸ਼ ਹੁੰਦਾ ਉਹਦੀ ਜਿੱਥੇ ਵੀ ਕੋਈ ਸਭਾ ਹੁੰਦੀ ਹੈ। ਸੋ ਉਹ ਦਿਲਚਸਪ ਮੁਕਾਬਲਾ ਵੇਖਣ ਲਈ ਤੁਸੀਂ ਤਿਆਰ ਰਹੋ। ਦੂਜੀ ਗੱਲ ਤੁਸੀਂ ਜਿਹੜੀ ਕਹੀ ਜਗਮੀਤ ਬਰਾੜ ਦੀ, ਤੇ ਜਗਮੀਤ ਬਰਾੜ ਉਹ ਉਹਨਾਂ ਰੂਹਾਂ ਚੋਂ ਜਿਹੜੀਆਂ ਸਿਆਸਤ ਦੇ ਵਿੱਚ ਭਟਕਦੀਆਂ ਫਿਰਦੀਆਂ 3-4 ਰੂਹਾਂ ਨੇ, ਕਦੀ ਇੱਧਰ ਚਲੇ ਗਏ ਕਦੀ ਉੱਧਰ ਚਲੇ ਗਏ। ਤੇ ਇਹ ਇੱਕ ਪਾਸੇ ਤੇ ਕਹਿੰਦਾ ਸੱਦਾ ਦਿੰਦਾ ਮੇਰੇ ਨਾਲ ਸਮਝੌਤਾ ਕਰੋ, ਮੇਰੇ ਨਾਲ ਸਮਝੌਤਾ ਕਰੋ, ਦੂਜੇ ਪਾਸੇ ਤੇ ਉਹਨਾਂ ਦੇ ਜੜ੍ਹਾਂ 'ਚ ਯਾਰੀ ਰੱਖੀ ਬੈਠਾ, ਉਹਨਾਂ ਦੇ ਬੰਦੇ ਪੱਟ ਕੇ ਤ੍ਰਿਣਮੂਲ ਕਾਂਗਰਸ 'ਚ ਲਈ ਜਾਂਦਾ। ਇਹ ਸਮਝੌਤਾ ਨਹੀਂ ਹੋ ਸਕਦਾ। ਇਹ ਤੇ ਜਿਹੜਾ ਸਮਝੌਤਾ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਅਰਵਿੰਦ ਕੇਜਰੀਵਾਲ ਹੋਰਾਂ ਨੇ, ਇਹ ਬਹੁਤ ਹੀ ਵੱਡੀ ਭੁੱਲ ਸੀ। ਪਰ ਫਿਰ ਵੀ ਉਹ ਜਿਵੇਂ ਕਹਿੰਦੇ ਆ ਨਾ ਕਿ ਭਲਾ ਹੋਇਆ ਲੜ ਨੇੜੇ ਟੁੱਟਿਆ, ਜੇ ਉਮਰ ਪਈ ਸੀ ਸਾਰੀ, ਚੰਗਾ ਹੋਇਆ ਲੜ ਨੇੜੇ ਟੁੱਟ ਗਿਆ। ਨਹੀਂ ਤੇ ਜਿਹੜਾ ਅਰਵਿੰਦ ਕੇਜਰੀਵਾਲ ਸੀ ਇਹਨੇ ਤੇ ਅੱਖਾਂ 'ਚ ਘਸੁੰਨ ਦੇ ਕੇ ਰੋਣਾ ਸੀ ਕਿ ਜਗਮੀਤ ਬਰਾੜ ਕੋਈ ਨਾਂ ਦਾ ਸੱਜਣ ਮੈਨੂੰ ਮਿਲਿਆ, ਮਹਾਂਪੁਰਸ਼ ਮੈਨੂੰ ਮਿਲਿਆ। ਜਗਮੀਤ ਬਰਾੜ ਬਾਰੇ ਜਿਹੜੇ ਜਾਣਦੇ ਉਹਨਾਂ ਨੂੰ ਪਤਾ ਹੈ ਕਿ ਇਹ ਦੂਜੀ ਪਾਰਟੀ ਨੂੰ, ਦੂਜੀ ਟੀਮ ਨੂੰ ਗੋਲ ਘੱਟ ਕਰਦਾ, ਆਪਦੀ ਸਾਈਡ ਨੂੰ ਗੋਲ ਜ਼ਿਆਦਾ ਮਾਰ ਜਾਂਦਾ। ਤੀਜੀ ਗੱਲ ਜਿਹੜੀ ਤੁਸੀਂ ਕਹੀ ਆ ਚੋਣ ਜ਼ਾਬਤੇ ਦੀ, ਤੇ ਇਹ ਵੀ ਸੁਲੱਖਣਾ ਦਿਨ ਹੈ ਜਿਹੜਾ ਤੁਸੀਂ ਡੀਕਣ ਡਏ ਹੋ, ਭਾਗਾਂ ਭਰਿਆ ਦਿਨ ਹੈ। ਮੇਰੇ ਖਿਆਲ ਦੇ ਨਾਲ 4 ਜਨਵਰੀ ਨੂੰ ਤੁਹਾਡੇ ਪੰਜਾਬ ਦੇ ਵਿਹੜੇ 'ਚ ਚੜ੍ਹ ਪੈਣਾ ਹੈ, ਕਿਉਂਕਿ 5 ਤਰੀਕ ਨੂੰ ਉਹਨਾਂ ਕਿਹਾ ਕਿ ਪੈਰਾਮਿਲਟਰੀ ਫੋਰਸਿਸ ਹੈ ਜਿਹੜੀਆਂ ਤਿਆਰ ਰਹਿਣ। ਇਹਦਾ ਮਤਲਬ ਹੈ 4 ਜਨਵਰੀ ਨੂੰ ਜਿਹੜੀ ਮੀਟਿੰਗ ਹੋਣੀ ਹੈ ਚੋਣ ਕਮਿਸ਼ਨ ਦੀ, ਉਹ ਇਹ ਫੈਸਲਾ ਕਰ ਦੇਗੀ ਕਿ ਅੱਜ ਜਿਹੜਾ ਜੀ ਚੋਣ ਜ਼ਾਬਤਾ ਲਾਗੂ ਹੁੰਦਾ, ਨਾਫਿਸ ਹੁੰਦਾ। 5 ਤਰੀਕ ਤੋਂ ਚੋਣ ਜ਼ਾਬਤਾ ਸ਼ੁਰੂ ਹੋ ਜਾਏਗਾ ਤੇ ਚੋਣਾਂ ਦੀ ਜਿਹੜੀ ਤਰੀਕ ਅੰਦਾਜ਼ਾ ਮੈਂ ਉਹਦਾ ਵੀ ਲਾ ਦਿੰਦਾ। ਮੈਂ ਵੈਸੇ ਆਹ ਅੰਦਾਜ਼ਾ ਲਾਇਆ ਸੀ ਰਾਜਕਰਨਵੀਰ ਦੇ ਕੋਲ, ਉਹ ਤਕਰੀਬਨ ਸਹੀ ਹੋਇਆ ਕਿ 2 ਤਰੀਕ ਤੋਂ ਬਾਅਦ ਹੀ ਲੱਗੇਗਾ ਚੋਣ ਜ਼ਾਬਤਾ। ਤੇ ਅੰਦਾਜ਼ਾ ਇੱਕ ਮੈਂ ਹੋਰ ਲਾ ਦਿੰਦਾ ਕਿ 7-8 ਫਰਵਰੀ ਦੇ ਲਗਭਗ ਚੋਣਾਂ ਜਿਹੜੀਆਂ ਹੋਣਗੀਆਂ ਪਿਛਲੀ ਵਾਰ ਦੇ ਬਿਲਕੁਲ ਉਹਨਾਂ ਹੀ ਦਿਨਾਂ ਦੇ ਵਿੱਚ। ਅਗਲੇ ਕਾਲਰ ਬੱਲ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ ਕਰਨਵੀਰ ਜੀ ਸਤਿ ਸ਼੍ਰੀ ਅਕਾਲ। ਮਿੰਟੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਮੈਂ ਤੁਹਾਨੂੰ ਲਾਸਟ ਟਾਈਮ ਇੱਕ ਸਵਾਲ ਕੀਤਾ ਸੀਗਾ ਤੇ ਉਹ ਦਰਸ਼ਨ ਡੇਲੋਂ ਬਾਰੇ ਜਿਹੜਾ SSP ਉੱਥੇ ਲਾਇਆ ਵਾ ਫਰੀਦਕੋਟ, ਤੁਸੀਂ ਉਹਦੇ ਬਾਰੇ ਪਤਾ ਕੀਤਾ? ਨਹੀਂ ਜੀ ਮੈਂ ਨਹੀਂ ਪਤਾ ਕਰ ਸਕਿਆ। ਅਸਲ ਦੇ ਵਿੱਚ ਸਰਦਾਰ ਸਾਹਿਬ ਮੇਰੇ ਪੇਪਰ ਚੱਲਦੇ, ਮੈਂ ਕੁਝ ਵੀ ਨਹੀਂ ਪਤਾ ਕਰ ਸਕਿਆ। ਮੈਨੂੰ ਘਰ ਦੇ ਵਿੱਚ ਵੀ ਨਹੀਂ ਪਤਾ ਕਿ ਚਾਹ ਖੰਡ ਮੁੱਕੀ ਜਾਂਦੀ। ਉਹਦੀਆਂ ਹਾਈ ਕੋਰਟ ਚੋਂ ਕੋਰਟ ਦੀਆਂ ਸਾਰੀਆਂ ਰਿਪੋਰਟਾਂ ਕਢਾ ਦੀਆਂ, ਜੇ ਤੁਸੀਂ ਸਾਨੂੰ ਦਿਓ ਤੇ ਤੁਹਾਨੂੰ ਅਸੀਂ ਈਮੇਲ ਕਰ ਦਿੰਦੇ ਹਾਂ। ਪਰਸੋਂ ਪਿਛਲੇ ਵੀਕ ਬਲਵਿੰਦਰ ਨੇ ਨਾ MLA ਇੱਕ ਅਕਾਲੀ ਦਲ ਦਾ ਲਿਆ ਸੀਗਾ ਲੁਧਿਆਣੇ ਤੋਂ ਜੀ, ਤੇ ਉਹਨੂੰ ਅਸੀਂ ਸਵਾਲ ਕੀਤਾ ਸੀਗਾ ਉਹਦੇ ਬਾਰੇ, ਤੇ ਕਹਿੰਦਾ ਵੀ ਉਹ ਰਿਟਾਇਰ ਹੋ ਗਿਆ। ਫਿਰ ਇੱਕ ਹੋਰ ਕਿਸੇ ਸਰੋਤੇ ਨੇ ਕਾਲ ਕਰਕੇ ਦੱਸਿਆ ਵੀ ਉਹਦੇ ਦਰਸ਼ਨ ਸਿੰਘ ਮਾਨ ਬਣ ਕੇ ਅੱਜ ਕੱਲ੍ਹ ਫਰੀਦਕੋਟ SSP ਲਾਇਆ ਇਹਨਾਂ ਅਕਾਲੀਆਂ ਨੇ। ਹਾਂਜੀ ਤੇ ਜੇ ਮੈਂ ਇਹਨਾਂ ਕੋਲ ਭਾਜੀ ਕੋ ਜਾਂ ਭਾਜੀ ਕਰਨਵੀਰ ਕੋ ਤੁਹਾਡਾ ਨੰਬਰ ਲੈ ਲੂੰਗਾ, ਤੁਹਾਨੂੰ ਤੁਸੀਂ ਦੇ ਦਿਓ, ਤੁਹਾਨੂੰ ਸੈਂਡ ਕਰ ਦਿੰਦੇ ਸਾਰੀ। ਕੋਈ ਗੱਲ ਨਹੀਂ ਜੀ, ਰਾਜਕਰਨਵੀਰ ਸਿੰਘ ਤੋਂ ਬਲ ਸਾਹਿਬ ਤੁਸੀਂ ਮੇਰਾ ਈਮੇਲ ਐਡਰੈਸ ਲੈ ਲਿਓ, ਨੰਬਰ ਲੈ ਲਿਓ ਤੇ ਫੁਰਸਤ ਦੇ ਵਿੱਚ ਕਾਲ ਕਰ ਲਿਓ, ਆਪਾਂ ਬਹਿ ਕੇ ਗੱਲ ਕਰ ਲਾਂਗੇ ਜਿੰਨਾ ਵੀ ਹੋ ਸਕਿਆ, ਜੋ ਵੀ ਤੁਹਾਡਾ ਮੈਟਰ ਆ। ਜੋ ਵੀ ਨਹੀਂ ਮੇਰਾ ਕੋਈ ਨਹੀਂ ਕੌਣ ਦਾ ਮਸਲਾ ਐਸਾ, ਇਹ ਉਹ ਕੈਟ ਵਾ, ਕੈਟ ਸਿਪਾਹੀ ਹੈ ਇਹ ਹੈਗਾ, ਮਤਲਬ ਲਾਇਆ ਇਹਨੂੰ ਮੁੰਡਾ ਇਹਦਾ ਬਾਦਲ ਨੇ ਲਾਇਆ। ਹੁਣ ਇਸ ਸਮੇਂ ਆਪਾਂ ਜਿਹੜੀ ਗੱਲ ਕਰੀਏ, ਆਪਾਂ ਸਿਆਸੀ ਗੱਲ ਕਰਦੇ ਪਏ ਆ, ਜੋ ਸਮੀਕਰਨ ਆ
ਜੋ ਸਿਆਸੀ ਬਣਦੇ ਡਿੱਗਦੇ ਪਏ ਆ, ਇਹਨਾਂ ਦੀ ਗੱਲ ਕਰਦੇ, ਤੁਸੀਂ ਮੈਨੂੰ ਕਾਲ ਕਰ ਲਿਓ, ਨੰਬਰ ਲੈ ਲਿਓ ਰਾਜਕਰਨਵੀਰ ਤੋਂ, ਤੇ ਆਪਾਂ ਜੀ। ਗੱਲ ਕਰ ਲਾਂਗੇ। ਜੋ ਵੀ ਮਸਲਾ ਹੋਇਆ ਜ਼ਰੂਰ ਜੀ, ਮੈਂ ਜਿੰਨੇ ਜੋਗਾ ਹੋਇਆ ਤੁਹਾਡੇ ਨਾਲ ਖੜਾ। ਜੀ ਥੈਂਕ ਯੂ ਜੀ ਇਹਨਾਂ ਦਾ। ਤੇ ਬਿਲਕੁਲ ਜੀ ਤੁਸੀਂ ਸਾਡੀ ਈਮੇਲ ਦੇ ਉੱਤੇ ਇਨਫੋਰਮੇਸ਼ਨ ਸੈਂਡ ਵੀ ਕਰ ਸਕਦੇ ਹੋ info@punjabiradiousa.com ਦੇ ਉੱਤੇ, ਤੇ ਜਾਂ ਮੁੜ ਕੇ ਕਾਲ ਕਰ ਦਿਓ, ਤੁਹਾਨੂੰ ਮੈਂ ਈਮੇਲ ਮੁੜ ਕੇ ਦੁਬਾਰਾ ਵੀ ਲਿਖਾ ਦਊਂਗਾ। ਅਗਲੇ ਜਿਹੜੇ ਕਾਲਰ ਆ ਸਾਡੇ ਨਾਲ ਜੁੜੇ ਨੇ ਸੁਖਵਿੰਦਰ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਕਰਨਵੀਰ ਸਿੰਘ ਜੀ, ਸਤਿ ਸ੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਪਹਿਲਾਂ ਇੱਕ ਵੀਰ ਨੇ ਫਲੋਰ ਤੋਂ ਪੁੱਛਿਆ ਸੀ ਆਪ ਵਾਲਿਆਂ ਦਾ ਜੀ, ਉਹ ਸਰੂਪ ਸਿੰਘ ਕੜਿਆਣਾ ਜਿਹੜਾ ਢਾਡੀ ਹੁੰਦਾ ਸੀ, ਉਹ ਆ ਉੱਥੋਂ ਜੀ ਆਪਣਾ ਨਹੀਂ ਟਿਕਟ ਦਿੱਤੀ ਆ। ਤੇ ਦੂਜਾ ਸਵਾਲ ਮੇਰਾ ਮਿੰਟੂ ਜੀ ਇਹ ਆ, ਤੁਸੀਂ ਇੱਕ ਹਫ਼ਤਾ ਕੁ ਪਹਿਲਾਂ ਨਿਊਜ਼ ਦਿੱਤੀ ਸੀ ਵੀ ਗੁਰਦਾਸਪੁਰ ਵਿੱਚ ਇੱਕ ਸਕੂਲ ਸੀਗਾ ਪ੍ਰਾਈਵੇਟ, ਜਿਹੜੀ ਉਹ ਬੱਚੀ ਤੀਸਰੀ ਕਲਾਸ ਦੀ ਸੀਗੀ, ਉਹ ਇੱਕ ਗੁੱਤ ਕਰਕੇ ਚਲ ਗਈ ਤੇ ਉਹਦੇ ਕੇਸ ਕੱਟ ਦਿੱਤੇ। ਉਹ ਨਹੀਂ, ਮੁੜ ਮੈਂ ਕੇ ਨਹੀਂ ਨਾਲ ਖਬਰ ਕੋਈ ਇਹੋ ਜਿਹੀ ਦਿੱਤੀ ਜੀ। ਹੈ ਜੀ, ਆਪਣੇ ਐਸੇ ਚੈਨਲ ਤੋਂ ਮੈਂ ਸੁਣੀ ਸੀ ਆਪਣੇ। ਨਾ ਜੀ, ਜੀ ਨਹੀਂ, ਮੈਂ ਨਹੀਂ। ਕਿਸੇ ਹੋਰ ਦੇ ਮੂੰਹੋਂ ਸੁਣੀ ਹੋਣੀ ਆ ਜੀ, ਜਾਂ ਹੋਰ ਕਿਸੇ ਨੇ ਸੁਣੀ ਹੋਊਗੀ। ਤੇ ਉਹ ਜੀ। ਜਿਹੜਾ ਇੱਕ ਗੁੱਤ ਕਰਕੇ ਚਲ ਗਈ ਸੀਗੀ, ਤੇ ਉਹ ਸਕੂਲ ਵਾਲਿਆਂ ਨੇ ਉੱਥੇ ਉਦਾਂ 2 ਗੁੱਤਾਂ ਲਾਉਆ ਉਹਦੀ ਇੱਕ ਗੁੱਤ ਕੇਸ ਕੱਟ ਦਿੱਤੇ ਸੀਗੇ। ਉਹ ਮੁੜ ਕੇ ਨਾ ਤੇ ਕਿਸੇ ਆਪਣੇ ਟੀਵੀ ਚੈਨਲ ਤੇ ਉਹ ਨਿਊਜ਼ ਆਈ ਆ, ਤੇ ਨਾ ਕਿਸੇ ਉਹਨੇ ਆਪਣੇ ਪੋਲੀਟੀਕਲ ਪਾਰਟੀ ਨੇ ਉਹ ਨਿਊਜ਼ ਚੱਕੀ ਆ, ਗੱਲ ਚੱਕੀ ਆ ਜੀ। ਮੈਂ ਇਹ ਪੁੱਛਣਾ ਚਾਹੁੰਦਾ ਵੀ ਕੀ ਉਹ ਗੱਲ ਖਬਰ ਸੱਚੀ ਸੀ ਕਿ ਐਵੇਂ ਕਿਤੇ ਗਲਤ ਹੀ ਕਹਿ ਹੋ ਗਿਆ? ਇਹੋ ਹੀ ਆ ਮੇਰਾ ਸਵਾਲ। ਨਹੀਂ, ਉਹ ਖਬਰ ਮੈਂ ਸਰਦਾਰ ਸਾਹਿਬ ਮੈਂ ਵੀ ਪੜ੍ਹੀ ਆ, ਤੇ ਕਾਫੀ ਨਿਊਜ਼ ਪੇਪਰਾਂ ਦੇ ਵਿੱਚ ਉਹ ਲੱਗੀ ਸੀ ਜੀ। ਖਬਰ ਮੈਂ ਪੜ੍ਹੀ ਆ ਉਹ, ਕਿ ਉਹ ਇਸ ਤਰ੍ਹਾਂ ਇੱਕ ਨਿੱਜੀ ਸਕੂਲ ਦੇ ਵਿੱਚ ਬੱਚੀ ਹੈ ਜਿਹੜੀ ਇੱਕ ਗੁੱਤ ਕਰਕੇ ਚਲੀ ਗਈ, ਤੇ ਉਹਦੀ ਗੁੱਤ ਜਿਹੜੀ ਕੱਟ ਦਿੱਤੀ ਗਈ। ਪਰ ਕਈ ਵਾਰੀ ਇਹ ਹੁੰਦਾ ਜੀ ਕਿ ਦੇਖੋ ਹੇਠਲੇ ਪੱਧਰ ਤੇ ਸਮਾਜ ਦੇ ਵਿੱਚ ਵਿਚਰਦੇ ਆ ਲੋਕ, ਜਦੋਂ ਵੱਡੇ ਵੱਡੇ ਮਸਲੇ ਵੀ ਵਾਪਰ ਜਾਂਦੇ ਤੇ ਫਿਰ ਇੱਕ ਵੇਲੇ ਇਹੋ ਜਿਹਾ ਸਮਾਂ ਵੀ ਆਉਂਦਾ ਜਦੋਂ ਦੋਵੇਂ ਪਾਰਟੀਆਂ ਇਕੱਠੀਆਂ ਬਹਿ ਜਾਂਦੀਆਂ, ਇੱਕ ਧਿਰ ਗਲਤੀ ਮੰਨ ਲੈਂਦੀ ਹੈ, ਦੂਜੀ ਧਿਰ ਉਹਨੂੰ ਪ੍ਰਵਾਨ ਕਰ ਲੈਂਦੀ ਹੈ, ਮਸਲਾ ਜਿਹੜਾ ਨਿਬੜ ਜਾਂਦਾ। ਜ਼ਰੂਰੀ ਨਹੀਂ ਕਿ ਹਰ ਮੁੱਦਾ ਹੈ ਜਿਹੜਾ ਉਹ ਬਹੁਤ ਵੱਡੇ ਪੱਧਰ ਤੇ ਚਲਾ ਜਾਵੇ। ਜੇ ਇਸ ਤਰ੍ਹਾਂ ਹਰੇਕ ਮੁੱਦਾ ਵੱਡੇ ਪੱਧਰ ਤੇ ਚਲਾ ਜਾਵੇ ਤੇ ਫਿਰ ਤੇ ਬਹੁਤ ਕੰਮ ਜਿਹੜਾ ਘਮਸਾਨ ਮੱਚੇਗਾ। ਪਰ ਫਿਰ ਵੀ ਜੋ ਵਾਪਰਿਆ ਉਹ ਚਿੰਤਾਜਨਕ ਆ। ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨੀਆਂ ਨਹੀਂ ਚਾਹੀਦੀਆਂ, ਪਰ ਬਦਕਿਸਮਤੀ ਦੀ ਗੱਲ ਆ ਕਿ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਇਸ ਤਰ੍ਹਾਂ ਸਿੱਖੀ ਨਾਲ ਜੁੜੇ ਮਸਲੇ ਜਿਹੜੇ, ਉਹ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਅਦਾਰੇ ਆ, ਉਹਨਾਂ ਦੇ ਵਿੱਚੋਂ ਵੀ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਸਮੇਂ-ਸਮੇਂ ਤੇ ਸੁਣਨ ਨੂੰ ਮਿਲਦੀਆਂ। ਇੱਥੋਂ ਤੱਕ ਕਿ ਕੋਟਕਪੂਰਾ ਦੇ ਵਿੱਚੋਂ ਇੱਕ ਵਾਰੀ ਇਹੋ ਜਿਹੇ ਮਾਪਿਓ ਜਿਹੜੇ ਸਾਹਮਣੇ ਆਏ ਸਨ, ਜਿਨ੍ਹਾਂ ਨੇ ਪ੍ਰੋਟੈਸਟ ਕੀਤਾ ਸੀਗਾ ਕਿ ਸਾਡੇ ਬੱਚਿਆਂ ਨੂੰ ਫੀਸ ਖੋਹਣੋਂ ਜਲੀਲ ਕਰਕੇ, ਔਰ ਜਲੀਲ ਵੀ ਇਸ ਤਰੀਕੇ ਨਾਲ ਕੀਤਾ ਗਿਆ ਜਿਵੇਂ ਹੁਣ ਤੁਸੀਂ ਰੋਸ ਪ੍ਰਗਟ ਕਰਦੇ ਹੋ, ਇਸ ਤਰ੍ਹਾਂ ਜਲੀਲ ਕਰਕੇ ਉਹਨਾਂ ਨੂੰ ਕੱਢ ਦਿੱਤਾ ਗਿਆ। ਸੋ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਪਤਾ ਨਹੀਂ ਕਿਉਂ ਕਈ ਵਾਰ ਤੇ ਇਹੋ ਜਿਹੀਆਂ ਘਟਨਾਵਾਂ ਵੀ ਹੋ ਜਾਂਦੀਆਂ ਕਿ ਸੋਚਣ ਲਈ ਮਜਬੂਰ ਹੋ ਜਾਂਦਾ ਕਿ ਉਹ ਸਕੂਲ ਹੈ ਕਿ ਕਸਾਈਖਾਨਾ ਹੈ। ਇਹ ਘਟਨਾਵਾਂ ਕਿਉਂ ਰੁਕਦੀਆਂ ਨਹੀਂ, ਇਹ ਜ਼ਿਆਦਾ ਸੋਚਣ ਵਾਲਾ ਤੇ ਜ਼ਿਆਦਾ ਗੰਭੀਰ ਵਿਸ਼ਾ ਹੈ। ਜੀ ਜੀ ਬਿਲਕੁਲ। ਤੇ ਸੋਤਿਓ ਤੁਸੀਂ ਸੁਣ ਰਹੇ ਜੀ ਪ੍ਰੋਗਰਾਮ ਹੈ ਪੰਜਾਬ ਚੋਣ ਦੰਗਲ 2017। ਆਪਣੇ ਨਾਲ ਇਸ ਟਾਈਮ ਜੁੜੇ ਹੋਏ ਨੇ ਮਿੰਟੂ ਗੁਰੂਸਰੀਆ ਜੀ। ਜੇ ਤੁਹਾਡੇ ਵੀ ਕੋਈ ਸਵਾਲ ਹੈਗੇ ਆ ਅੱਜ ਦੀ ਜਿਹੜੀ ਮੌਜੂਦਾ ਜਿਹੜੀ ਸਿਆਸੀ ਸਥਿਤੀਆਂ ਨੂੰ ਲੈ ਕੇ, ਤੁਸੀਂ ਜ਼ਰੂਰ ਪੁੱਛ ਸਕਦੇ ਹੋ। 408 272 5200 ਦੇ ਉੱਤੇ ਕਾਲ ਕਰਕੇ, 4082725200 ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਸਵਾਲ ਪੁੱਛ ਸਕਦੇ ਹੋ। ਸੁਰਿੰਦਰ ਸਿੰਘ ਜੀ ਜੁੜੇ ਨੇ ਆਪਣੇ ਨਾਲ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸੁਣਨ ਵਾਲਿਆਂ ਨੂੰ ਸਾਰੇ ਭੈਣਾਂ ਭਰਾਵਾਂ ਨੂੰ ਮੇਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਇਸ ਤਰ੍ਹਾਂ ਵੀ ਮੈਂ ਇਹ ਭਾਜੀ ਹੁਣਾਂ ਤੋਂ ਪੁੱਛਣਾ ਚਾਹੁੰਦਾ ਵੀ ਜਿਹੜੇ ਲਾਈਨਾਂ ਵਿੱਚ ਹੁਣ ਵੀ ਲੱਗੇ ਲੋਕ, ਬੜੀ ਬੁਰੀ ਹਾਲਤ ਆ, ਤਾਂ ਜਿਹੜਾ ਇਹਨਾਂ ਨੇ ਇਸ ਤਰ੍ਹਾਂ ਵੀ ਇਹ ਪੈਸੇ ਉਹਨਾਂ ਲੋਕਾਂ ਨੂੰ ਤਾਂ ਸਿਰਫ ਕਿਸੇ ਨੂੰ 2000 ਦੇ ਵਿੱਚ ਇੱਥੇ ਨੇੜੇ ਤੇੜੇ ਦਿੰਦੇ, ਤੇ ਦੂਸਰੇ ਜਿਹੜੇ ਮੌਜੂਦਾ ਹੁਣ ਹਾਕਮ ਪਾਰਟੀ ਆ, ਇਹ ਲੱਖਾਂ ਰੁਪਏ ਲੈ ਕੇ ਤਾਂ ਜਾ ਕੇ ਲੋਕਾਂ ਦੇ ਇੱਧਰ ਉੱਧਰ ਪੰਚਾਇਤਾਂ ਨੂੰ ਤਾਂ ਹੋਰ ਜਿੱਥੇ ਕਿੱਥੇ ਵੀ ਵੰਡ ਰਹੇ। ਉਹਨਾਂ ਨੂੰ ਇਹ ਪੈਸੇ ਕਿੱਥੋਂ ਮਿਲਦੇ ਆ? ਇੰਨੇ ਪੈਸੇ ਉਹਨਾਂ ਦੇ ਹੱਥ ਕਿੱਥੋਂ ਆ ਜਾਂਦੇ ਆ? ਤੇ ਦੂਸਰਾ ਇਹ ਆ ਜੀ ਵੀ ਆ ਜਿਹੜੇ ਲਾਈਨਾਂ 'ਚ ਲੱਗੇ ਇੰਨੇ ਲੋਕਾਂ ਦੀ ਮੌਤ ਹੋ ਗਈ ਆ, ਉਹਨਾਂ ਦੇ ਲਈ ਕੀ ਕਿਸੇ ਨੂੰ ਕੋਈ ਜ਼ਿੰਮੇਵਾਰ ਠਹਿਰਾਇਆ ਜਾਏਗਾ ਜਾਂ ਕਿਸ ਤਰ੍ਹਾਂ ਕੀ ਹੋਏਗਾ? ਤੇ ਇੱਕ ਹੋਰ ਨਿੱਕਾ ਜਿਹਾ ਕਿ ਮਾਨ ਸਾਹਿਬ ਇੱਦਾਂ ਦੀ ਭੁੱਲ ਨਾ ਕਰਨ। ਇਹ ਜੋ ਕੁਛ ਉਹ ਹੁਣ ਸੋਚ ਰਹੇ, ਵਿਚਾਰ ਰਹੇ ਆ, ਇਹ ਇਸ ਸਮੇਂ ਦੇ ਮੁਤਾਬਕ ਉਹਨਾਂ ਲਈ ਇਹ ਚੰਗੀ ਗੱਲ ਨਹੀਂ। ਉਹ ਸਿੱਧੋ ਸਿੱਧੀ ਸ਼੍ਰੋਮਣੀ ਕਮੇਟੀ ਨੂੰ ਇਹ ਮਦਦ ਦੇ ਰਹੇ ਆ। ਬਿਹਤਰ ਆ ਕਿ ਉਹ ਆਪਣੀ ਇਸ ਦਿੱਤੇ ਐਲਾਨ ਦੇ ਬਾਰੇ ਪੁਨਰ ਵਿਚਾਰ ਕਰਨ, ਤੇ ਨਾਲ ਹੀ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਇਲੈਕਸ਼ਨਸ ਹੈਗੀਆਂ ਉਹਨਾਂ ਪ੍ਰਤੀ ਜ਼ਰੂਰ ਸੰਜੀਦਾ ਹੋਣ। ਲੋਕੀ ਉਹਦੇ ਵਿੱਚ ਉਹਨਾਂ ਦੀ ਵੱਧ ਤੋਂ ਵੱਧ ਹੈਲਪ ਕਰਨਗੇ। ਜੀ ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਮਾਨ ਸਾਹਿਬ ਦੀ ਰਾਜਨੀਤੀ ਦੀ ਆਪਾਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਉਹਨਾਂ ਦਾ ਏਜੰਡਾ ਜਿਹੜਾ ਉਹ ਹੈ ਹੀ ਇਸ ਕਿਸਮ ਦਾ ਆ ਕਿ ਉਹ ਬਿਆਨ ਹੈ ਜਿਹੜੇ ਦਿੰਦੇ ਰਹਿੰਦੇ ਆ
ਜੀ ਕਈ ਬਿਆਨ ਇਹੋ ਜਿਹੇ ਆ ਉਹ ਆਪਾ ਵਿਰੋਧੀ ਵੀ ਹੋ ਜਾਂਦੇ, ਇੱਕ ਥਾਂ ਤੇ ਹੋਰ ਦੂਜੀ ਥਾਂ ਤੇ ਹੋਰ ਆ। ਖੈਰ ਠੀਕ ਹੈ, ਉਹ ਉਹਨਾਂ ਦੀ ਰਾਜਨੀਤੀ ਕਰਨ ਦਾ ਢੰਗ ਆ, ਕੋਈ ਉਹਨਾਂ ਦੇ ਨਾਲ ਸਹਿਮਤ ਆ, ਕੋਈ ਅਸਹਿਮਤ ਆ। ਪਰ ਇੱਕ ਵਾਰੀ ਇੱਕ ਪੱਤਰਕਾਰ ਨੇ ਜਦੋਂ ਸਵਾਲ ਕੀਤੇ ਤੇ ਅੱਗੋਂ ਮਾਨ ਸਾਹਿਬ ਨੇ ਆਖਿਆ ਕਿ ਸਾਡੀ ਲੋਈ ਤੇ ਇੱਕ ਵੀ ਦਾਗ ਨਹੀਂ। ਤੇ ਪੱਤਰਕਾਰ ਨੇ ਭੌਂ ਕੇ ਆਖਿਆ, ਉਹਨੇ ਆਖਿਆ ਹਾਲੇ ਤੁਹਾਨੂੰ ਲੋਈ ਵਿਛਾਉਣ ਦਾ ਜਾਂ ਉੱਤੇ ਉੱਡਣ ਦਾ ਟਾਈਮ ਹੀ ਨਹੀਂ ਲੱਗਾ। ਉਦੋਂ ਇਹ ਸਾਰਾ ਅੰਕਲਨ ਕੀਤਾ ਜਾ ਸਕਦਾ ਜਦੋਂ ਕੋਈ ਰਹਿ ਕੇ ਆਇਆ ਹੋਵੇ ਸੱਤਾ ਦੇ ਵਿੱਚ, ਫਿਰ ਪਤਾ ਲੱਗਦਾ ਕਿ ਦਾਗੀ ਆ ਜਾਂ ਬੇਦਾਗ ਆ। ਉਹਨਾਂ ਦੀ ਰਾਜਨੀਤੀ ਕਰਨ ਦਾ ਅੱਡੋ ਅੱਡ ਢੰਗ ਆ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਸੀਗੀ ਪਹਿਲੇ ਸਵਾਲ ਦੀ, ਰਾਜਕਰਨਵੀਰ ਸਿੰਘ ਜੀ, ਇਹਨਾਂ ਦਾ ਪੈਸੇ ਜਿਹੜੇ ਲਾਈਨਾਂ 'ਚ ਖੜਦੇ ਆ ਉਹਨਾਂ ਨੂੰ 1000 2000 4000 ਮਿਲਦਾ। ਤੇ ਨੋਟਬੰਦੀ ਵਾਲਾ ਜੀ, ਨੋਟਬੰਦੀ ਦੇ ਮਸਲੇ ਤੇ ਜਿਹੜਾ ਤੁਸੀਂ ਗੱਲ ਕਹੀ ਹੈ, ਦੇਖੋ ਇਹ ਬੜੀ ਵੱਡੀ ਸਮੱਸਿਆ। ਪਰ ਜਿਹੜੀ ਤੁਸੀਂ ਹਾਕਮਾਂ ਵਾਲੀ ਗੱਲ ਕੀਤੀ ਹੈ ਨਾ, ਜਿਹੜੇ ਪੈਸੇ ਦਿੰਦੇ, ਹੁਣ ਮੈਂ ਤੁਹਾਨੂੰ ਇੱਕ ਦਿਲਚਸਪ ਗੱਲ ਵੀ ਦੱਸ ਦਿੰਦਾ। ਜਿਵੇਂ ਹੀ ਜਰਨੈਲ ਸਿੰਘ ਦਾ ਇਹਨਾਂ ਨੂੰ ਪਤਾ ਲੱਗਿਆ ਨਾ, ਹਾਕਮ ਧਿਰ ਨੂੰ, ਕਿ ਜਰਨੈਲ ਸਿੰਘ ਮੈਦਾਨ 'ਚ ਆ ਸਕਦਾ, ਸਾਡੇ ਲੰਬੀ ਹਲਕੇ 'ਚ 15,000 ਦੇ ਚੈੱਕ ਆਏ ਆ। ਚੈੱਕ ਖੁੱਲੇ ਰੂਪ ਦੇ ਵਿੱਚ ਆਏ ਆ, ਔਰ ਚੈੱਕ ਦਿੱਤੇ ਕਿਹਨੂੰ ਗਏ ਆ? ਜਿਹੜੇ ਬੰਦੇ ਜਾਂ ਤੇ ਅਕਾਲੀ ਦਲ ਦੇ ਪੱਕੇ ਮੈਂਬਰ ਆ ਜਾਂ ਜਿਹੜੇ ਅਕਾਲੀ ਦਲ ਦੇ ਪੱਕੇ ਵਿਰੋਧੀ ਆ। ਸੋ ਦੋਵਾਂ ਨੂੰ ਖੁਸ਼ ਕੀਤਾ ਗਿਆ, ਔਰ ਬਹੁਤ ਵੱਡੇ ਪੱਧਰ ਤੇ ਚੈੱਕ ਆਏ 15,000 ਦੇ। ਔਰ ਚੈੱਕ ਆਏ ਉਹ ਨਗਦੀ ਰੂਪ ਦੇ ਵਿੱਚ ਨਹੀਂ ਆਏ, ਔਰ ਆਏ ਆ ਉਹ ਜੋ ਉਹਨਾਂ ਦਾ ਪ੍ਰਕਿਰਿਆ ਦਾ ਹਿੱਸਾ ਹੈ, ਕਿ ਜਿਸ ਤਰੀਕੇ ਦੇ ਨਾਲ ਕੋਈ DC ਦੇ ਫੰਡ 'ਚੋਂ ਆ ਗਿਆ, ਕੋਈ ਜਿਹੜੇ ਆ ਦਿਹਾਤ ਦੇ ਵਿਕਾਸ ਵਾਸਤੇ ਹੁੰਦੇ ਫੰਡ ਉਹਨਾਂ 'ਚੋਂ ਆ ਗਿਆ, ਮੁੱਖ ਮੰਤਰੀ ਦੇ ਫੰਡ 'ਚੋਂ ਆ ਗਿਆ। ਇਸ ਤਰ੍ਹਾਂ ਪ੍ਰਕਿਰਿਆ ਦਾ ਹਿੱਸਾ ਨਗਦੀ ਹਾਕਮ ਧਿਰ ਜਿਹੜੀ ਉਹ ਨਹੀਂ ਵਰਤਦੀ। ਮੈਂ ਤੁਹਾਨੂੰ ਦੱਸ ਦਿਆਂ, ਕਿਉਂਕਿ ਮੈਂ ਸੈਂਕੜੇ ਸੰਗਤ ਦਰਸ਼ਨ ਨੇ ਜਿਹੜੇ ਉਹ ਕਵਰ ਕੀਤੇ ਆ, ਜਦੋਂ ਵੀ ਨਗਦੀ ਹੁੰਦੀ ਹੈ। ਹਾਂ, ਅੱਗੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖੁੱਲੇ ਪੈਸੇ ਰੱਖਦਾ ਹੁੰਦਾ ਸੀ, ਉਹ ਵੀ ਆਪ ਨੇ, ਉਹ ਜਿਹੜੇ ਮੁੰਡੇ ਹੁੰਦੇ ਆਲੇ ਦੁਆਲੇ ਸਿਕਿਉਰਿਟੀ ਵਾਲੇ ਜਾਂ ਉਹਨਾਂ ਦੇ ਨਿੱਜੀ ਸਟਾਫ ਮੈਂਬਰ, ਤਾਂ ਉਹ ਕਹਿ ਦਿੰਦਾ ਕਿ ਆ ਦੇ ਦਿਓ ਜੀ, ਕੋਈ ਗਰੀਬ ਗੁਰਬਾ ਆ ਗਿਆ, ਇਹਨੂੰ ਇੰਨੇ ਦੇ ਦਿਓ, ਇਹਨੂੰ ਇੰਨੇ ਦੇ ਦਿਓ। ਬਾਅਦ 'ਚੋਂ ਕੰਮ ਬੰਦ ਕਰ ਦਿੱਤਾ ਗਿਆ ਸੀ। ਸੋ ਇਹ ਤੇ ਵਰਤਦੇ ਨਹੀਂ। ਹਾਂ, ਇਹ ਜ਼ਰੂਰ ਆ, ਇੱਕ ਜਥੇਦਾਰ ਬਾਰੇ ਤੇ ਹੁਣ ਇਹ ਸਿੱਟਾ ਨਿਕਲ ਕੇ ਆਉਂਦਾ ਪਿਆ ਸਾਹਮਣੇ, ਕਿੱਸਾ ਕਹਿ ਲਓ, ਸਿੱਟਾ ਕਹਿ ਲਓ। ਉਹਦੀ ਲੜਕੀ ਦਾ ਵਿਆਹ ਸੀ ਤੇ ਉਸ ਸ਼ਹਿਰ ਦਾ ਜਿੰਨਾ ATM ਸੀ ਉਹ ਸਾਰਾ ਉਹਨੇ ਖਾਲੀ ਕਰ ਦਿੱਤਾ। ਜਿੰਨੇ ਉਹਦੇ ਮਿੱਤਰ ਪਿਆਰੇ ਸਨ, ਜਿੰਨੇ ਉਹਦੇ ਚਾਹੁਣ ਵਾਲੇ ਸਨ, ਜਿੰਨੇ ਉਹਦੇ ਚਮਚੇ ਚਾਟੜੇ ਸੀ, ਸਾਰਿਆਂ ਦੇ ATM ਇਕੱਠੇ ਕਰਕੇ ਲੈ ਆਇਆ ਤੇ ਬੈਂਕ ਵਾਲਿਆਂ ਨੂੰ ਕਹਿੰਦਾ ਆਪ ਹੀ ਕੱਢੀ ਜਾਓ। ਤੇ ਨਾਲ ਹੀ ਪਾਸਬੁੱਕਾਂ ਦਾ ਵੀ ਕਹਿੰਦੇ ਥੱਬਾ ਲੈ ਕੇ ਆਇਆ ਸੀ। ਜਾਣ ਲੱਗਾ ਗੱਡੀ ਭਰ ਕੇ ਲੈ ਕੇ ਗਿਆ ਸੀ ਰੁਪਈਆਂ ਦੀ, ਤੇ 4 ਦਿਨ ਉਸ ਸ਼ਹਿਰ ਦੇ ਵਿੱਚ ਕਿਸੇ ਨੇ ਪੈਸੇ ਦਾ ਮੂੰਹ ਨਹੀਂ ਸੀ ਵੇਖਿਆ। ਲੋਕ ਲਾਈਨਾਂ 'ਚ ਹੀ ਖੜੇ ਰਹੇ। ਸੋ ਇਹੋ ਜਿਹੇ, ਇਹ ਬਿਲਕੁਲ ਇਹੋ ਜਿਹੇ ਕਿਸੇ ਆ ਜਿਹੜੇ ਉਹ ਹੈਰਾਨ ਕਰਦੇ ਆ ਕਿ ਇੱਕ ਪਾਸੇ ਲੋਕ ਭੁੱਖਮਰੀ ਨਾਲ ਜੂਝਦੇ ਰਹੇ ਤੇ ਦੂਜੇ ਪਾਸੇ ਇਹ ਲੋਕ ਆ ਜਿਹੜੇ ਆਸਾਨੀ ਦੇ ਨਾਲ ਆਪਣੇ ਬੁੱਤੇ ਸਾਰਦੇ ਰਹੇ। ਜਿੱਥੋਂ ਤੱਕ ਗੱਲ ਹੈ ਨਾ ਮਰਨ ਵਾਲਿਆਂ ਦੀ, ਤੇ ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ। ਤੁਸੀਂ ਇਹਨਾਂ ਨੂੰ ਖਾਤੇ ਕਿਹੜੇ 'ਚ ਪਾਓਗੇ? ਤੁਸੀਂ ਕਹਿੰਦੇ ਹੋ ਜੀ ਇਹ ਰਾਸ਼ਟਰਵਾਦੀ ਆ, ਇਹ ਰਾਸ਼ਟਰ ਭਗਤ ਆ ਜਿਹੜੇ ਲਾਈਨਾਂ 'ਚ ਲੱਗੇ ਆ। ਰਾਸ਼ਟਰ ਦੇ ਇਹ ਸਿਰਜਕ ਹੈ, ਰਾਸ਼ਟਰ ਦੇ ਨਿਰਮਾਤਾ ਹੈ। ਪਰ ਜਿਹੜੇ ਲੋਕ ਦਾਣੇ ਲੈਣ ਆਏ ਸਨ ਘਰੋਂ, ਬੈਂਕ 'ਚੋਂ ਪੈਸੇ ਕਢਾ ਕੇ ਉਹਦਾ ਦਾਣੇ ਲਿਜਾਣੇ ਸੀ, ਉਹ ਲਾਸ਼ ਬਣ ਕੇ ਪਰਤੇ ਆ। ਉਹਨਾਂ ਰਾਸ਼ਟਰ ਭਗਤਾਂ ਦੇ ਪਰਿਵਾਰਾਂ ਨੂੰ ਘੱਟੋ ਘੱਟ ਕੋਈ ਗ੍ਰਾਂਟ ਤੇ ਦਿੱਤੀ ਜਾਵੇ, ਕੋਈ ਉਹਨਾਂ ਨੂੰ ਸਹੂਲਤ ਤੇ ਦਿੱਤੀ ਜਾਵੇ। ਅਸੀਂ ਵੀ ਹੈਰਾਨ ਆ ਕਿ ਉਹਨਾਂ ਦੀ ਤੇ ਗਿਣਤੀ ਦੱਸਣੋਂ ਹਟ ਗਏ ਮੀਡੀਆ ਵਾਲੇ। ਜੀ ਬਿਲਕੁਲ। ਅਗਲੇ ਕਾਲਰ ਜਿਹੜੇ ਜੀ ਸਾਡੇ ਨਾਲ ਜੁੜੇ ਹੋਏ ਨੇ, ਗੁਰਮੀਤ ਸਿੰਘ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ ਜੀ ਸਾਰਿਆਂ ਨੂੰ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂਜੀ, ਅਸੀਂ ਭਗਵੰਤ ਮਾਨ ਨੂੰ ਬਰਫੀ 'ਚ ਤੋਲਣਾ ਜੀ। ਠੀਕ ਹੈ ਜੀ। ਹਾਂਜੀ, ਬਸ ਇਹੀ ਕਹਿਣਾ ਸੀਗਾ ਜੀ। ਹਾਂਜੀ, ਇਹੀ ਕਹਿਣਾ ਜੀ, ਸਾਰਿਆਂ ਨੂੰ ਪਤਾ ਲੱਗ ਜਾਓ ਲੱਡੂਆਂ 'ਚ ਤੋਲਦੇ, ਅਸੀਂ ਬਰਫੀ 'ਚ ਤੋਲਣਾ। ਓਕੇ, ਧੰਨਵਾਦ ਜੀ, ਮਿਹਰਬਾਨੀ ਜੀ ਆਪਣੇ ਵਿਚਾਰ ਸਾਂਝੇ ਕਰਨ ਲਈ। ਤੇ ਅਗਲੇ ਕਾਲਰ ਰਵਿੰਦਰ ਸਿੰਘ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਜੋ ਤੁਸੀਂ ਇੰਨਾ ਵਧੀਆ ਪ੍ਰੋਗਰਾਮ ਕਰ ਰਹੇ ਹੋ। ਧੰਨਵਾਦ ਜੀ। ਦੂਜੀ ਮੁਬਾਰਕਬਾਦ ਮਿੰਟੂ ਗੁਰੂਸਰੀਆ ਜੀ ਨੂੰ, ਇਹਨਾਂ ਦੀ ਕਿਤਾਬ ਡਾਕੂਆਂ ਦਾ ਮੁੰਡਾ ਜੋ ਮੈਂ ਪੜ੍ਹੀ, ਜੋ ਇਹਨਾਂ ਦੀ ਪੱਤਰਕਾਰੀ ਵਿੱਚ ਨਿਰਪੱਖਤਾ ਵਾ। ਮੇਰੇ 2 ਸਵਾਲ ਨੇ ਜੀ। ਇੱਕ, ਖਬਰ ਪੜ੍ਹ ਰਹੇ ਆ ਕੇਜਰੀਵਾਲ ਸਾਹਿਬ ਨੇ ਪ੍ਰਸ਼ਾਦ ਲਿਆ ਜਾਂ ਸਰੋਪਾ ਪਵਾਇਆ, ਸੈਂਡਲ ਲਾਉਣਾ ਭੁੱਲ ਗਏ, ਉਹਦੇ ਵਿੱਚ ਕਿੰਨੀ ਕੁ ਸੱਚਾਈ ਆ, ਇਹਦੇ ਬਾਰੇ ਜਾਣਨਾ ਚਾਹੂੰਗਾ। ਜੀ ਸਵਾਲ ਬਸ ਇੱਕ ਹੀ ਹੈ ਨਾ ਤੁਹਾਡਾ, ਇੱਕ ਹੀ ਰੱਖਿਆ ਕਰੋ ਤੇ ਬਿਹਤਰ ਹੈ। ਮੈਂ ਭੁੱਲ ਜਾਂਦਾ, ਭੁਲੱਕੜ ਜਿਹਾ ਮੈਂ ਬੰਦਾ ਵਾਂ, ਕਬੀਲਦਾਰੀਆਂ ਉੱਤੇ ਬੜੀਆਂ ਨੇ ਸਿਰ ਤੇ, ਉਹ ਮੈਨੂੰ ਬਹੁਤ ਪਿਆਰ। ਦੂਜਾ ਸਵਾਲ, ਜੋ
ਭਗਵੰਤ ਮਾਨ ਸਾਹਿਬ ਦੀ ਵੀਡੀਓ ਵਾਇਰਲ ਹੋ ਰਹੀ ਆ, ਉਹਨਾਂ ਨੇ ਪੀਤੀ ਜਾਂ ਨਹੀਂ ਪੀਤੀ ਆਪਾਂ ਇਹਦੇ ਬਾਰੇ ਟਿੱਪਣੀ ਨਹੀਂ ਕਰਾਂਗੇ ਜੀ, ਪਰ ਜੋ ਉਹਨਾਂ ਨੂੰ ਡਿਫੈਂਡ ਕਰ ਰਹੇ ਨੇ ਉਹ ਇਹ ਕਹਿ ਰਹੇ ਨੇ ਬਈ 90% ਪੰਜਾਬ ਵਿੱਚ ਸ਼ਰਾਬ ਪੀਂਦੇ ਨੇ। ਪਰ ਆਪਣਾ ਹੱਕ ਬਣਦਾ ਵਾ ਫਿਰ ਆਪਾਂ ਇਹ ਕਹਿਣ ਦਾ ਵੀ ਪੰਜਾਬ ਵਿੱਚ ਨਸ਼ਾ ਬਹੁਤ ਆ, ਜਾਂ ਆਪਣਾ ਹੱਕ ਬਣਦਾ ਵਾ ਇਹ ਕਹਿਣ ਦਾ ਕਿ ਸੁਖਬੀਰ ਬਾਦਲ ਅਫੀਮ ਡੋਡੇ ਖਾਂਦਾ ਜਾਂ ਕੈਪਟਨ ਅਮਰਿੰਦਰ ਸਿੰਘ ਰੂਸਾ ਆਲਮ ਕੋਲੇ ਜਾਂਦਾ? ਕਿਉਂਕਿ ਜੇ ਆਪਾਂ ਇਹ ਡਿਫੈਂਡ ਕਰਦੇ ਆ ਵੀ ਉਹਨਾਂ ਦੀ ਨਿੱਜੀ ਲਾਈਫ ਆ ਤਾਂ ਬਾਕੀ ਸਾਰਿਆਂ ਦੀ ਵੀ ਨਿੱਜੀ ਲਾਈਫ ਆ ਜੀ। ਥੈਂਕ ਯੂ। ਕਰ ਸਕਦੇ ਆ। ਤੇ ਭਗਵੰਤ ਮਾਨ ਸਾਹਿਬ ਦਾ ਜੋ ਆਇਆ ਵਾ ਸਪਸ਼ਟੀਕਰਨ ਕਿ ਵੀਡੀਓ 5-7 ਸਾਲ ਪੁਰਾਣੀ ਆ, ਪਰ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਆ ਜੋ ਦਸਤਾਰ ਦੀਆਂ ਕੁਰਬਾਨੀਆਂ ਦੇ ਕੇ ਆਪਾਂ ਨੂੰ ਮਿਲੀ ਆ। ਉਹ ਇੱਕ ਵਾਲੀਬਾਲ ਖੇਡਣ ਲਈ ਟੋਪੀ ਦੀ ਤਰ੍ਹਾਂ ਲਾ ਕੇ ਫੜਾ ਦਿੰਦੇ ਆ ਦੂਜੇ ਦੇ ਹੱਥ 'ਚ। ਉਹਦੇ ਬਾਰੇ ਮਿੰਟੂ ਜੀ ਦੇ ਕੀ ਵਿਚਾਰ ਨੇ, ਜਾਣਨਾ ਚਾਹਾਂਗੇ। ਜੀ ਜੀ ਜੀ, ਸਵਾਲ ਤੁਸੀਂ ਫੇਰ ਬਾਬਾ ਜੇ ਰੱਖੇ ਆ, ਚਲੋ ਕੋਈ ਗੱਲ ਨਹੀਂ। ਦੇਖੋ ਜਿੱਥੋਂ ਪੱਗ ਫੜਾਉਣ ਵਾਲੀ ਗੱਲ ਆ, ਮੈਂ ਬਹੁਤ ਬੰਦਿਆਂ ਨੂੰ ਵੇਖਿਆ ਵਾ ਰਾਤ ਨੂੰ ਉਹ ਦਸਤਾਰ ਨੂੰ ਉਸੇ ਤਰ੍ਹਾਂ ਉਤਾਰ ਕੇ ਰੱਖ ਦਿੰਦੇ ਆ। ਚਲੋ ਰੱਖਤਾ ਤੇ ਫੜਾਤਾ ਕੋਈ ਬਹੁਤਾ ਫਰਕ ਨਹੀਂ ਹੈ। ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਆਪਾਂ ਨਾ ਉਲਝੀਏ, ਨਾ ਇੰਨਾ ਡੂੰਘਾ ਜਾਈਏ। ਦੇਖੋ ਦਸਤਾਰ ਤੇ ਹੋਣਾ ਜਿਹੜੇ ਪੁਲਿਸ ਵਾਲੇ ਆ, ਕਦੀ ਤੁਸੀਂ ਇਹਨਾਂ ਦਾ ਮੁੱਦਾ ਵੀ ਉਠਾਓ। ਇਹ ਟੋਪੀ ਬਣੀ ਬਣਾਈ ਇਹਨਾਂ ਤੇ, ਔਰ ਜਿਹੜੇ ਸਿੱਖਾਂ ਦੇ ਮੁੰਡੇ ਆ ਉਹ ਬਹੁਤ ਲੰਮੇ ਸਮੇਂ ਤੋਂ ਪੁਲਿਸ ਮਹਿਕਮੇ 'ਚ ਰਹਿ ਕੇ ਵਿਰੋਧ ਕਰਦੇ ਆ ਕਿ ਇਹ ਸਾਡੇ ਤੇ ਗੁਲਾਮੀ ਤੁਸੀਂ ਕਿਉਂ ਥੋਪੀ ਹੈ। ਆਪਾਂ ਇਹਨਾਂ ਦਾ ਸਾਥ ਦਈਏ ਕਾ, ਇਹਨਾਂ ਦੀ ਕਿਉਂ ਨਹੀਂ ਸੁਣਦੇ? ਗੁਰਸਿੱਖ ਤੇ ਇਹਨਾਂ ਦੇ ਵਿੱਚ ਵੀ ਆ ਨਾ। ਜੇ ਆਪਾਂ ਸਿੱਖੀ ਨੂੰ ਲੈਨੇ, ਜੇ ਆਪਾਂ ਦਸਤਾਰ ਨੂੰ ਲੈਨੇ, ਸਿਧਾਂਤ ਨੂੰ ਲੈਨੇ ਆ, ਤੇ ਇਹਦੋਂ ਵੱਡਾ ਸਿਧਾਂਤ ਦਾ ਕੀ ਕਹਾਣੀ ਆ ਕਿ ਅੰਗਰੇਜ਼ਾਂ ਵੇਲੇ ਦੀ ਟੋਪੀ ਹੈ ਜਿਹੜੀ ਉਹ ਹਾਲੇ ਇਹਨਾਂ ਦੇ ਸਿਰੋਂ ਨਹੀਂ ਲੱਥੀ। ਆਪਾਂ ਉਹਦਾ ਵੀ ਕਰੀਏ ਨਾ। ਦੂਜੇ ਪਾਸੇ ਜਿਹੜੀ ਗੱਲ ਕਹਿੰਦੇ ਨਾ ਤੁਸੀਂ ਵੀਡੀਓ ਵਾਲੀ, ਇੱਕ ਸਿਮਿਲਰ ਫੋਟੋ ਹੈ ਜਿਹੜੀ ਉਹ ਸਾਡੇ ਇੱਥੋਂ ਦੇ ਸਾਡੇ ਮਿੱਤਰ ਨੇ, ਬਹੁਤ ਵੱਡੇ ਕਾਰਟੂਨਿਸਟ ਨੇ, ਆਰਟਿਸਟ ਨੇ, ਉਹਨਾਂ ਨੇ ਇੱਕ ਫੋਟੋ ਹੈ ਜਿਹੜੀ ਬਕਾਇਦਾ ਉਹਨਾਂ ਦੇ ਨਾਲ ਭਗਵੰਤ ਮਾਨ ਦੇ ਨਾਲ ਉਸੇ ਟੀ-ਸ਼ਰਟ ਦੇ ਵਿੱਚ ਪੋਸਟ ਕੀਤੀ ਸੀ। ਔਰ ਉਹਨਾਂ ਦੇ ਕਹਿਣ ਦਾ ਮਤਲਬ ਸੀ ਕਿ ਇਹ ਫੋਟੋ ਮੈਂ 2011 ਦੇ ਵਿੱਚ ਖਿਚਵਾਈ ਸੀ, ਸੇਮ ਟੀ-ਸ਼ਰਟ ਪਾਈ ਹੋਈ ਹੈ। ਤਾਂ ਇਹਦਾ ਮਤਲਬ ਕਿ 5-6 ਸਾਲ ਪੁਰਾਣੀ ਹੈ ਵੀਡੀਓ। ਜਿਹੜੀ ਸਫਾਈ ਭਗਵੰਤ ਮਾਨ ਨੇ ਦਿੱਤੀ ਹੈ ਕਿ ਵੀਡੀਓ ਜੀ ਉਹ ਸਲੋ ਕੀਤੀ ਗਈ ਆ, ਉਹਦੇ ਨਾਲ ਮੈਂ ਮੁਤਫਿਕ ਨਹੀਂ, ਕਿਉਂਕਿ ਪਿੱਛੇ ਜਿਹੜਾ ਬਹਿਰਾ ਜਾਂਦਾ ਉਹਦੀ ਚਾਲ ਨਾਰਮਲ ਆ। ਤਾਂ ਇਹਦਾ ਮਤਲਬ ਹੈ ਕਿ ਵੀਡੀਓ ਨਾਰਮਲ ਹੈ। ਵੀਡੀਓ ਕਿੰਨੀ ਕੁ ਪੁਰਾਣੀ ਹੈ ਇਹਦੇ ਬਾਰੇ ਪੁਸ਼ਟੀ ਨਹੀਂ, ਮੈਂ ਸਿਰਫ ਤੁਹਾਨੂੰ ਹਵਾਲਾ ਦਿੱਤਾ। ਤੀਜੀ ਗੱਲ ਹੈ ਜਿਹੜੀ ਕਿ ਜਿਹੜੇ ਉਹਨਾਂ ਦੇ ਸਮਰਥਕ ਦਲੀਲ ਦਿੰਦੇ ਆ ਕਿ 90% ਪੰਜਾਬ ਹੈ ਜਿਹੜਾ ਪੀਂਦਾ, 99% ਪੀਂਦਾ। ਇੱਕ ਤੇ ਸਾਡੇ ਕਲਾਕਾਰ ਮਿੱਤਰ ਨੇ ਬਹੁਤ ਵੱਡੇ, ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਉਹਨਾਂ ਚਿਰ ਤੇ ਇੱਥੇ ਜਵਾਈ ਨਹੀਂ ਪ੍ਰਵਾਨ ਕੀਤਾ ਜਾਂਦਾ ਜਿੰਨਾ ਚਿਰ ਰੁੱਸ ਕੇ ਨਾ ਭੱਜ ਜਾਵੇ ਸ਼ਰਾਬੀ ਹੋ ਕੇ। ਇਸ ਤਰ੍ਹਾਂ ਦੀਆਂ ਉਹਨਾਂ ਨੇ ਦਲੀਲਾਂ ਦਿੱਤੀਆਂ। ਖੈਰ ਆਪਾਂ ਉਹਨਾਂ ਸਾਰੀਆਂ ਚੀਜ਼ਾਂ ਤੋਂ ਬਾਹਰ ਆ ਕੇ ਗੱਲ ਕਰਦੇ ਹਾਂ ਕਿ ਦੇਖੋ ਇਸ ਤਰ੍ਹਾਂ ਦੀ ਦਲੀਲ ਨਹੀਂ ਦੇਣੀ ਚਾਹੀਦੀ। ਹਾਂ, ਤੁਸੀਂ ਖੁੱਲ੍ਹੇ ਰੂਪ ਦੇ ਵਿੱਚ ਕਹਿ ਦਿਓ ਕਿ ਭਾਈ ਇਹ ਨਿੱਜੀ ਜ਼ਿੰਦਗੀ, ਕੋਈ ਖਾਂਦਾ ਪੀਂਦਾ ਤੇ ਖਾਵੇ, ਉਹਨੂੰ ਇਜਾਜ਼ਤ ਹੈ, ਕੋਈ ਪਾਬੰਦੀ ਥੋੜ੍ਹੀ ਹੈ। ਪਰ ਦੂਜੀ ਗੱਲ ਇਹ ਹੈ ਕਿ ਭਗਵੰਤ ਮਾਨ ਹੈ ਜਿਹੜਾ ਪਿੱਛੇ ਆ ਗਿਆ, ਉਹ ਇੱਕੇ ਵਾਰੀ ਦੱਸ ਦੇਵੇ ਕਿ ਇੱਥੋਂ ਕੁ ਤੱਕ ਮੈਂ ਜਿਹੜਾ ਗਿਆ ਹੋਇਆ ਭਾਈ। ਜਿਵੇਂ ਹੁਣ ਸਾਡੇ ਵਰਗਿਆਂ ਨੇ ਲਿਖ ਕੇ ਲੋਕਾਂ ਦੇ ਅੱਗੇ ਰੱਖੀ ਹੈ ਕਹਾਣੀ, ਭਾਈ ਇੱਥੋਂ ਤੱਕ ਅਸੀਂ ਗਏ ਸਾਂ ਤੇ ਇੱਥੋਂ ਮੁੜੇ ਹਾਂ। ਕਿਉਂਕਿ ਫਿਰ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਇੱਥੋਂ ਕੁ ਤੱਕ ਇਹ ਗਲਤੀਆਂ ਕਰਕੇ ਆਇਆ, ਹੁਣ ਜੇ ਗਲਤੀ ਕਰੇਗਾ ਤੇ ਸਾਫ਼ ਤੌਰ ਤੇ ਉਹ ਉਸੇ ਵੇਲੇ ਗੁਨਾਹਗਾਰ ਦੇ ਤੌਰ ਤੇ ਜਿਹੜਾ ਅੱਗੇ ਆ ਜਾਏਗਾ। ਤਾਂ ਮੇਰੇ ਖਿਆਲ ਦੇ ਨਾਲ ਭਗਵੰਤ ਮਾਨ ਨੂੰ ਹੁਣ ਥੋੜਾ ਜਿਹਾ ਸੰਭਲ ਕੇ ਚੱਲਣ ਦੀ ਜ਼ਰੂਰਤ ਆ, ਕਿਉਂਕਿ ਨਿੱਜੀ ਜ਼ਿੰਦਗੀ, ਤੁਹਾਡੀ ਨਿੱਜੀ ਜ਼ਿੰਦਗੀ ਉਹਨਾਂ ਚਿਰ ਆ ਜਿੰਨਾ ਚਿਰ ਤੁਸੀਂ ਜਨਤਕ ਨਹੀਂ ਹੁੰਦੇ। ਜਦੋਂ ਤੁਸੀਂ ਜਨਤਾ ਦੇ ਨੁਮਾਇੰਦੇ ਬਣ ਜਾਂਦੇ ਹੋ ਫਿਰ ਤੁਹਾਡੀ ਨਿੱਜੀ ਜ਼ਿੰਦਗੀ ਨਹੀਂ ਰਹਿ ਜਾਂਦੀ। ਇਸ ਕਰਕੇ ਸੰਭਲ ਕੇ ਚੱਲਣ ਦੀ ਲੋੜ ਆ। ਮੈਂ ਵੀ ਤੁਹਾਨੂੰ ਬੇਨਤੀ ਕਰਾਂਗਾ ਕਿ ਇਹ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਨਾ ਉਹਨਾਂ 'ਚ ਨਾ ਉਲਝੀਏ। ਠੀਕ ਹੈ, ਪਰਫਾਰਮੈਂਸ ਵੇਖੋ, ਜਿਹਨੂੰ ਚੰਗਾ ਲੱਗਦਾ ਤੇ ਉਹਨੂੰ ਤੁਸੀਂ ਆਪਣੀ ਵੋਟ ਕਰੋ, ਉਹਨੂੰ ਸਪੋਰਟ ਕਰੋ। ਜਿੱਥੋਂ ਤੱਕ ਹੁਣ ਤੀਜੀ ਗੱਲ ਆ ਅਰਵਿੰਦ ਕੇਜਰੀਵਾਲ ਦੇ ਪ੍ਰਸ਼ਾਦ ਲੈਣ ਦੀ, ਬਿਲਕੁਲ ਗੱਲ ਗਲਤ ਆ। ਉਹ ਮੇਰੇ ਲਾਗੇ ਰੈਲੀ ਹੋਈ ਹੈ, 4 ਕਿਲੋਮੀਟਰ ਦੂਰ ਸੀ ਮੇਰੇ ਘਰ ਤੋਂ। ਉਦੋਂ ਮੇਰਾ ਪੇਪਰ ਸੀ, ਮੈਂ ਗਿਆ ਤੇ ਨਹੀਂ, ਪਰ ਉੱਥੇ ਮੇਰੇ ਪੱਤਰਕਾਰ ਜਿੰਨੇ ਸਾਥੀ ਗਏ ਸਨ ਉਹਨਾਂ ਨੇ ਸਾਰਿਆਂ ਨੇ ਇਹੋ ਗੱਲ ਕਹੀ ਆ ਕਿ ਜਦੋਂ ਸਰੋਪਾ ਲੈਣ ਲੱਗਾ ਸੀ ਉਹਨੂੰ ਚੇਤਾ ਭੁੱਲ ਗਿਆ ਕਿ ਮੈਂ ਸੈਂਡਲ ਉਤਾਰਨੇ। ਬਾਅਦ ਦੇ ਵਿੱਚ ਉਹਨੇ ਕਿਹਾ ਕਿ ਰੁਕ ਜਾਓ, ਉਹ ਸੈਂਡਲ ਉਤਾਰ ਕੇ ਸਾਈਡ ਤੇ ਰੱਖ ਕੇ ਫੇਰ ਆ ਕੇ ਸਰੋਪਾ ਨੇ ਪਾਇਆ। ਉਹਨੇ ਤੇ ਸਗੋਂ ਸਰੋਪੇ ਦੀ ਕਦਰ ਕੀਤੀ ਹੈ। ਜੀ। ਤੇ ਆਪਣੇ ਅਗਲੇ ਕਾਲਰ ਉਹ ਉਹਨਾਂ ਦੇ ਨਾਲ ਗੱਲ ਕਰਦੇ ਹਾਂ, ਰਾਜਵਿੰਦਰ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ, ਤੇ ਸਤਿ ਸ਼੍ਰੀ ਅਕਾਲ ਸਾਰੀ ਟੀਮ ਨੂੰ। ਬਹੁਤ ਵਧੀਆ ਪ੍ਰੋਗਰਾਮ ਹੈ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਬਸ ਇੱਕੋ ਹੀ ਸਵਾਲ ਆ ਛੋਟਾ ਜਿਹਾ, ਬਾਕੀ ਤਾਂ ਆਪਾਂ ਹੁਣ ਵੋਟਾਂ ਦਾ ਟਾਈਮ ਆ ਹੀ ਗਿਆ। ਮੈਨੂੰ ਪਹਿਲਾ ਸਵਾਲ ਸੀ ਵੀ ਡੇਟ ਦੱਸਣਗੇ ਕਿ ਨਹੀਂ, ਚਲ ਤੁਸੀਂ ਦੱਸ ਦਿੱਤੀ ਹੈ 7-8। ਬਾਕੀ ਇਹ ਪੁੱਛਣਾ ਹੀ ਸੀਗਾ ਵੀ ਜਿਹੜਾ ਨਵਜੋਤ ਸਿੱਧੂ ਹੈ, ਕੀ ਉਹਦੀ ਹੁਣ ਬੜੀ ਕੋਈ ਗੱਲਬਾਤ ਬਣੂ ਜਾਂ ਮਨ ਬਣਾਊ, ਜਾਂ ਹਜੇ ਟੂਣੇ ਟਾਮਣ ਕਰਾਉਂਦਾ ਫਿਰਦਾ ਵੀ ਮੈਂ ਕਦੋਂ ਕਾਂਗਰਸ ਆਊਂ?
ਬਸ ਇੰਨੀ ਗੱਲ ਦੱਸ ਦਿਓ ਜੀ। ਨਵਜੋਤ ਸਿੱਧੂ ਦਾ ਸਰਦਾਰ ਸਾਹਿਬ ਇੰਨਾ ਕੁ ਥੋੜ੍ਹਾ ਜਿਹਾ ਸਪਸ਼ਟ ਹੁੰਦਾ ਪਿਆ। ਵੈਸੇ ਉਹ ਦੋਵੇਂ ਜੀਆਂ ਬਾਰੇ ਕੋਈ ਸਪਸ਼ਟ ਨਹੀਂ ਹੈ, ਉਹਨਾਂ ਬਾਰੇ ਉਹ ਇੱਕ ਦੂਜੇ ਨੂੰ ਵੀ ਨਹੀਂ ਸਪਸ਼ਟ ਕਿ ਕਿਹਨੇ ਕੀ ਕਰ ਦੇਣਾ। ਕੱਲ ਉਹਦੀ ਘਰ ਦੀ ਪਰਸੋਂ ਆਖਣ ਡਈ ਸੀ ਕਿ ਇਹਦਾ ਪਤਾ ਨਹੀਂ ਗਾ, ਮੈਨੂੰ ਕਹਿ ਕੇ ਕੁਛ ਜਾਂਦਾ ਉੱਥੇ ਜਾ ਕੇ ਇਹਨੇ ਕੀ ਕਰਨਾ। ਨਾਲ ਹੀ ਇਹ ਆਖੀ ਜਾਂਦੀ ਸੀ ਕਿ ਸਿੱਧੂ ਸਾਹਿਬ ਚੋਣ ਲੜਨਗੇ, ਨਾਲੇ ਆਖੀ ਜਾਂਦੀ ਸੀ ਉਹਦਾ ਤਾਂ ਪਤਾ ਹੀ ਨਹੀਂ, ਕੋਈ ਦਪਾਰ ਹੀ ਨਹੀਂ, ਹਾਲੇ ਉਹ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਇਆ। ਦੂਜੀ ਗੱਲ ਇਹ ਹੈ ਕਿ ਸੰਭਾਵਨਾ ਇਹ ਹੈ ਕਿ ਜਨਵਰੀ ਦੀ ਸ਼ੁਰੂਆਤ ਦੇ ਵਿੱਚ ਰਾਹੁਲ ਗਾਂਧੀ ਦਾ ਜਿਹੜਾ ਦੌਰਾ ਹੋਏਗਾ ਪੰਜਾਬ ਦੇ ਵਿੱਚ, ਸਿੱਧੂ ਦੀ ਸ਼ਮੂਲੀਅਤ ਉਸ ਮੌਕੇ ਤੇ ਹੋ ਸਕਦੀ ਹੈ। ਜਿੱਥੋਂ ਤੱਕ ਚੋਣ ਲੜਨ ਦੀ ਉਹਦੀ ਸੰਭਾਵਨਾ ਹੈ, ਉਹਦੀ ਬੀਬੀ ਚੋਣ ਨਹੀਂ ਲੜੇਗੀ ਮੇਰੇ ਖਿਆਲ ਦੇ ਨਾਲ। ਬੀਬੀ ਸਿੱਧੂ ਦੀ ਥਾਂ ਤੇ ਬੀਬਾ ਸਿੱਧੂ ਚੋਣ ਲੜੇਗਾ ਅੰਮ੍ਰਿਤਸਰ ਦੀ ਉਸੇ ਸੀਟ ਤੋਂ ਜਿਸ ਸੀਟ ਤੋਂ ਅੱਗੇ ਬੀਬੀ ਵਿਧਾਇਕਾ ਚੁਣੀ ਗਈ ਸੀਗੀ। ਮੇਰੇ ਖਿਆਲ ਦੇ ਨਾਲ ਸਿੱਧੂ ਲਈ ਇਹੋ ਹੀ ਆਪਸ਼ਨ ਛੱਡਿਆ ਗਿਆ ਕਿ ਜਾਂ ਤੇ ਲੋਕ ਸਭਾ ਦੀ ਚੋਣ ਲੜ ਲਵੇ ਜਾਂ ਵਿਧਾਨ ਸਭਾ ਦੀ ਚੋਣ ਲੜ ਲਵੇ। ਤਾਂ ਉਹ ਵਿਧਾਨ ਸਭਾ ਦੀ ਚੋਣ ਲੜੇਗਾ। ਚੋਣ ਲੜ ਕੇ ਬਾਅਦ ਦੇ ਵਿੱਚ ਹੋ ਸਕਦਾ ਹੈ ਕਿ ਅਗਲੇ ਆਉਣ ਵਾਲੇ ਸਮੇਂ ਜਦੋਂ ਕਾਂਗਰਸ ਦੇ ਕੋਈ ਚੰਗੇ ਦਿਨ ਆ ਜਾਣ ਤੇ ਉਦੋਂ ਉਹ ਫਿਰ ਕੋਈ ਨਾ ਕੋਈ ਹੋਰ ਹੈ ਜਿਹੜਾ ਇਹੋ ਜਿਹਾ ਛੜੱਪਾ ਮਾਰ ਜਾਵੇ, ਕਿਉਂਕਿ ਛੜੱਪੇ ਮਾਰਨ ਦਾ ਆਦੀ ਹੈ। ਪਰ ਅੱਜ ਅਰਵਿੰਦ ਕੇਜਰੀਵਾਲ ਨੇ ਵੀ ਉਹ ਗੱਲ ਕਹੀ ਹੈ ਕਿ ਮੁੱਖ ਮੰਤਰੀ ਦੇ ਤੌਰ ਤੇ ਗਿਆ, ਪਰ ਮੈਂ ਉਸ ਚੀਜ਼ ਨਾਲ ਨਹੀਂ ਸਹਿਮਤ। ਹਾਂ, ਇਹ ਜ਼ਰੂਰ ਆ ਕਿ ਜੇਕਰ ਨਵਜੋਤ ਸਿੱਧੂ ਭਾਜਪਾ ਦੇ ਨਾਲ ਅੰਦਰ ਖਾਤੇ ਸੈਟਿੰਗ ਨਹੀਂ ਰੱਖਦਾ ਤੇ ਦੂਜੀ ਗੱਲ ਜੇ ਉਹ ਕਾਂਗਰਸ ਨੂੰ ਦਿਲੋਂ ਪ੍ਰਵਾਨ ਕਰ ਚੁੱਕਾ ਤਾਂ ਫਿਰ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਸਮੇਂ 'ਚ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ, ਉਹ ਐਲਾਨ ਕਰ ਚੁੱਕਾ ਕਿ ਇਹ ਮੇਰਾ ਆਖਰੀ ਚੋਣ ਆ, ਆਖਰੀ ਇਲੈਕਸ਼ਨ ਆ, ਮੈਂ ਇਸ ਤੋਂ ਬਾਅਦ ਸਿਆਸਤ ਤੋਂ ਚਲੇ ਜਾਣਾ। ਤੇ ਫਿਰ ਉਸ ਸੂਰਤ ਦੇ ਵਿੱਚ ਕਾਂਗਰਸ ਦੇ ਕੋਲ ਪੰਜਾਬ 'ਚ ਲੀਡਰ ਜਿਹੜਾ ਮੇਰੇ ਖਿਆਲ ਦੇ ਨਾਲ ਵੱਡਾ ਹੋਏਗਾ ਆਉਣ ਵਾਲੇ ਸਮੇਂ 'ਚ, ਉਹ ਨਵਜੋਤ ਸਿੱਧੂ ਜਾਂ ਮਨਪ੍ਰੀਤ ਬਾਦਲ, ਇਹਨਾਂ ਦੋਵਾਂ 'ਚੋਂ ਇੱਕ ਹੋਏਗਾ। ਜੀ ਜੀ। ਅਗਲੇ ਕਾਲਰ ਪਰਮਜੀਤ ਸਿੰਘ ਜੀ ਜੁੜੇ ਨੇ ਸਾਡੇ ਨਾਲ ontario ਤੋਂ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ। ਸਭ ਤੋਂ ਪਹਿਲਾਂ ਬਹੁਤ ਬਹੁਤ ਪਿਆਰ ਤੁਹਾਨੂੰ ਸਾਡੇ ਟੋਰਾਂਟੋ ਵਾਲਿਆਂ ਵੱਲੋਂ ਹੱਥ ਜੋੜ ਕੇ ਨਮਸਕਾਰ ਜੀ। ਸ਼ੁਕਰੀਆ, ਨਮਸਕਾਰ। ਮੇਰਾ ਕੁਐਸਚਨ ਸੀ, ਅਸੀਂ ਸਾਹਨੇਵਾਲ ਏਰੀਆ ਨੂੰ ਬਿਲੋਂਗ ਕਰਦੇ ਹਾਂ ਜੀ, ਤੇ ਉੱਥੇ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਜਿਹੜੀ ਬਾਕੀ ਤਾਂ ਹੋ ਗਏ ਆ ਜੋ ਵੀ ਕੈਂਡੀਡੇਟ ਕੱਢਦੇ ਆ, ਇਹ ਕਾਂਗਰਸ ਵੱਲੋਂ ਤੁਹਾਨੂੰ ਕੀ ਲੱਗਦਾ ਸਤਵਿੰਦਰ ਬਿੱਟੀ ਲੈ ਜੂ ਜਾਂ ਬਾਜਵਾ ਸਾਹਿਬ, ਇਹਦੇ ਵਿੱਚ ਰੌਲਾ ਜਿਹਾ ਪੈ ਰਿਹਾ, ਉਹਦੇ ਬਾਰੇ ਥੋੜਾ ਜਿਹਾ ਮੈਨੂੰ ਵਿਸਤਾਰ ਨਾਲ ਦੱਸਿਓ ਕਿ ਕੌਣ ਲੈ ਕੇ ਜਾਓ ਕਾਂਗਰਸ ਵੱਲੋਂ। ਬੀਬੀ ਭੱਠਲ ਆਪਣੇ ਦਾਮਾਦ ਲਈ ਜ਼ੋਰ ਤੇ ਲਾਉਂਦੀ ਹੈ ਜੀ, ਜ਼ੋਰ ਲਾਉਂਦੀ ਹੈ, ਪਰ ਕਿਉਂਕਿ ਪਿਛਲੀ ਵਾਰੀ ਗੱਲ ਨਹੀਂ ਸੀ ਬਣੀ, ਔਰ ਇਹਨਾਂ ਨੇ ਫਾਰਮੂਲਾ ਐਤਕੀ ਇਹੋ ਹੀ ਰੱਖਿਆ ਕਿ ਜਿਹੜੇ ਇੱਕ ਜਾਂ ਦੋ ਵਾਰੀ ਅੱਗੇ ਹਾਰ ਚੁੱਕੇ ਆ, ਦੋ ਵਾਰੀ ਹਾਰਨ ਦਾ ਮਤਲਬ ਇਹ ਆ ਕਿ ਜਿਹੜੇ ਦੋ ਵਾਰੀ ਹਾਰ ਗਏ ਉਹ ਤੇ ਦੌੜ 'ਚ ਵੀ ਬਾਹਰ ਆ, ਤੇ ਜਿਹੜਾ ਇੱਕ ਵਾਰੀ ਬੁਰੀ ਤਰ੍ਹਾਂ ਹਾਰ ਗਿਆ ਉਹਨੂੰ ਵੀ ਮੌਕਾ ਨਾ ਦਿਓ। ਤਾਂ ਮੇਰੇ ਖਿਆਲ ਦੇ ਨਾਲ ਜਿਸ ਤਰੀਕੇ ਨਾਲ ਬੀਬੀ ਭੱਠਲ ਨੇ ਲਹਿਰੇ ਵਾਲੀ ਸੀਟ ਬਦਲਣੀ ਕੀ ਭੱਜਣਾ ਹੀ ਚਾਹਿਆ ਇੱਕ ਤਰ੍ਹਾਂ ਨਾਲ, ਉੱਥੋਂ ਹੁਣ ਭੱਜਣ ਨਹੀਂ ਦਿੱਤਾ ਗਿਆ, ਉੱਥੇ ਹੀ ਰੱਖਿਆ ਗਿਆ। ਤਾਂ ਮੇਰੇ ਖਿਆਲ ਦੇ ਨਾਲ ਇਹ ਸੋਚ ਲੈਣਾ ਚਾਹੀਦਾ ਹੈ ਕਿ ਉੱਥੋਂ ਤੁਹਾਨੂੰ ਸਾਹਨੇਵਾਲ ਤੋਂ ਸ਼ਾਇਦ ਨਵਾਂ ਚਿਹਰਾ, ਚਾਹੇ ਉਹ ਬੇਟੀ ਦੇ ਰੂਪ 'ਚ ਹੋਵੇ ਚਾਹੇ ਬੇਟੇ ਕਿਸੇ ਦੇ ਰੂਪ 'ਚ ਹੋਵੇ, ਉਹ ਵੇਖਣ ਨੂੰ ਮਿਲ ਸਕਦਾ ਆਉਣ ਵਾਲੇ ਸਮੇਂ 'ਚ। ਜੀ ਜੀ। ਸੋ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬ ਚੋਣ ਦੰਗਲ। ਮਿੰਟੂ ਗੁਰੂਸਰੇ ਜੀ ਆਪਣੇ ਨਾਲ ਜੁੜੇ ਹੋਏ ਨੇ ਤੇ ਇੱਕ ਇੱਥੇ ਛੋਟੀ ਜਿਹੀ ਬ੍ਰੇਕ ਦਾ ਵੇਲਾ ਹੋ ਗਿਆ, ਇੱਕ ਆਪਾਂ ਬ੍ਰੇਕ ਲਵਾਂਗੇ। ਤੇ ਜੇ ਤੁਹਾਡਾ ਵੀ ਕੋਈ ਸਵਾਲ ਹੈਗਾ, ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰ ਸਕਦੇ ਹੋ 408 272 5200 4082725200 ਇਸ ਨੰਬਰ ਦੇ ਉੱਤੇ ਤੁਸੀਂ ਜਿਹੜੇ ਜੀ ਸਾਨੂੰ ਕਾਲ ਕਰ ਸਕਦੇ ਹੋ। ਤੇ ਮਿੰਟੂ ਜੀ ਆਪਾਂ ਮਿਲਦੇ ਹਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ, ਤੇ ਆਪਣਾ ਇਹ ਪ੍ਰੋਗਰਾਮ ਇੱਦਾਂ ਲਗਾਤਾਰ ਜਾਰੀ ਰਹੇਗਾ। You're listening to Punjabi Radio USA, KOBO Yuba City 1450 AM, KIID Sacramento 1470 AM, KWRU Fresno 1300 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਨੂੰ ਸਵਾਗਤ ਕਰਦੇ ਹਾਂ, ਸਭ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਪੰਜਾਬ ਚੋਣ ਦੰਗਲ 2017 ਤੇ ਖਬਰ ਤੇ ਨਜ਼ਰ ਜਿਹੜਾ ਇੱਕ ਇਕੱਠਿਆਂ ਜਿਹੜਾ ਅੱਜ ਦੇ ਇਸ ਸ਼ੁੱਕਰਵਾਰ ਦੇ ਪ੍ਰੋਗਰਾਮ ਦੇ ਵਿੱਚ ਹੁੰਦਾ ਹੈ ਸਵੇਰੇ 8:15 ਵਜੇ ਤੋਂ ਲੈ ਕੇ 10 ਵਜੇ ਤੱਕ। ਤੇ ਆਪਣੇ ਨਾਲ ਮਿੰਟੂ ਜੀ ਜੁੜੇ ਹੋਏ ਨੇ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਆਇਆਂ ਨੂੰ ਇੱਕ ਵਾਰੀ ਫੇਰ, ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਜੀ। ਤੇ ਆਪਣੇ ਨਾਲ ਜਿਹੜੇ ਕਾਫੀ ਸਰੋਤੇ ਲਗਾਤਾਰ ਜੁੜੇ ਹੋਏ ਨੇ, ਹੋਲਡ ਤੇ ਤੁਸੀਂ ਬਣੇ ਹੋਏ ਹੋ, ਬਹੁਤ ਬਹੁਤ ਧੰਨਵਾਦ ਜਿਹੜਾ ਜੀ ਸਬਰ ਰੱਖਣ ਦੇ ਲਈ। ਤੇ ਆਪਣੇ ਅਗਲੇ ਕਾਲਰ ਸੁਰਜੀਤ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਅੱਛਾ, ਮੇਰਾ ਕੁਐਸਚਨ ਤਾਂ ਇਹ ਹੈ ਜੀ ਵੀ ਜਿੱਦਾਂ ਸਿਕੰਦਰ ਸਿੰਘ ਮਲੂਕਾ ਲੋਕਾਂ ਨੂੰ ਗਾਲਾਂ ਕੱਢਦਾ, ਉਹਦਾ ਮੁੰਡਾ ਮਰਿਆ,
ਏਦਾਂ ਸੀ ਜਿਨ੍ਹਾਂ ਦੇ ਲੜਕੇ ਨੌਜਵਾਨ ਮਰ ਜਾਂਦੇ ਉਹਨਾਂ ਤੋਂ ਉਦਾਂ ਨਹੀਂ ਸੁਰਤ ਹੁੰਦੀ, ਉਹ ਬਦਮਾਸ਼ੀ ਫੇਰ ਕਰਦਾ। ਉਹਨੂੰ ਵੋਟਾਂ ਪਾ ਕੇ ਸਾਨੂੰ ਕੀ ਮਿਲੂਗਾ ਜਿਹ 'ਚ ਦਇਆ ਧਰਮ ਦਾ ਕੋਈ ਨਾਂ ਨਿਸ਼ਾਨ ਨਹੀਂ ਹੈ, ਉਮਰ ਦਾ ਤਗਾਜ਼ਾ ਨਹੀਂ ਹੈ। ਤੇ ਇਹਦਾ ਮੈਨੂੰ ਕਿਸੇ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਜੇ ਉਹਦੇ ਕੋਲ ਵੋਟਾਂ ਹੈਗੀਆਂ, ਜੇ ਕਿਸੇ ਕੋਲ ਵੀ ਵੋਟ ਹੈ। ਥੈਂਕ ਯੂ। ਕਿਉਂ ਉਸ ਆਹ ਮੇਰਾ ਸਵਾਲ ਹੈ, ਇਹ ਮੈਂ ਉੱਤਰ ਸੁਣਨਾ ਜੀ, ਬੰਦ ਨਾ ਕਰਿਓ ਜੀ। ਜੀ ਹਾਂ, ਦੇਖੋ ਕਿਸੇ ਦਾ ਵੀ ਪੁੱਤ ਜੇ ਮਰਦਾ ਹੈ ਤੇ ਉਹ ਮਾਂ-ਬਾਪ ਨੂੰ ਪਤਾ ਕਿੰਨਾ ਕੁ ਦੁੱਖ ਹੁੰਦਾ ਹੈ। ਬਾਹਰੋਂ ਚਿਹਰਾ ਵੇਖ ਕੇ ਨਾ ਅਸੀਂ ਅੰਦਾਜ਼ਾ ਲਾਈਏ ਕਿ ਅੰਦਰੋਂ ਉਸ ਬੰਦੇ ਦੇ ਕਿੰਨੇ ਕੁ ਗਮੀ ਜਿਹੜੀ ਥੋੜ੍ਹੀ ਹੋਏਗੀ, ਕਿੰਨੀ ਕੁ ਗਮੀ ਬਹੁਤੀ ਹੋਏਗੀ। ਜਿਹੜੀ ਰਾਜਨੀਤੀ ਉਹਦੀ ਕਰਨੀ ਹੈ ਉਹਦੇ ਅਸੀਂ ਵੀ ਹਾਮੀਦਾਰ ਨਹੀਂ, ਅਸੀਂ ਵੀ ਉਹਦੇ ਆਲੋਚਕ ਹਾਂ। ਜੋ ਉਹਦੇ ਰੰਗ ਢੰਗ ਆ, ਉਹਦੀ ਹਰੇਕ ਪੁੰਨਿਆਂ ਤੇ ਬਦਨਾਮੀ ਹੁੰਦੀ ਹੈ, ਹਰੇਕ ਹਫ਼ਤੇ ਬਦਨਾਮੀ ਹੁੰਦੀ ਹੈ। ਰਾਜਨੀਤੀ ਨਾਲ ਉਹਦੇ ਨਾਲ ਮੈਂ ਬਿਲਕੁਲ ਅਸਹਿਮਤ ਹਾਂ। ਉਹ ਰਾਜਨੀਤੀ ਦੇ ਵਿੱਚ ਜਿਸ ਤਰੀਕੇ ਦੇ ਵਿਵਾਦ ਛੇੜਦਾ ਹੈ, ਬਿਲਕੁਲ ਕਿਸੇ ਮੰਤਰੀ ਦੇ ਪਦ 'ਤੇ ਬੈਠੇ ਅਹੁਦੇਦਾਰ ਨੂੰ ਇਹੋ ਜਿਹੀ ਚੀਜ਼ਾਂ ਕਰਨੀਆਂ ਸ਼ੋਭਾ ਨਹੀਂ ਦਿੰਦੀਆਂ। ਪਰ ਜਿਹੜੀ ਗੱਲ ਤੁਸੀਂ ਇਹ ਕਹੀ ਹੈ, ਉਹਦੇ ਪੁੱਤਰ ਦੇ ਜ਼ਿਕਰ ਕੀਤੇ ਤੋਂ ਬਗੈਰ ਵੀ ਤੁਸੀਂ ਗੱਲ ਕਹਿ ਸਕਦੇ ਸੀ। ਮੇਰੇ ਖਿਆਲ ਦੇ ਨਾਲ ਗੱਲ ਕਹਿਣ ਦਾ ਆਪਣਾ ਦੂਸਰਾ ਢੰਗ ਹੋ ਸਕਦਾ ਹੈ। ਅਸੀਂ ਜੇ ਹਮਦਰਦੀ ਨਹੀਂ ਰੱਖਣੀ ਕਿਸੇ ਨਾਲ ਤੇ ਨਾ ਰੱਖੀਏ ਕਿਸੇ ਦੇ ਪੁੱਤਰ ਮਰੇ ਤੋਂ, ਪਰ ਅਸੀਂ ਇਹੋ ਜਿਹੀ ਗੱਲ ਵੀ ਨਾ ਕਰੀਏ। ਮੇਰੀ ਬੇਨਤੀ ਹੈ ਜ਼ਰੂਰ, ਕਿਉਂਕਿ ਸਾਡਾ ਮੰਤਵ ਹੈ ਕਿ ਰਾਜਨੀਤਿਕ ਆਲੋਚਨਾ ਉਹੀ ਕਰਨੀ ਹੈ ਨਾ ਅਸੀਂ, ਤੇ ਜ਼ਰੂਰ ਹੈ ਕਿ ਉਹ ਵਲ ਪਾ ਕੇ ਗੱਲ ਕਰਨੀ ਹੈ, ਸਿੱਧੀ ਗੱਲ ਕਰੀਏ। ਹਾਂ ਠੀਕ ਹੈ ਕਿ ਇਸ ਵਾਰੀ ਸਿਕੰਦਰ ਸਿੰਘ ਮਲੂਕਾ ਜਿਹੜਾ ਉਹ ਸ਼ਾਇਦ ਸਾਰੇ ਹਿਸਾਬ ਕਿਤਾਬ ਉਹਨੂੰ ਦੇਣੇ ਪੈਣਗੇ। ਸਭ ਤੋਂ ਵੱਡਾ ਹਿਸਾਬ ਕਿਤਾਬ ਦੇਣਾ ਪਏਗਾ ਅਰਦਾਸ ਵਾਲੇ ਮਾਮਲੇ ਦਾ। ਤੇ ਉਹ ਮੇਰੇ ਖਿਆਲ ਦੇ ਨਾਲ ਹੁਣ ਇਸ ਤਰ੍ਹਾਂ ਹੋਣਾ ਹੈ, ਜਿਵੇਂ ਇੱਕ ਵਾਰੀ ਤੇ ਮਾਫੀਆਂ ਮੰਗੀ ਜਾਂਦਾ ਪ੍ਰੈਸ ਨੋਟ ਭੇਜ ਕੇ, ਪਰ ਹੋਇਆ ਕੀ ਸੀ ਤੁਹਾਨੂੰ ਯਾਦ ਹੋਣਾ ਹੈ, ਮਜੀਠੀਏ ਨੇ ਵੀ ਅਖੀਰੀ ਇਹ ਕਿਹਾ ਸੀ ਕਿ ਮੈਨੂੰ ਸੱਦ ਲਓ, ਮੈਂ ਉਹਨੂੰ ਤਿਆਰ ਹਾਂ। ਤੇ ਉਹ ਮੈਨੂੰ ਵੀ ਲੱਗਦਾ ਕਿ ਸਿਕੰਦਰ ਸਿੰਘ ਮਲੂਕਾ ਆਪ ਹੀ ਕਹੇਗਾ ਕਿ ਮੈਨੂੰ ਸੱਦੋ, ਕਿਉਂਕਿ ਨਹੀਂ ਤੇ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ, ਉਹ ਲੋਕਾਂ ਦੇ ਵਿੱਚ ਜਾਣ ਜੋਗਾ ਨਹੀਂ ਰਹੇਗਾ। ਜੀ ਜੀ। ਅਗਲੇ ਕਾਲਰ ਰੁਪਿੰਦਰ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਭਾਈ ਸਤਿ ਸ੍ਰੀ ਅਕਾਲ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਇਹ ਹੈ ਵੀ ਆਮ ਆਦਮੀ ਪਾਰਟੀ ਨੇ ਮੇਰਾ ਖਿਆਲ 23 ਬੰਦੇ ਇਹੋ ਜਿਹੇ ਖੜੇ ਕੀਤੇ ਆ ਜਿਹੜੇ ਦੂਜੇ ਪਾਰਟੀਆਂ 'ਚ ਆਏ ਆ, 9 ਕਾਂਗਰਸ ਦੇ ਵਿੱਚੋਂ ਤੇ 9 ਅਕਾਲੀਆਂ 'ਚੋਂ, ਜਾਂ ਸ਼ਾਇਦ ਜ਼ਿਆਦਾ ਵੀ ਹੋ ਸਕਦੇ ਆ ਜਾਂ ਘੱਟ। ਵੀ ਇੰਨਾ ਕੁ ਪੰਜਾਬ ਦੀ ਜਨਤਾ ਚੋਂ ਇੰਨਾ ਕੁ ਬੰਦੇ ਨਹੀਂ ਮਿਲੇ ਇਹਨਾਂ ਤੋਂ ਚੰਗੇ ਜਿਹੜੇ ਇਹਨਾਂ ਨੇ ਦੂਜੀ ਪਾਰਟੀ 'ਚੋਂ ਖੜੇ ਕੀਤੇ ਆ। ਜਦੋਂ ਕਿ ਮੈਂ ਜਿਹੜਾ ਖਹਿਰਾ ਸਾਹਿਬ ਆ ਉਹ ਵਿੱਚ ਨਹੀਂ ਲਿਆਉਣਾ, ਉਹ ਬੰਦਾ ਬਹੁਤ ਨਾਈਸ ਆ, ਤੇ ਇਹਨਾਂ ਨੂੰ ਬੰਦੇ ਨਹੀਂ ਚੰਗੇ ਮਿਲੇ ਤਾਂ ਇਹਨੇ ਦੂਜੀਆਂ ਪਾਰਟੀਆਂ ਦੇ ਵਿੱਚ ਬੰਦੇ ਖੜੇ ਕੀਤੇ ਆ ਜੀ। ਮੇਰਾ ਇਹ ਕੁਐਸਚਨ ਹੈ ਜੀ। ਥੈਂਕ ਯੂ ਜੀ। ਤੇ ਉਹ ਬੰਦੇ ਕਹਿੰਦੇ ਕਿ ਸਾਨੂੰ ਅੱਜ ਤੱਕ ਚੰਗੀਆਂ ਪਾਰਟੀਆਂ ਨਹੀਂ ਮਿਲੀਆਂ, ਹੁਣ ਕੀ ਕਰੋਗੇ ਤੁਸੀਂ? ਜਿਹੜੇ ਬੰਦੇ ਆਏ ਆ ਉਹ ਕਹਿੰਦੇ ਸਾਨੂੰ ਚੰਗੀਆਂ ਅੱਜ ਤੱਕ ਪਾਰਟੀਆਂ ਨਹੀਂ ਮਿਲੀਆਂ, ਸਾਨੂੰ ਪਾਰਟੀ ਚੰਗੀ ਇਹੋ ਮਿਲੀ ਆ। ਪਰ ਕੁਝ ਇਹੋ ਜਿਹੇ ਵੀ ਹੈ ਜਿਹੜੇ ਪਟਿਆਲੇ ਤੋਂ ਜਿਹਨੇ ਚੋਣ ਲੜੀ ਸੀ, ਜਿਮਨੀ ਚੋਣ ਅਦਾਲਤੀਪੁਰ, ਉਹ ਕਹਿੰਦਾ ਕਿ ਅਕਾਲੀ ਦਲ ਦੀਆਂ ਮੈਨੂੰ ਨੀਤੀਆਂ ਬਹੁਤ ਸੋਹਣੀਆਂ ਲੱਗਦੀਆਂ, ਫਿਰ ਵਾਪਸ ਚਲੇ ਗਿਆ। ਇਸ ਤਰ੍ਹਾਂ ਇੱਕ ਸੱਜਣ ਹੈ ਜਿਹੜਾ ਉਹ ਲੁਧਿਆਣੇ ਦਾ ਟਰਾਂਸਪੋਰਟ ਤੇ ਹੋਰ ਜਿਹੜੇ ਕਾਰੋਬਾਰੀ ਹੈ ਉਹਨਾਂ ਦਾ ਇਹਨਾਂ ਨੇ ਮੁਖੀ ਬਣਾਇਆ ਸੀ ਲੁਧਿਆਣੇ ਤੋਂ, ਉਹ ਚਲਾ ਗਿਆ, ਕਹਿੰਦਾ ਕਿ ਮੈਂ ਸਹਿਮਤ ਹਾਂ ਨੀਤੀਆਂ ਨਾਲ। ਤੇ ਸਾਰੇ ਲੋਕ ਸਵਾਲ ਕਰੀ ਜਾਂਦੇ ਆ ਤੇ ਫਿਰ ਅਸਹਿਮਤੀ ਨਹੀਂ ਸੀ ਹੋਣਾ ਇਹਨਾਂ ਦੇ ਨਾਲ, ਹੁਣ ਤੁਸੀਂ ਸਹਿਮਤ ਹੋ ਗਏ ਹੋ, ਅਸਹਿਮਤੀ ਨਹੀਂ ਸੀ ਹੋਣਾ। ਸੋ ਇਹ ਦੇਖੋ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਦਿੱਲੀ ਤੋਂ ਆਈ ਹੈ, ਹੁਣ ਉਹ ਰੇਲ ਗੱਡੀ ਭਰ ਕੇ ਦਿੱਲੀ ਤੋਂ ਲਿਆ ਨਹੀਂ ਸੀ ਸਕਦੇ, ਲੀਡਰ ਤੇ ਉਹਨਾਂ ਨੇ ਇੱਥੋਂ ਹੀ ਪੈਦਾ ਕਰਨੇ ਸੀਗੇ। ਔਰ ਇਹ ਦੇਖੋ ਸਿਧਾਂਤ ਤੇ ਜਿਹੜੇ ਆ, ਸਿਧਾਂਤ ਦੀ ਜੇ ਮੈਂ ਗੱਲ ਕਰਾਂ, ਸਿਧਾਂਤ ਤੇ ਉਸ ਦਿਨ ਹੀ ਟੁੱਟ ਗਏ ਸਨ ਜਿੱਦਣ ਇਹਨਾਂ ਨੇ ਬਿੰਨੀ ਸ਼ਾਮਲ ਕੀਤਾ ਸੀ ਦਿੱਲੀ 'ਚ ਸ਼ੁਰੂਆਤੀ ਦੌਰ ਦੇ ਵਿੱਚ। ਬਿੰਨੀ ਮੁੜ ਕੇ ਉੱਥੇ ਫਿਰ ਪਰੋਇਆ ਗਿਆ ਜਿੱਥੋਂ ਦਾ ਮੋਤੀ ਸੀ ਜਿਹੜੀ ਵਾਲਾ ਦਾ। ਸੋ ਇਹ ਤਾਂ ਉਦੋਂ ਬਿੰਨੀ ਤੋਂ ਲੈ ਕੇ ਨਾ ਭਾਵੇਂ ਜਿੰਨੇ ਮਰਜ਼ੀ ਬੰਨੇ ਤੁਸੀਂ ਟਪਾ ਲਓ, ਹੁਣ ਨਾ ਜਿੰਨੇ ਮਰਜ਼ੀ ਲੈ ਲਓ ਤੁਸੀਂ, ਜਿੰਨੇ ਨਾ ਲਏ ਆ ਤਾਂ ਮੈਂ ਵੱਧ ਵੀ ਲੈ ਸਕਦਾ ਵਾਂ, ਬਹੁਤ ਇਹਨਾਂ ਦੇ ਕੈਂਡੀਡੇਟ ਵੀ ਇਹਦੋਂ ਜ਼ਿਆਦਾ ਹੋਣੇ ਆ। ਪਰ ਗੱਲ ਇਹ ਹੈ ਕਿ ਸਿਧਾਂਤ ਤੇ ਹੈ ਹੀ ਨਹੀਂ ਸਿਆਸਤ ਦੇ ਵਿੱਚ। ਸਿਧਾਂਤਾਂ ਦੇ ਆਧਾਰਿਤ ਸਿਆਸਤ ਜੇ ਕਰਨਗੇ ਤੇ ਫਿਰ ਤੇ ਇਹ ਮੇਰੇ ਖਿਆਲ ਦੇ ਨਾਲ ਸਿਰਫ ਤੇ ਸਿਰਫ ਸਿਆਸਤਦਾਨ ਹੀ ਵਜਣ ਜੋਗੇ ਰਹਿਣਗੇ, ਫਿਰ ਕਿਸੇ ਮੁਕਾਮ ਤੇ ਨਹੀਂ ਪੁੱਜਦੇ। ਪਰ ਇਹ ਬਿਲਕੁਲ ਗੱਲ ਤੁਹਾਡੀ ਸਹੀ ਹੈ ਕਿ ਪੰਜਾਬ ਦੇ ਵਿੱਚ ਕਹਿੰਦੇ ਸਨ ਕਿ ਅਸੀਂ ਫਲਾਣੀ ਚੱਕੀ ਵਾਲਾ ਵੀ ਲੀਡਰ ਬਣਾਵਾਂਗੇ, ਫਲਾਣਾ ਵੀ ਬਣਾਵਾਂਗੇ, ਪੈਂਚਰਾਂ ਵਾਲੇ ਨੂੰ ਟਿਕਟ ਦੇਵਾਂਗੇ। ਹਾਂ ਦਿੱਤੀਆਂ ਨੇ ਕੁਛ ਟਿਕਟਾਂ ਇਹਨਾਂ ਨੇ, ਬਹੁਤ ਗਰੀਬ ਪਰਿਵਾਰਾਂ ਦੇ ਮੁੰਡਿਆਂ ਨੂੰ ਟਿਕਟਾਂ ਦਿੱਤੀਆਂ ਨੇ, ਗਰੀਬ ਕੁੜੀਆਂ ਨੂੰ ਵੀ ਟਿਕਟਾਂ ਦਿੱਤੀਆਂ ਨੇ, ਪੜ੍ਹੇ ਲਿਖੇ ਮੁੰਡੇ ਵੀ ਅੱਗੇ ਲਿਆਂਦੇ ਆ। ਪਰ ਜਿਹੜਾ ਇਹਨਾਂ ਨੇ ਕੰਮ ਸ਼ੁਰੂ ਕੀਤਾ, ਇਹ ਕੰਮ ਸ਼ੁਰੂ ਕਰਕੇ ਘਾਟਾ ਵੀ ਇਹਨਾਂ ਨੇ ਕਿੰਨਾ ਖਾਧਾ ਤੁਸੀਂ ਆਪ ਹੀ ਹਿਸਾਬ ਲਾ ਲਓ। ਵਿੱਚ ਇਹਨਾਂ ਦੇ ਬੰਦੇ ਡੈਪੂਟੇਸ਼ਨ ਵਾਲੇ ਵੀ ਆ ਗਏ,
ਉਹ ਆਏ ਅਤੇ ਡਿਊਟੀ ਕਰਕੇ ਵਾਪਸ ਵੀ ਹੁਣ ਪਰਤੀ ਜਾਂਦੇ, ਹਾਲੇ ਕੁਝ ਪਰਤਣਗੇ। ਉਤਲ ਪੁਤਲ ਕਿੰਨੀ ਮੱਚੀ ਉਹ ਸਾਰੀ ਇਸੇ ਕਰਕੇ ਮੱਚੀ ਹੈ ਕਿ ਕਿਉਂਕਿ ਪਹਿਲਾਂ ਸੋਚਿਆ ਸੀ ਵੀ ਛੋਟੇਪੁਰ ਸੀ ਜਿਹੜਾ ਉਹਨੂੰ ਲੋਕ ਸਰੋਪੇਪੁਰ ਆਖੀ ਜਾਂਦੇ ਸੀ, ਜਿਹੜਾ ਆਇਆ ਉਹਦੇ ਗਲ 'ਚ ਸਰੋਪਾ ਪਾ ਦਿੱਤਾ। ਗੁਰਪ੍ਰੀਤ ਘੁੱਗੀ ਵੀ ਉਹਦਾ ਹੀ ਅੱਗੋਂ ਚੰਡਿਆ ਹੋਇਆ ਚੇਲਾ ਹੀ ਨਿਕਲਿਆ। ਪਿੱਛੇ ਜੇ ਉਹਨੇ ਡੋਡਾ ਜਿਹੜਾ ਭੀਮ ਕਤਲਕਾਂਡ ਦਾ ਮੁੱਖ ਕਥਿਤ ਦੋਸ਼ੀ ਆ, ਉਹਦੇ ਪੀਏ ਦੇ ਗਲ 'ਚ ਸਰੋਪਾ ਪਾਤਾ ਸੀਗਾ। ਸੋ ਇਹ ਗਲਤੀਆਂ ਦੇ ਨਤੀਜੇ ਵੀ ਭੁਗਤੇ ਆ। ਪਰ ਜਿਹੜੀ ਗੱਲ ਆ ਕਿ ਇਸ ਤਰ੍ਹਾਂ ਦੀ ਦਲ ਬਦਲੀ ਨਾ ਹੋਵੇ, ਮੇਰੇ ਖਿਆਲ ਦੇ ਨਾਲ ਕੋਈ ਵੀ ਪਾਰਟੀ ਨਿਰੋਲ ਦਲ ਬਦਲੀ ਤੋਂ ਬਗੈਰ ਨਹੀਂ ਰਹਿ ਸਕਦੀ। ਇਹ ਇਹਨਾਂ ਦੀ ਗਰਜ ਆ, ਇਹਨੂੰ ਤੇ ਹਜਮ ਕਰਨਾ ਪਏਗਾ, ਤੁਸੀਂ ਚਾਹੇ ਕਰੋ ਜਾਂ ਨਾ ਕਰੋ। ਪਰ ਉਹਨਾਂ ਲਈ ਇਹ ਸਿਧਾਂਤ ਹੈ ਜਿਹੜਾ ਮੇਰੇ ਖਿਆਲ ਦੇ ਨਾਲ ਢੁਕਵਾਂ ਨਹੀਂ ਹੈ। ਜੀ ਅਗਲੇ ਕਾਲਰ ਲਖਵਿੰਦਰ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਲਖਵਿੰਦਰ ਜੀ। ਹਾਂਜੀ ਮਿੰਟੂ ਕੁਰਸੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਇੱਕ ਮੈਂ ਪੁੱਛਣਾ ਚਾਹਾਂ ਤੁਹਾਡੇ ਤੋਂ, ਜਿਵੇਂ ਭਗਵੰਤ ਮਾਨ ਦੀ ਅੱਜ ਕੱਲ੍ਹ ਵੀਡੀਓ ਆ ਰਹੀ ਨੇ, ਉਹ ਡਰਿੰਕ ਕਰ ਰਿਹਾ, ਫਲਾਨਾ ਧਮਕਾ ਕਰ ਰਿਹਾ। ਇੱਕ ਆਮ ਬੰਦਾ ਵੀ ਜੇ ਹੁੰਦਾ ਕਿਸੇ ਪਾਰਟੀ 'ਚ ਜਾਂਦਾ ਹੈ, ਮੈਂ ਫੇਸਬੁੱਕ 'ਤੇ ਦੇਖੀ ਹੈ, ਇੱਕ ਆਮ ਬੰਦਾ ਵੀ ਜੇ ਕੋਈ ਮਤਲਬ ਬਿਜ਼ਨਸਮੈਨ ਲਗਾ ਲਓ, ਦੁਕਾਨਦਾਰ ਲਗਾ ਲਓ, ਕਿਸੇ ਪਾਰਟੀ 'ਚ ਜਾਂਦਾ ਹੈ, ਬੜਾ ਸੰਭਲ ਕੇ ਰਹਿੰਦਾ ਹੈ। ਭਗਵੰਤ ਮਾਨ ਏਡਾ ਵੱਡਾ ਲੀਡਰ ਹੋਣ ਦੇ ਬਾਵਜੂਦ ਇਹ ਹਰਕਤਾਂ ਕਿਵੇਂ ਕਰ ਸਕਦਾ ਜੀ? ਇਹਦੇ ਬਾਰੇ ਕੁਝ ਦੱਸੋ ਜੀ। ਨਹੀਂ, ਡਰਿੰਕ ਕਰਦੇ ਦੀ ਵੀਡੀਓ ਅਸੀਂ ਤੇ ਕਿਤੇ ਵੇਖੀ ਨਹੀਂ, ਮੈਂ ਤੇ ਵੇਖੀ ਨਹੀਂ। ਤੇ ਪਰ ਰੋਟੀ ਖਾਂਦੇ ਦੀ ਉਹਦੀ ਵੀਡੀਓ ਜਿਹਦੇ ਵਿੱਚ ਲੋਕ ਕਹਿੰਦੇ ਕਿ ਉਹਨੇ ਸ਼ਰਾਬ ਪੀਤੀ ਆ, ਉਹ ਵੀਡੀਓ ਜ਼ਰੂਰ ਵਾਇਰਲ ਹੋਈ ਆ। ਤੇ ਉਹਦੇ ਤੇ ਆਪਾਂ ਚਰਚਾ ਕਰ ਚੁੱਕੇ, ਗੱਲ ਪਹਿਲਾਂ ਆਪਾਂ ਕਰ ਚੁੱਕੇ ਹਾਂ ਕਿ ਉਹ ਜਿਹੜੀ ਵੀਡੀਓ ਆ ਉਹਦੇ ਬਾਰੇ ਉਹਨੇ ਆਪ ਵੀ ਸਫਾਈ ਦਿੱਤੀ ਹੈ ਕਿ 5-6 ਸਾਲ ਪਹਿਲਾਂ ਦੀ ਵੀਡੀਓ ਆ। ਔਰ ਉਹਦੇ ਬਾਬਤ ਇੱਕ ਪੰਜਾਬ ਦੇ ਬਹੁਤ ਵੱਡੇ ਆਰਟਿਸਟ ਨੇ ਵੀ ਫੋਟੋ ਹੈ ਜਿਹੜੀ ਪਾਈ ਹੈ ਉਸੇ ਟੀ-ਸ਼ਰਟ ਦੇ ਵਿੱਚ ਕਿ ਇਹ 2011 ਦੀ ਫੋਟੋ ਆ। ਤੇ ਜੇ ਆਪਾਂ ਇਸ ਗੱਲ ਨੂੰ ਮੇਰੇ ਖਿਆਲ ਦੇ ਨਾਲ ਹੁਣ ਇੱਥੇ ਛੱਡ ਦਈਏ, ਕਿਉਂਕਿ ਇਹਦੇ ਤੇ ਆਪਾਂ ਅੱਗੇ ਚਰਚਾ ਕਰ ਚੁੱਕੇ ਹਾਂ, ਮੇਰੇ ਖਿਆਲ ਦੇ ਨਾਲ ਬਿਹਤਰ ਆ ਆਪਾਂ ਹੋਰ ਸਵਾਲ ਕਰੀਏ। ਕਿਉਂਕਿ ਭਗਵੰਤ ਮਾਨ ਬਾਰੇ ਤੇ ਜੇ ਆਪਾਂ ਬਹਿਸ ਕਰਨ ਲੱਗ ਪਏ, ਮੇਰੇ ਖਿਆਲ ਦੇ ਨਾਲ ਫਿਰ ਆਪਾਂ ਦੂਜੇ ਕਿਸੇ ਵਿਸ਼ੇ ਨੂੰ ਨਹੀਂ ਸ਼ੋਅ ਪਾਵਾਂਗੇ, ਕਿਉਂਕਿ ਭਗਵੰਤ ਮਾਨ ਆਪਣੇ ਆਪ ਦੇ ਵਿੱਚ ਇੱਕ ਬਹੁਤ ਬਹਿਸ ਦਾ ਵਿਸ਼ਾ ਹੈ। ਜੀ ਤੇਜਿੰਦਰ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ ਤੁਹਾਡਾ? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਤਾਂ ਸਿਰਫ ਇੱਕ ਕੰਪਲੀਮੈਂਟ ਦੇਣਾ ਸੀਗਾ ਗੁਰਸਰੀਆ ਸਾਹਿਬ ਨੂੰ ਤੇ ਜਿਹੜੀ ਇਹਨਾਂ ਦੀ ਟੀਮ ਆ, ਬਲਤੇਜ ਪੰਨੂ, ਸਹੋਤਾ ਸਾਹਿਬ, ਜਿਹੜੀ ਪਿਛਲੇ ਦਿਨਾਂ 2-4 ਦਿਨਾਂ ਤੋਂ ਇੱਕ ਫੇਸਬੁੱਕ ਤੇ ਪੋਸਟ ਪੂਰੀ ਫਿਰ ਰਹੀ ਹੈ ਇਹਨਾਂ ਦੇ ਅਗੇਂਸਟ, ਵੀ ਅਸੀਂ ਸਾਰੇ ਇਹਨਾਂ ਦੇ ਨਾਲ ਆ। ਸਾਨੂੰ ਪਤਾ ਜਿਹੜੀ ਰੀਅਲ ਨਿਊਜ਼ ਆ ਉਹ ਸਿਰਫ ਇਹੀ ਸੋਰਸ ਨੇ ਜਿੱਥੋਂ ਕਿ ਅਸਲੀ ਨਿਊਜ਼ ਮਿਲਦੀ ਆ। ਤੇ ਬਾਕੀ ਜਿਹੜੇ ਕੈਨੇਡੀਅਨ ਸੂਰਮੇ ਨੇ ਪੋਸਟ ਪਾਈ ਹੈ ਜੀ, ਮੈਂ ਉਹਨੂੰ ਦੱਸਣਾ ਚਾਹਣਾ ਵੀ ਜਿੱਦਾਂ ਤੇਰਾ ਕੱਦ ਆ ਭਰਾਵਾ, ਓਡਾ ਮਿੰਟੂ ਗੁਰਸਰੀਏ ਦਾ ਡੋਲਾ, ਗੱਲ ਹਿਸਾਬ ਨਾਲ ਕਰੀਦੀ ਆ। ਥੈਂਕ ਯੂ ਜੀ। ਥੈਂਕ ਯੂ ਜੀ। ਨਾ ਜੀ ਕਾਨੂੰ ਦੇਖੋ, ਮੈਂ ਇੱਕ ਬੇਨਤੀ ਕਰਾਂਗਾ ਕਿ ਚਲੋ ਠੀਕ ਹੈ, ਕੋਈ ਪਿਆਰ ਕਰਦਾ, ਕੋਈ ਆਲੋਚਨਾ ਕਰਦਾ। ਮੈਂ ਇੱਕ ਗੱਲੋਂ ਸਿਫਤ ਕਰਾਂਗਾ ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਉਹ ਸਮਰਥਕ ਆ, ਜਿਨ੍ਹਾਂ ਕਰਕੇ ਉਹ ਸਾਡੇ ਨਾਲ ਥੋੜ੍ਹਾ ਜਿਹਾ ਖਫਾ ਨੇ ਕਿ ਅਸੀਂ ਆਲੋਚਨਾ ਉਹਨਾਂ ਦੀ ਜ਼ਿਆਦਾ ਕਰਦੇ ਹਾਂ। ਮੈਂ ਉਹਨਾਂ ਦੀ ਫਿਰ ਵੀ ਸਿਫਤ ਕਰਾਂਗਾ ਕਿ ਅਕਾਲੀ ਦਲ ਵਾਲੇ ਧੰਨ ਆ ਜਿਹੜੀ ਸਾਡੀ ਆਲੋਚਨਾ ਝੱਲਦੇ ਆ। ਤੇ ਜੇ ਉਹਨਾਂ ਦੇ ਸਮਰਥਕ ਕਿਤੇ ਇਹ ਕਰਦੇ, ਸਾਡੀ ਆਲੋਚਨਾ ਕਰਦੇ, ਤੇ ਫਿਰ ਸਾਡਾ ਵੀ ਫਰਜ਼ ਬਣਦਾ ਸੀ ਉਹਨਾਂ ਦੀ ਆਲੋਚਨਾ ਖਿੜੇ ਮੱਥੇ ਪ੍ਰਵਾਨ ਕਰੀਏ। ਹਾਂ ਠੀਕ ਹੈ, ਤੁਹਾਡੇ ਵਰਗੇ ਜਿਹੜੇ ਮਿੱਤਰ ਪਿਆਰੇ ਸਾਡੇ ਜਿਹੜੇ ਕੰਮ ਨੂੰ ਸਲਾਹੁੰਦੇ ਆ, ਉਹ ਆਪਣੇ ਪੱਧਰ ਤੇ ਜਵਾਬ ਦਿੰਦੇ ਆ, ਉਹ ਦੇਈ ਜਾਣ, ਸਾਨੂੰ ਉਹਦੇ 'ਚ ਕੋਈ ਉਹ ਨਹੀਂ ਹੈ, ਕੋਈ ਨਫਾ ਹਾਨੀ ਨਹੀਂ ਹੈ। ਪਰ ਅਸੀਂ ਆਪਣੇ ਪੱਧਰ ਤੇ ਕੁਝ ਆਲੋਚਨਾ ਦਾ ਜਵਾਬ ਨੀਵੇਂ ਜਾ ਕੇ ਦਈਏ, ਮੇਰੇ ਖਿਆਲ ਦੇ ਨਾਲ ਗੱਲ ਨਹੀਂ ਬਣਦੀ। ਪਰ ਜੋ ਇਲਜ਼ਾਮ ਮੇਰੇ ਤੇ ਜ਼ਿਆਤੀ ਤੌਰ ਤੇ ਲਾਏ ਕਿ ਅਸੀਂ ਕਾਮਰੇਡ ਪੱਖੀ ਹਾਂ, ਅਸੀਂ ਇਹ ਪੱਖੀ ਹਾਂ, ਅਸੀਂ ਉਹ ਪੱਖੀ ਹਾਂ, ਮੈਂ ਇਹਨਾਂ ਚੀਜ਼ਾਂ ਦੇ ਵਿੱਚ ਯਕੀਨ ਨਹੀਂ ਰੱਖਦਾ। ਤੁਸੀਂ ਕਿਸੇ ਵੀ ਪੱਖੀ ਹੋ, ਪਰ ਜੇ ਤੁਸੀਂ ਲੋਕ ਪੱਖੀ ਹੋ ਤੇ ਮੇਰੇ ਖਿਆਲ ਦੇ ਨਾਲ ਤੁਸੀਂ ਬਹੁ ਪੱਖੀ ਹੋ। ਲੋੜ ਹੀ ਨਹੀਂ ਫਿਰ ਇੱਧਰ ਉੱਧਰ ਪੱਖੀਆਂ ਘਮਾਉਣ ਦੀ। ਜੀ ਜੀ ਬਿਲਕੁਲ ਜੀ। ਦਿਦਾਰ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਰਾਜਕਰਨਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਬਿੱਟੂ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਜੀ, ਮੈਂ ਟੋਰਾਂਟੋ ਤੋਂ ਬੋਲ ਰਿਹਾ ਤੇ ਮੇਰਾ ਹਲਕਾ ਹੈਗਾ ਮਹਿਲ ਕਰਾ ਨੀਅਰ ਸ਼ੇਰਪੁਰ ਥਾਣਾ ਸੰਗਰੂਰ। ਮੈਂ ਇਹ ਪੁੱਛਣਾ ਚਾਹੁੰਦਾ ਸੀ, ਉੱਥੋਂ ਅਕਾਲੀ ਦਲ ਦੇ ਉਮੀਦਵਾਰ ਨੇ ਅਜੀਤ ਸਿੰਘ ਸਾਂਤ, ਕਾਂਗਰਸ ਦੇ ਮੇਰੇ ਖਿਆਲ 'ਚ ਬੀਬੀ ਹਰਚੰਦ ਕੌਰ ਘਨੌਰੀ, ਉਹ ਜਿਹੜੀ ਤੁਸੀਂ ਦੇਖਿਆ ਹੋਣਾ ਵੀਡੀਓ ਦੇ ਵਿੱਚ ਉਹ ਪੈਸੇ ਜੇ ਚੱਕਣ ਵਾਲੀ ਜੀ। ਤੇ ਇੱਕ ਮੈਨੂੰ ਇਹ ਨਹੀਂ ਪਤਾ ਜੀ ਉੱਥੋਂ ਆਮ ਆਦਮੀ ਪਾਰਟੀ ਦਾ ਕੌਣ ਉਮੀਦਵਾਰ ਆ, ਤੇ ਐਂਡ ਥਰਡ ਵਾਰ ਇੱਕ ਹੋਰ ਕੁਐਸਚਨ ਵੀ ਉੱਥੋਂ ਗੋਬਿੰਦ ਸਿੰਘ ਕਾਜਲਾ ਵੀ ਆਜ਼ਾਦ ਉਮੀਦਵਾਰ ਖੜੇ ਨੇ, ਕਿ ਉਹਦੇ ਬਾਰੇ ਮੈਂ ਪੁੱਛਣਾ ਚਾਹੁੰਦਾ ਸੀਗਾ। ਇਹੀ ਕੁਐਸਚਨ ਹੈ ਜੀ ਮੇਰਾ। ਜੀ ਮੈਨੂੰ ਲੱਗਦਾ ਰਾਜਕਰਨਵੀਰ ਬਿਹਤਰ ਦੱਸ ਦੇਗਾ, ਇਹਦੇ ਕੋਲ ਸੂਚੀ ਵੀ ਹੁੰਦੀ ਹੈ। ਮਹਿਲ ਕਲਾਂ ਤੋਂ ਮੇਰੇ ਖਿਆਲ ਦੇ ਨਾਲ ਪੰਡੋਰੀ ਹੈ। ਹਾਂਜੀ, ਕੁਲਵੰਤ ਸਿੰਘ ਪੰਡੋਰੀ। ਹਾਂਜੀ ਪੰਡੋਰੀ ਹੈ, ਉਹ ਸਾਡੇ ਨਾਲ ਹੀ ਸਾਡੀ ਟੀਮ ਹੈ। ਪਹਿਲਾਂ ਜਿਹੜੇ ਅਖਬਾਰ 'ਚ ਕੰਮ ਕਰਦਾ ਹੁੰਦਾ ਸੀ ਉਹਦੇ 'ਚ ਵੀ ਉਹ ਵੀ ਕੰਮ ਕਰਦਾ ਰਿਹਾ, ਪੱਤਰਕਾਰ।
ਬੜਾ ਅੱਛਾ ਇਨਸਾਨ ਆ, ਬੜਾ ਬੇਬਾਕ ਪੱਤਰਕਾਰ ਰਿਹਾ। ਹੁਣ ਪੱਤਰਕਾਰ ਰਿਹਾ ਹੀ ਕਹਾਂਗੇ ਕਿਉਂਕਿ ਹੁਣ ਤੇ ਸਿਆਸਤਦਾਨ ਬਣ ਗਿਆ। ਅਸੀਂ ਉੱਥੇ ਦੇ ਉੱਥੇ ਖੜੇ ਹਾਂ, ਉਹ ਅੱਗੇ ਚਲੇ ਗਏ ਆ। ਖੈਰ ਪੰਡੋਰੀ ਸਾਹਿਬ ਆਮ ਆਦਮੀ ਪਾਰਟੀ ਵੱਲੋਂ ਆ, ਅਜੀਤ ਸਿੰਘ ਸ਼ਾਂਤ ਕਾਂਗਰਸ ਵੱਲੋਂ, ਜਿਵੇਂ ਤੁਸੀਂ ਦੱਸਿਆ ਗੋਬਿੰਦ ਕਾਜਲਾ ਨੇ ਐਲਾਨ ਜ਼ਰੂਰ ਕੀਤਾ ਸੀ। ਉਹਨੇ ਇੱਥੋਂ ਹੀ ਨਹੀਂ, ਉਹਨੇ ਧੂਰੀ ਤੋਂ ਵੀ ਕਿਹਾ ਸੀ ਕਿ ਮੈਂ ਧੂਰੀ ਤੋਂ ਵੀ ਚੋਣ ਲੜੂ, ਪਰ ਬਾਅਦ ਦੇ ਵਿੱਚ ਉਹ ਚੁੱਪ ਜੀ ਵੱਟ ਗਿਆ। ਜਿਸ ਤਰ੍ਹਾਂ ਜਾਪਦਾ ਹੈ ਕਿ ਅੰਦਰ ਖਾਤੇ ਕੋਈ ਸੈਟਿੰਗ ਕਰ ਲਈ ਹੈ, ਕੋਈ ਵਰਚਾ ਲਿਆ। ਕਿਉਂਕਿ ਤੁਹਾਨੂੰ ਪਤਾ ਹੀ ਹੋਣਾ ਕੀਤੂ ਸਾਹਿਬ ਦੇ ਮੁੰਡੇ ਆ ਜਿਹੜੇ ਕੰਤਾ ਸਾਹਿਬ, ਉਹ ਵੀ ਤੇ ਕਹਿੰਦੇ ਸੀ ਮੈਂ ਆਜ਼ਾਦ ਲੜੂ, ਤੇ ਮੁੜ ਕੇ ਜਦੋਂ ਜਾ ਕੇ ਮੋਢੇ ਤੇ ਥਾਪੀ ਦਿੱਤੀ ਛੋਟੇ ਬਾਦਲ ਨੇ, ਕਿਹਾ ਕਿ ਆ ਜਾ ਤੂੰ ਮੇਰਾ OSD ਬਣ ਜਾ, ਫਿਰ ਨਾਰਾਜ਼ਗੀਆਂ ਵੀ ਦੂਰ ਹੋ ਗਈਆਂ। ਅਕਾਲੀਆਂ ਦੀਆਂ ਨਾਰਾਜ਼ਗੀਆਂ ਵੀ ਤੇ ਅਕਾਲੀ ਛੇਤੀ ਦੂਰ ਕਰ ਦਿੰਦੇ ਆ ਨਾ, ਕਿਉਂਕਿ ਇਹਨਾਂ ਦੇ ਕੋਲ ਪੂਛਾਂ ਵਾਧੂ ਹੈ। ਮਾੜੀ ਜੀ ਪੂਛ ਲਾਤੀ ਤੇ ਬੰਦਾ ਰਾਜੀ ਬਾਜੀ ਹੋ ਜਾਂਦਾ, ਨੰਬਰ 9 ਹੋ ਜਾਂਦਾ। ਸੋ ਹੋ ਸਕਦਾ ਗੋਬਿੰਦ ਸਿੰਘ ਕਾਜਲਾ ਨੂੰ ਵਰਚਾ ਲਿਆ ਗਿਆ ਹੋਵੇ, ਪਰ ਇੱਕ ਵਾਰੀ ਉਹਨਾਂ ਨੇ ਬੜਕ ਤੇ ਇਹੋ ਮਾਰੀ ਸੀ ਕਿ ਇਕੱਲਾ ਮੈਂ ਇੱਥੋਂ ਨਹੀਂ, ਮੈਂ ਧੂਰੀ ਚੋਂ ਵੀ ਤੁਹਾਡੀ ਬੀੜੀਆਂ 'ਚ ਵੱਟੇ ਪਾਊਂਗਾ। ਜੀ ਅਮਰਜੀਤ ਸਿੰਘ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ? ਹਾਂ ਸਤਿ ਸ਼੍ਰੀ ਅਕਾਲ ਜੀ, ਮੈਂ ਸਿਆਲ ਤੋਂ ਬੋਲ ਰਿਹਾ ਜੀ। ਮੈਂ ਸਵਾਲ ਸਾਦਾ ਜਿਹਾ ਹੀ ਕਰਨਾ ਮਿੰਟੂ ਸਾਹਿਬ ਨੂੰ। ਮੈਂ ਪੁੱਛਣਾ ਸੀ ਵੀ ਤੁਸੀਂ ਪੇਪਰ ਕਾਹਦੇ ਦੇ ਰਹੇ ਆ ਜੀ? ਤੁਸੀਂ ਲੱਗੇ ਬੜੇ ਸਿਆਣੇ ਆ, ਤੁਹਾਨੂੰ ਕੀ ਲੋੜ ਹੋਵੇ ਹੋਰ ਪੜ੍ਹਾਈ ਦੀ? ਦੂਜੀ ਗੱਲ ਆ ਵੀ ਤੁਸੀਂ ਅਮਰੀਕਾ ਕਦੋਂ ਆ ਰਹੇ ਆ, ਤੇ ਜੀ ਆਉਣਾ ਚਾਹੋ ਤੇ ਇਹਨੂੰ ਮਤਲਬ ਬਹੁਤਾ ਮਾਣ ਨਾ ਸਮਝੋ, ਫੁੱਨਾ ਫੂਕ ਹੀ ਸਮਝੋ। ਮੈਂ ਤੁਹਾਡੀ ਟਿਕਟ ਦਾ ਖਰਚਾ ਕਰੂੰਗਾ ਜੀ, ਤੁਹਾਨੂੰ ਬਹੁਤ ਲਾਈਕ ਕਰਦੇ ਆ ਤੇ ਗੇੜੀ ਗੁੜੀ ਕੱਢੋ ਇਧਰ ਸਾਰੇ। ਠੀਕ ਹੈ ਜੀ ਸ਼ੁਕਰੀਆ ਜੀ। ਪਹਿਲਾਂ ਇਹਨਾਂ ਨੇ ਕਿਹਾ ਕਿ ਪੜ੍ਹਾਈ ਬਾਰੇ ਜੀ ਕਾਹਦੇ ਪੇਪਰ ਕਹਿੰਦੇ ਦੇਈ ਜਾਂਦੇ ਹੋ, ਸਿਆਣੇ ਬਹੁਤ ਪਹਿਲੇ। ਜੀ ਨਹੀਂ, ਮੈਂ ਦੇਖੋ ਮੈਂ ਆਪਣੇ ਬਾਰੇ ਕੁਛ ਵੀ ਨਹੀਂ ਲਿਖਾਉਂਦਾ ਹੁੰਦਾ ਸਰਦਾਰ ਸਾਹਿਬ, ਮੈਂ ਸਪਸ਼ਟਵਾਦੀ ਬੰਦਾ ਵਾਂ। ਤੇ ਮੇਰੀ ਪੜ੍ਹਾਈ ਛੁੱਟ ਗਈ ਸੀ 1997-98 ਦੇ ਵਿੱਚ, ਮੈਨੂੰ ਪੜ੍ਹਾਈ ਛੱਡਣੀ ਪਈ ਕਿਉਂਕਿ ਮੇਰੇ ਤੇ ਮੁਕੱਦਮੇ ਜਿਹੜੇ ਹੋ ਗਏ, ਮੈਂ ਗਲਤ ਰਾਹ ਤੇ ਤੁਰ ਪਿਆ। ਤੇ ਮੇਰੇ ਬਾਪ ਦਾ ਸੁਪਨਾ ਸੀ ਕਿ ਘੱਟੋ ਘੱਟ ਮੇਰਾ ਮੁੰਡਾ ਜਿਹੜਾ 14 ਪਾਸ ਕਰੇ। ਉਦੋਂ ਨਾ ਤੇ ਗ੍ਰੈਜੂਏਸ਼ਨ ਦਾ ਪਤਾ ਸੀ, ਨਾ BA ਦਾ ਪਤਾ ਸੀ, ਤੇ ਮੇਰੇ ਬਾਪ ਦਾ ਇਹ ਸੁਪਨਾ ਸੀ ਕਿ ਮੇਰਾ ਮੁੰਡਾ 14 ਕਰੇ। ਤੇ ਮੈਂ ਉਦੋਂ ਵੀ ਸੋਚਦਾ ਹੁੰਦਾ ਸੀ ਕਿ +2 ਤੋਂ ਬਾਅਦ BA ਫਸਟ ਈਅਰ ਹੋਈ, BA ਸੈਕੰਡ ਈਅਰ ਹੋਈ, ਤੇ ਕੀ ਸੈਕੰਡ ਈਅਰ ਤੋਂ ਬਾਅਦ ਲੋਕੀ ਛੱਡ ਦਿੰਦੇ ਆ, 14 ਤੇ ਇੱਥੇ ਹੋ ਜਾਂਦੀਆਂ। ਪਰ ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ BA ਪਾਸ ਨੂੰ ਪਿੰਡਾਂ 'ਚ 14 ਕਹਿ ਦਿੰਦੇ ਆ। ਤੇ ਮੈਂ ਫਿਰ ਜਦੋਂ ਮਾੜਾ ਜਿਹਾ ਆਪਣੇ ਰਸਤੇ ਤੇ ਆਇਆ ਜ਼ਿੰਦਗੀ ਦੇ, ਤੇ ਫਿਰ ਮੈਂ ਸੋਚਿਆ ਕਿਉਂ ਨਾ ਹੁਣ ਸਾਰਾ ਕੁਛ ਜਦੋਂ ਕਿਤਾਬਾਂ ਨਾਲ ਹੀ ਮੱਥਾ ਮਾਰਨਾ, ਅਖਬਾਰਾਂ ਨਾਲ ਹੀ ਮੱਥਾ ਮਾਰਨਾ, ਤੇ ਕੋਈ ਅਕੈਡਮਿਕ ਪੜ੍ਹਾਈ ਹੈ ਜਿਹੜੀ ਨਾਲ ਉਹ ਵੀ ਕਰ ਲਈਏ। ਫਿਰ ਮੈਂ 17-18 ਸਾਲਾਂ ਬਾਅਦ ਗ੍ਰੈਜੂਏਸ਼ਨ 'ਚ ਐਡਮਿਸ਼ਨ ਲਈ LPU ਦੇ ਵਿੱਚ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ। ਉੱਥੋਂ ਮੈਂ ਗ੍ਰੈਜੂਏਸ਼ਨ ਕਰਦਾ। ਹੁਣ ਮੈਂ ਫਾਈਨਲ ਈਅਰ ਦੇ ਪੇਪਰ ਦੇਣ ਡਿਆ ਵਾਂ। ਤੇ ਬਾਅਦ ਦੇ ਵਿੱਚ ਮੈਂ ਇੱਕ ਸੁਪਨਾ ਇਹ ਸੰਜੋ ਲਿਆ ਕਿ ਜੇ ਮੈਂ BA ਕਰ ਜਾਂਦਾ ਵਾਂ, ਫਿਰ ਮੈਂ ਨਾਲ ਲਾਅ ਵੀ ਕਰਾਂਗਾ ਉਸ ਤੋਂ ਬਾਅਦ, ਤਾਂ ਕਿ ਜਿਹੜੇ ਗਰੀਬ ਗੁਰਬੇ ਜਿੰਨੇ ਕੁ ਮੇਰੇ ਲਾਗੇ ਪਾਸੇ ਆ, ਜਿਹੜੇ ਇਹ ਵਕੀਲਾਂ ਦੇ ਧੱਕੇ ਚੜ੍ਹ ਕੇ ਉਜੜਦੇ ਪਏ ਆ, ਘੱਟੋ ਘੱਟ ਕਿਤੇ ਗਾਏ ਬਗਾਏ ਇਹਨਾਂ ਦੀ ਹੈਲਪ ਹੋ ਜਾ ਕਰੇਗੀ। ਸੋ ਮੈਂ ਆਉਣ ਵਾਲੇ ਦਿਨਾਂ 'ਚ ਸ਼ਾਇਦ ਸਭ ਕੁਝ ਠੀਕ ਰਿਹਾ ਤੇ ਲਾਅ ਵੀ ਕਰਾਂਗਾ। ਜਿਹੜੀ ਤੁਸੀਂ ਗੱਲ ਕਹੀ ਅਮਰੀਕਾ ਦੀ, ਮੈਂ ਤੁਹਾਡਾ ਰਿਣੀ ਆ, ਰੂਹ ਤੋਂ ਰਿਣੀ ਆ ਕਿ ਤੁਸੀਂ ਮਾਣ ਬਖਸ਼ਿਆ। ਪਰ ਹਾਲ ਦੀ ਘੜੀ ਮੇਰਾ ਕਿਤੇ ਵੀ ਇਹੋ ਜਿਹਾ ਕੋਈ ਪ੍ਰੋਗਰਾਮ ਨਹੀਂ। ਹਾਂ, ਮੇਰਾ ਹਾਲੇ ਇੱਕ ਦਾ ਕੇਸ ਆ ਜਿਹੜਾ ਉਹ ਅੜਿਆ ਹਾਈ ਕੋਰਟ ਦੇ ਵਿੱਚ, ਜਦੋਂ ਨਿਕਲ ਗਿਆ ਪਾਸਪੋਰਟ ਬਣੇਗਾ। ਪਰ ਮੈਂ ਸਭ ਤੋਂ ਪਹਿਲਾਂ ਨਨਕਾਣਾ ਸਾਹਿਬ ਜਾਣਾ ਚਾਹਾਂਗਾ, ਤੇ ਜਾਂ ਮੈਂ ਸਭ ਤੋਂ ਪਹਿਲਾਂ ਜਿਹੜੇ ਮੇਰੇ ਪੁਰਖਿਆਂ ਦੀ ਧਰਤੀ ਹੈ ਰਾਜਾ ਜੰਗ ਪਾਕਿਸਤਾਨ ਦੇ ਵਿੱਚ, ਉੱਥੇ ਜ਼ਰੂਰ ਇੱਕ ਵਾਰੀ ਜਾਣਾ ਚਾਹਾਂਗਾ। ਤੇ ਫਿਰ ਜਿੱਥੇ ਜਿੱਥੇ ਸਬੱਬ ਬਣਿਆ ਦਰਸ਼ਨ ਮੇਲਿਆਂ ਦਾ, ਤੇ ਫਿਰ ਉੱਥੇ ਤੁਹਾਡੇ ਕੋਲ ਵੀ ਆਪਾਂ ਗੇੜਾ ਕੱਢ ਜਾਂਗੇ। ਵਾਅਦਾ ਰਿਹਾ ਕੌਫੀ ਪਹਿਲਾਂ ਤੁਹਾਡੇ ਨਾਲ ਹੀ ਆ ਕੇ ਪੀਊਂਗਾ। ਜੀ ਬਿਲਕੁਲ ਜੀ, ਸ਼ੁਭ ਕਾਮਨਾਵਾਂ ਜੀ ਆਉਣ ਵਾਲੇ ਤੁਹਾਡੇ ਜਿਹੜੇ ਜੀ ਜੀਵਨ ਦੇ ਵਿੱਚ ਸਫਲਤਾ ਦੇ ਲਈ। ਅਗਲੇ ਆਪਣੇ ਕਾਲਰ ਬਲਵਿੰਦਰ ਸਿੱਧੂ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਬਲਵਿੰਦਰ ਜੀ, ਕੀ ਸਵਾਲ ਹੈ? ਮੇਰਾ ਤਾਂ ਇਹੀ ਸਵਾਲ ਹੈ ਜੀ, ਲਹਿਰੇ ਗਾਗੇ ਤੋਂ ਬੀਬੀ ਪੱਠਣ ਨੇ ਬੜਾ ਜ਼ੋਰ ਲਾਇਆ ਆਪਦੀ ਸੀਟ ਬਦਲਣ ਵਾਸਤੇ ਜੀ। ਉਹ ਕੀ ਕਾਰਨ ਸੀ? ਉਹ ਆਪਦੀ ਹਾਰ ਦਿੰਦੀ ਸੀ ਜਾਂ ਢੀਂਡਸਾ ਸਾਹਿਬ ਦੀ ਹਾਰ ਦਿੰਦੀ ਸੀ? ਕੀ ਉਹਨਾਂ 'ਚ ਕੰਟੋਮੈਂਟ ਸੀ, ਕੋਈ ਕੰਪਰੋਮਾਈਜ਼ ਕਰਨ ਦੀ ਕੋਸ਼ਿਸ਼? ਇਹਦੇ ਬਾਰੇ ਦੱਸੋ ਜੀ, ਕੀ ਕਾਰਨ ਸੀ, ਕਿਉਂ ਸੀਟ ਬਦਲਣਾ ਚਾਹੁੰਦੀ ਸੀ ਉਹ? ਧੰਨਵਾਦ। ਸੀਟ ਦਾ ਦੇਖੋ ਬੜਾ ਸਰਲ ਜਿਹਾ ਸਮੀਕਰਨ ਆ ਕਿ ਜਦੋਂ ਪਹਿਲਾਂ 2012 ਦੀਆਂ ਚੋਣਾਂ ਹੋਈਆਂ, ਬੀਬੀ ਭੱਠਲ ਦੂਜੇ ਨੰਬਰ ਤੇ ਸੀ। ਜਦੋਂ ਲੋਕ ਸਭਾ ਦੀ ਚੋਣ ਹੋਈ, ਬੀਬੀ ਭੱਠਲ ਜਿਹੜੀ ਸੀ ਉਹ ਤੀਜੇ ਨੰਬਰ ਤੇ ਚਲੇਗੀ। ਲੋਕ ਸਭਾ ਦੀਆਂ ਚੋਣਾਂ ਜਦੋਂ ਹੋਈਆਂ, ਜਦੋਂ ਭਗਵੰਤ ਮਾਨ ਇਹਦੇ ਸਿਆਸਤ ਦੇ ਵਿੱਚ ਕਹਿ ਲਈਏ ਕਿ ਨਵਾਂ ਜਨਮ ਲਿਆ, ਤੇ ਇਹਨੇ ਜਦੋਂ ਉਹ ਸੀਟ ਕੱਢੀ ਸੰਗਰੂਰ ਵਾਲੀ, ਉਸ ਹਲਕੇ ਦੀ ਜਿਹੜੀ ਤੁਸੀਂ ਵੋਟ ਗਿਣੋਗੇ, ਬੀਬੀ ਭੱਠਲ ਤੇ ਸਭ ਤੋਂ ਪਿੱਛੇ ਆ ਇਸ ਟੱਕਰ ਦੇ ਵਿੱਚ। ਤੇ ਜੇ ਉਸ ਸਮੀਕਰਨ ਨੂੰ ਲੈ ਕੇ ਚੱਲੀਏ, ਤੇ ਉਸ ਸਥਿਤੀ ਦੇ ਵਿੱਚ ਮੇਰੇ ਖਿਆਲ ਦੇ ਨਾਲ ਬੀਬੀ ਭੱਠਲ ਕੋਲ ਹੋਰ ਕੋਈ ਚਾਰਾ ਨਹੀਂ ਬਚਦਾ।
ਕਿਉਂਕਿ ਭਗਵੰਤ ਮਾਨ ਤੇ ਉੱਥੇ ਫੇਰ ਖੜਾ ਹੈ ਨਾ। ਭਗਵੰਤ ਮਾਨ ਦਾ ਚਾਹੇ ਉੱਥੇ ਕੈਂਡੀਡੇਟ ਲੜੇਗਾ, ਭਗਵੰਤ ਮਾਨ ਦਾ ਉਹ ਇੱਕ ਖੌਫ ਤੇ ਹੈ ਆਮ ਆਦਮੀ ਪਾਰਟੀ ਦਾ। ਚਾਹੇ ਪਰਮਿੰਦਰ ਢੀਂਡਸਾ ਤਾਂ ਮੇਰੇ ਖਿਆਲ ਦੇ ਨਾਲ ਹੈ ਜਿਹੜਾ ਉਹਨਾਂ ਇਹਨੂੰ ਨਹੀਂ ਡਰਾਉਂਦਾ ਹੋਏਗਾ ਜਿੰਨਾ ਭਗਵੰਤ ਮਾਨ ਹੋਰਾਂ ਦਾ ਖੌਫ ਆ ਕਿ 2012 ਚ ਬੀਬੀ ਪਟਲ ਜਿਹੜੀ ਸੀਗੀ ਪਹਿਲੇ ਨੰਬਰ ਤੇ ਸੀਗੀ, ਉੱਥੋਂ ਮੈਨੂੰ ਲੱਗਦਾ ਇਹਨਾਂ ਨੇ ਸੀਟ ਕੱਢੀ ਤਾਂ, ਪਰ ਬਾਅਦ ਦੇ ਵਿੱਚ 2014 ਤੱਕ ਆਉਂਦਿਆਂ ਇਹ ਪਛੜ ਗਏ ਆ, ਇਹ ਉੱਥੋਂ ਤੀਜੇ ਨੰਬਰ ਤੇ ਚਲੇ ਗਏ ਆ। ਤਾਂ ਮੇਰੇ ਖਿਆਲ ਦੇ ਨਾਲ ਉਹ ਇੱਕ ਡਰ ਆ, ਇਸੇ ਕਰਕੇ ਸੀਟ ਜਿਹੜੀ ਆ ਬਦਲਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ, ਪਰ ਉੱਥੇ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਉਹ ਪੂਰਾ ਕਹਿ ਲਈਏ ਕਿ ਜ਼ੋਰ ਚੱਲਿਆ। ਜਿੱਥੋਂ ਉਹਨੇ ਚਾਹਿਆ ਟਿਕਟ ਦਵਾਈ ਹੈ ਤੇ ਜਿੱਥੋਂ ਚਾਹਿਆ ਕਿ ਇੱਥੋਂ ਲੜਨਾ ਪੈਣਾ ਉੱਥੋਂ ਉਹਨੇ ਟਿਕਟ ਤੇ ਲੜਾਈ ਹੈ। ਮੇਰੇ ਖਿਆਲ ਦੇ ਨਾਲ ਬੀਬੀ ਪਟਲ ਕੋਲ ਕੋਈ ਚਾਰਾ ਨਹੀਂ ਬਚਿਆ, ਚੋਣ ਲੜੇਗੀ। ਪਰ ਜਿਹੜੇ ਕਾਰਨ ਸੀਗਾ, ਕਾਰਨ ਸਹਿਜੇ ਹੀ ਸਮਝ ਆਉਂਦਾ ਹੈ ਕਿ ਕਿਤੇ ਨਾ ਕਿਤੇ ਸੀਟ ਖੁੱਸਣ ਦਾ ਡਰ ਸੀ। ਜੀ ਜੀ, ਅਗਲੇ ਕਾਲਰ ਭੁਪਿੰਦਰ ਸਿੰਘ ਜੀ। ਜੀ ਇਹਨੂੰ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ? ਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਦੇਖੀ ਸੁਣਦੇ ਆ ਵੀ ਇੰਨੀ ਆਪਾਂ ਆਪਣੇ ਲੀਡਰਾਂ ਦੀ ਆਪਣੇ ਪ੍ਰਸ਼ੰਸਕ ਆਲੋਚਨਾ ਕਰਦੇ ਆ, ਇਹਨਾਂ ਦੀ ਜੋ ਮਰਜ਼ੀ ਆਲੋਚਨਾ ਕਰ ਲਓ, ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ, ਠੀਕ ਆ ਨਾ। ਇੱਕ ਗੱਲ। ਨੰਬਰ 2, ਇਹਨਾਂ ਨੇ ਕਿਸੇ ਪਾਰਟੀ ਮੂਹਰੇ ਆ ਜੇ, ਆਮ ਪਾਰਟੀ ਆ ਜੇ, ਅਕਾਲੀ ਆ ਜਾਣ, ਕਾਂਗਰਸ ਆ ਜੇ, ਇਹਨਾਂ ਨੇ ਤੁਹਾਡੀ ਸੋਚ ਪੇਂਡੂ ਲੋਕਾਂ ਦੀ ਗਲੀਆਂ ਉੱਚੀਆਂ ਕਰਨ, ਨਾਲੀਆਂ ਉੱਚੀਆਂ ਕਰਨ, ਪਿੰਡ ਤੱਕ ਹੀ ਰੱਖ। ਪਰ ਸਾਨੂੰ ਮੇਰਾ ਇੱਕ ਸੁਝਾਅ ਹੀ ਆ ਸਿਰਫ ਵੀ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਜਿਹੜੇ ਬੰਦੇ ਆਲੋਚਨਾ ਕਰਦੇ ਆ ਜਾਂ ਇਹਨਾਂ ਦੀ ਕੁਛ ਵੀ ਕਰਦੇ ਆ, ਇਹਨਾਂ ਨੂੰ ਇਹ ਕੰਮ ਆਲੋਚਨਾ ਆਪਦੀ ਬੰਦ ਕਰਕੇ ਸਿਰਫ ਆਪਦੇ ਜਿਹੜੇ ਤੁਸੀਂ ਮਹਿੰਗੇ ਵਿਆਹ ਕਰਦੇ ਆ, ਮਰਗਾਂ ਦੇ ਭੋਗ ਮਹਿੰਗੇ ਕਰਦੇ ਆ, ਤੁਸੀਂ ਕਰਕੇ ਆਪਦੇ ਪੰਜਾਬ ਦਾ ਜਾਂ ਆਪਦੇ ਪਿੰਡ ਦਾ ਭਲਾ ਕਰ ਸਕਦੇ ਆ। ਜਾਂ ਜਿਵੇਂ ਮਰਗਾਂ ਦੇ ਭੋਗਾਂ ਦੇ ਜਾਂ ਵਿਆਹਾਂ ਦੇ ਭੋਗਾਂ 'ਚ ਤੁਸੀਂ ਨਸ਼ਾ ਵਰਤਦੇ ਆ, ਦਾਜ ਦਹੇਜ ਬੰਦ ਕਰ ਦਿਓ, ਤਾਂ ਪੰਜਾਬ ਦਾ ਭਲਾ ਹੋ ਸਕਦਾ। ਇਹਨਾਂ ਲੀਡਰਾਂ ਨੇ ਤੁਹਾਨੂੰ ਸਿਰਫ ਕੋਈ ਪਾਰਟੀ ਆ ਜੇ, ਇਹਨਾਂ ਨੇ ਤੁਹਾਡੀਆਂ ਗਲੀਆਂ ਜਾਂ ਨਾਲੀਆਂ ਤੱਕ ਹੀ ਸੁਲਝਾਈ ਰੱਖਣਾ, ਤੁਹਾਨੂੰ ਉਲਝਾਈ ਰੱਖਣਾ। ਥੈਂਕ ਯੂ ਜੀ। ਜੀ, ਤੇ ਆਪਣੇ ਅਗਲੇ ਕਾਲਰ ਉਹਨਾਂ ਦੇ ਨਾਲ ਮਿੰਟੂ ਜੀ ਗੱਲ ਕਰਦੇ ਆ, ਚਰਨਜੀਤ ਸਿੰਘ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਚਰਨਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਸਵਾਲ ਹੈ ਜੀ? ਸਵਾਲ ਹੈ ਜੀ, ਉਹ ਪਹਿਲਾਂ ਬਹੁਤ ਚਰਚਾ ਸੀ ਉਹਦੀ ਛੋਟੇਪੁਰ ਦੀ, ਹੁਣ ਨਾ ਟੀਵੀ ਤੇ ਨਾ ਅਖਬਾਰ ਨਾ ਤੁਹਾਡੇ ਰੇਡੀਓ ਤੇ ਆਈ ਵੀ ਨਹੀਂ, ਕੀ ਉਹਦੀ ਪੋਜੀਸ਼ਨ ਤੇ ਬੇਨਤੀ ਆ ਦੱਸਿਆ ਜਾਵੇ ਜੀ। ਨਹੀਂ ਜੀ, ਸੁੱਚਾ ਸਿੰਘ ਛੋਟੇਪੁਰ ਦੀ ਤੇ ਚਰਚਾ ਹੁਣੇ ਅਸੀਂ ਕਰਕੇ ਹਟੇ ਆ ਕਿ ਉਹਨਾਂ ਨੇ ਸੂਚੀ ਹੈ ਜਿਹੜੀ 18 ਉਮੀਦਵਾਰਾਂ ਦੀ ਅੱਜ ਜਾਰੀ ਕਰ ਦਿੱਤੀ ਹੈ ਤੇ ਨਾਲ ਸੁੱਚਾ ਸਿੰਘ ਛੋਟੇਪੁਰ ਗੁਰਦਾਸਪੁਰ ਤੋਂ ਚੋਣ ਲੜਨ ਜਾ ਰਿਹਾ। ਨਾਲ ਮੈਂ ਇਹ ਵੀ ਦੱਸ ਦਿੱਤਾ ਕਿ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਲੜਾਈ ਹੈ ਜਿਹੜੀ ਧੋਖੇਬਾਜ਼ਾਂ ਨਾਲ ਆ। ਹੁਣ ਧੋਖੇਬਾਜ਼ ਪਤਾ ਨਹੀਂ ਕਿਹੜੇ ਆ, ਪਰ ਜੇ ਪੰਜਾਬ ਦੇ ਲੋਕਾਂ ਨੂੰ ਪੁੱਛਦੇ ਹੋ ਕਹਿੰਦੇ ਸਾਡਾ ਤੇ ਸਕਾ ਹੀ ਕੋਈ ਨਹੀਂ। ਸੋ ਅਸੀਂ ਛੋਟੇਪੁਰ ਬਾਰੇ ਚਰਚਾ ਕਰ ਲਈ ਹੈ, ਤੇ ਜੇ ਬਹੁਤੀ ਕਿਤੇ ਚਰਚਾ ਕਰਨੀ ਹੋਈ ਰਾਜਕਰਨਵੀਰ ਸਿੰਘ ਨੂੰ ਮੈਂ ਵੀ ਸਿਫਾਰਿਸ਼ ਕਰ ਦਿਆਂਗਾ। ਸੁੱਚਾ ਸਿੰਘ ਛੋਟੇਪੁਰ ਦਾ ਨੰਬਰ ਵੀ ਮੈਂ ਕਿਤੇ ਔਖਾ ਸੌਖਾ ਲਾ ਕੇ ਲੱਭ ਦਿਆਂਗਾ, ਤੁਹਾਡੇ ਵਿੱਚ ਆ ਜਾਣਗੇ, ਤੁਸੀਂ ਚਰਚਾ ਖੁੱਲ੍ਹ ਕੇ ਕਰ ਲਿਓ। ਜੀ ਜੀ, ਬਿਲਕੁਲ ਜੀ, ਕੋਸ਼ਿਸ਼ ਜ਼ਰੂਰ, ਜੇ ਨੰਬਰ ਲੱਭਦਾ ਤਾਂ ਜ਼ਰੂਰ ਦਿਓ, ਅਸੀਂ ਜ਼ਰੂਰ ਉਹਨਾਂ ਨੂੰ ਸਰੋਤਿਆਂ ਨੇ ਰੂਬਰੂ ਕਰਨਾ ਚਾਹਾਂਗੇ। ਤੇ ਅਗਲੇ ਕਾਲਰ ਪਰਮਪਾਲ ਸਿੰਘ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਡੇਲੀ ਸੁਣੀਦਾ, ਤੇ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਵੀ ਜਿਹੜੇ ਆਮ ਪਾਰਟੀ ਤੋਂ ਛੱਡ ਕੇ ਅਕਾਲੀ ਜਾਂ ਕਾਂਗਰਸ 'ਚ ਆਈ ਜਾਂਦੇ, ਕਹਿੰਦੇ ਆ ਵੀ ਅਸੀਂ ਸੇਵਾ ਕਰਦੇ ਆ ਜੀ, ਜਾਂ ਅਸੀਂ ਪੰਜਾਬ ਲਈ ਚੰਗਾ ਸੋਚਦੇ ਆ, ਤੇ ਇਹਨਾਂ ਨੂੰ ਇਹ ਪੁੱਛਿਆ ਜਾਵੇ ਵੀ ਅਕਾਲੀ ਵੀ ਕਾਂਗਰਸੀ ਵੀ ਇਹ ਪਹਿਲਾਂ ਇੱਥੇ ਹੀ, ਜੇ ਤੁਸੀਂ ਚੰਗਾ ਸੋਚਦੇ ਆ ਤਾਂ ਇਹ ਘਰੇ ਬਹਿ ਜਾਓ ਜੀ, ਹਨਾ। ਤੇ ਇਹਦਾ ਦੱਸਿਓ ਵੀ ਇਹ ਕੀ ਕਾਰਨ ਆ ਵੀ 2 ਮਹੀਨੇ ਤੇ ਆਮ ਪਾਰਟੀ ਚੰਗੀ ਆ, ਮੁੜ ਕੇ ਅਕਾਲੀਆਂ ਆ ਜਾਂਦੇ ਆ ਜੀ ਅਕਾਲੀ ਚੰਗੇ ਆ। ਥੈਂਕ ਯੂ ਜੀ। ਪਤਾ ਨਹੀਂ ਲੱਗ ਰਿਹਾ ਜੀ ਵੀ ਚੰਗਾ ਕੌਣ। ਚੰਗਾ ਤੇ ਹੁਣ ਇਸ ਸਮੇਂ ਤੇ ਕਹਿ ਸਕਦੇ ਆ ਕਿ ਚੰਗਾ ਉਹੀ ਆ ਜਿਹੜਾ ਇਹਨਾਂ ਚੰਗਿਆਂ ਤੋਂ ਦੂਰ ਆ ਜੀ, ਕਿਉਂਕਿ ਇਹਨਾਂ ਚੰਗਿਆਂ ਨੇ ਸਾਰਿਆਂ ਨੂੰ ਉਲਝਾ ਪਾਇਆ ਹੋਇਆ। ਵੈਸੇ ਇਹ ਨਾ ਫਿਤਰਤ ਆ ਜੀ, ਫਿਤਰਤ ਦੇਖੋ ਇਨਸਾਨ ਦੀ ਹਮੇਸ਼ਾ ਇਹੀ ਰਹੀ ਹੈ ਕਿ ਉਹ ਰਾਜ ਭਾਗ ਕਰੇ ਜੀ। ਬਹੁਤ ਲੋਕ ਘੱਟ ਆ ਜਿਹੜੇ ਕਿਸੇ ਵੀ ਪਾਰਟੀ ਲਈ ਵਰਕਰੀ ਕਰਕੇ ਰਾਜੀ ਆ। ਆਮ ਆਦਮੀ ਪਾਰਟੀ 'ਚ ਇਹ ਗੁਣ ਜ਼ਰੂਰ ਆ ਕਿ ਉਹਨਾਂ ਦੇ ਵਲੰਟੀਅਰ ਆ ਜਿਹੜੇ ਕਾਮਯਾਬ ਆ। ਬਾਕੀ ਬਹੁਤੀਆਂ ਪਾਰਟੀਆਂ 'ਚ ਜਿਹੜੀ ਆ ਲੀਡਰ ਦੀ ਭੁੱਖ ਹੈ। ਇਹਨਾਂ ਦੇ ਵਿੱਚ ਵੀ ਇਹੋ ਜਿਹੇ ਬੰਦੇ ਬੜੇ ਆਏ ਆ ਜਿਨ੍ਹਾਂ ਨੇ ਨਾਅਰਾ ਦਿੱਤਾ ਕਿ ਅਸੀਂ ਪੰਜਾਬ ਬਦਲਣ ਚੱਲੇ ਆ, ਪਰ ਹੌਲੀ ਹੌਲੀ ਉਹ ਭਾਗ ਬਦਲਣ ਨੂੰ ਲੱਗ ਪਏ। ਆਮ ਆਦਮੀ ਪਾਰਟੀ 'ਚ ਵੀ ਬਹੁਤ ਨੇ, ਤੇ ਭਾਗ ਬਦਲਣ ਵਾਲੀ ਸਾਰਿਆਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਚਾਹਨਾ ਰਹਿੰਦੀ ਆ ਕਿ ਜਦੋਂ ਕਿਤੇ ਦਾ ਲੱਗੇ ਅਸੀਂ ਕੁਰਸੀ ਹਾਸਲ ਕਰੀਏ। ਇਹ ਫਿਤਰਤ ਸਾਡੇ ਸਮਾਜ ਦੀ ਆ,
ਇਹ ਅਸੀਂ ਕਦੋਂ ਅਸੀਂ ਕਿਵੇਂ ਭੁੱਲ ਸਕਦੇ ਹਾਂ ਕਿ ਜਿਹੜੇ ਇਹ ਲੋਕ ਨੇ, ਚਾਹੇ ਆਮ ਆਦਮੀ ਪਾਰਟੀ 'ਚ ਜਾ ਰਹੇ ਚਾਹੇ ਉੱਧਰੋਂ ਆ ਰਹੇ, ਸਾਡੇ ਸਮਾਜ ਦਾ ਹਿੱਸਾ ਹੈ। ਸਾਡੇ ਸਮਾਜ ਦੇ ਵਿੱਚ ਵੀ ਤੇ ਇਹੋ ਕੁਛ ਹੀ ਹੈ ਨਾ। ਜਦੋਂ ਕੋਈ ਪੰਚਾਇਤ ਮੈਂਬਰੀ ਦੀ ਇਲੈਕਸ਼ਨ ਹੁੰਦੀ ਹੈ ਜਾਂ ਸਰਪੰਚ ਦੀ ਇਲੈਕਸ਼ਨ ਹੁੰਦੀ ਹੈ, ਉਦੋਂ ਵੀ ਤੇ ਸਾਰਿਆਂ ਦਾ ਜੀ ਕਰਦਾ ਸਾਡੇ ਸ਼ਰੀਕੇ 'ਚੋਂ ਬਣ ਜੇ, ਸਾਡੇ ਕਬੀਲੇ 'ਚੋਂ ਬਣ ਜੇ। ਉਦੋਂ ਵੀ ਤੇ ਇਹੀ ਹੁੰਦੀ ਹੈ, ਤੇ ਅੱਗੇ ਜਾ ਕੇ ਵੀ ਇਹੋ ਹੀ ਸੋਚ ਕੰਮ ਕਰਦੀ ਹੈ ਕਿ ਮੈਂ ਕਿਤੇ ਗਾਜਰਾਂ ਦੇ ਉਸ ਗੁੱਛੇ ਨੂੰ ਹੱਥ ਪਾ ਲਵਾਂ, ਉਹਦੇ 'ਚ ਰੰਬਾ ਰੱਖ ਲਵਾਂ। ਸੋ ਇਹ ਸਾਰਿਆਂ ਦੀ ਜਿਹੜਾ ਸਿਆਸਤ ਕਰਨਾ ਆ, ਤੇ ਸਿਆਸਤ ਉਹਨੇ ਸੱਤਾ ਲਈ ਕਰਨੀ ਆ। ਇਹ ਸੇਵਾ ਹੈ ਨਾ ਜਿਹੜੀ, ਉਹ ਸੇਵਾ ਤੇ ਐਵੇਂ ਪੜਦਾ ਬਣੀ ਹੈ ਵਿਚਾਰੀ। ਸੇਵਾ ਤੇ ਆਪ ਕਲਪਦੀ ਹੈ ਕਿ ਕਿਹੜੇ ਹੱਥਾਂ ਦੇ ਵਿੱਚ ਫਸ ਗਈ ਆ। ਸੇਵਾ ਤੇ ਆਪ ਕਲਪਦੀ ਹੈ। ਸੇਵਾ ਦਾ ਅਰਥ ਹੈ ਜਿਹੜਾ ਉਹ ਬਹੁਤ ਵੱਡਾ ਹੈ। ਜਿਵੇਂ ਹੁਣ ਆਪਣੇ ਗੁਰਦੁਆਰਿਆਂ 'ਚ ਲਿਖਿਆ ਹੁੰਦਾ ਕਾਰ ਸੇਵਾ ਜਾਂ ਸੇਵਾ, ਸਮਾਜ ਸੇਵਾ। ਸੇਵਾ ਦੇ ਅਰਥ ਜਿਹੜੇ ਆ ਉਹ ਬਹੁਤ ਹੀ, ਮੈਂ ਕਹਾਂਗਾ, ਮੁਕੱਦਸ ਆ, ਪਾਕ ਆ। ਪਰ ਇਹ ਸੇਵਾ ਦੇ ਨਾਂ ਤੇ, ਸੇਵਾ ਦੀ ਆੜ ਦੇ ਵਿੱਚ ਖੇਡ ਹੈ ਸੱਤਾ ਦੀ। ਰਾਜਨੀਤੀ ਦਾ ਅਰਥ ਹੈ ਰਾਜ ਕਰਨ ਦੀ ਨੀਤੀ, ਔਰ ਇਹਦੇ 'ਚ ਨੀਤ, ਇਹਦੇ 'ਚ ਸਿਧਾਂਤ, ਇਹ ਸਭ ਕੁਛ ਹੈ ਜਿਹੜੇ ਉਹ ਅੱਜ ਦੀ ਘੜੀ ਦੇ ਵਿੱਚ ਅਣਖ ਜਾਂ ਕਹੀਏ ਨੈਤਿਕਤਾ, ਸੱਚ, ਹਕੀਕਤ, ਇਹ ਸਭ ਕੁਛ ਹੈ ਜਿਹੜੇ ਇਹ ਪਿਛਾਂ ਛੁੱਟ ਗਏ। ਸਿਰਫ ਤੇ ਸਿਰਫ ਦੌੜ ਹੈ ਰਾਜ ਕਰਨ ਦੀ। ਤਾਂ ਇਹ ਰਾਜ ਕਰਨ ਦੀ ਦੌੜ ਹੈ, ਤਾਂ ਫਿਰ ਦੂਜਾ ਕਿਉਂ ਪਿੱਛੇ ਰਵੇ? ਹਰੇਕ ਨੂੰ ਹੱਕ ਆ ਉਹ ਦੌੜ 'ਚ ਦੌੜੀ ਜਾਵੇ। ਅਸੀਂ ਅੱਖਾਂ ਖੋਲ੍ਹ ਕੇ ਰੱਖੀਏ ਕਿ ਕਿਹੜਾ ਬੰਦਾ ਜਿਹੜਾ ਉਹ ਇਸ ਦੌੜ ਦੇ ਵਿੱਚ ਭਾਵੇਂ ਪਿੱਛੇ ਆ ਭਾਵੇਂ ਅੱਗੇ ਆ, ਸੱਚਾ ਹੈ। ਤਾਂ ਮੇਰੇ ਖਿਆਲ ਦੇ ਨਾਲ ਅਸੀਂ ਅੱਖਾਂ ਖੋਲ੍ਹ ਕੇ ਚੱਲੀਏ ਤੇ ਫਿਰ ਦੌੜੀ ਜਾਣ ਜਿੰਨੇ ਮਰਜ਼ੀ, ਸਾਨੂੰ ਕੋਈ ਬਹੁਤਾ ਫਰਕ ਨਹੀਂ ਪੈਣਾ ਚਾਹੀਦਾ। ਜੀ ਜੀ। ਤੇ ਆਪਣੇ ਅੱਜ ਦੇ ਅਖੀਰਲੇ ਕਾਲ ਲਵਾਂਗੇ ਦਿਲਬਾਗ ਸਿੰਘ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਮਿੰਟੂ ਗੋਸਰੀਆ ਜੀ। ਮੈਂ ਤੁਹਾਡੇ ਪ੍ਰੋਗਰਾਮ ਦਾ ਬਹੁਤ ਕਾਇਲ ਹਾਂ, ਹਰ ਰੋਜ਼ ਸੁਣਦਾ ਹਾਂ। ਮੇਰੇ ਦੋ ਸਵਾਲ ਆ। ਸ਼ੁਕਰੀਆ ਜੀ। ਇੱਕ ਸਵਾਲ ਹੈ ਜੀ ਵੀ ਜਿਹੜੇ ਜਿੰਨੇ, ਚਾਹੇ ਕੋਈ ਆਮ ਪਾਰਟੀ ਦਾ ਆ, ਚਾਹੇ ਕੋਈ ਅਕਾਲੀ ਆ, ਚਾਹੇ ਕੋਈ ਕਾਂਗਰਸ ਆ, ਇੱਕ ਦੂਜੇ ਦਾ ਭੰਡੀ ਪ੍ਰਚਾਰ, ਜਾਣੀ ਸਟੈਂਡਰਡ ਲੈਵਲ ਤੋਂ ਬਹੁਤ ਘਟੀਆ ਪ੍ਰਚਾਰ ਕਰ ਰਿਹਾ। ਇਹ ਬੰਦ ਹੋਣਾ ਚਾਹੀਦਾ। ਕੋਈ ਚੋਣ ਕਮਿਸ਼ਨ ਇਹਦੇ ਬਾਰੇ ਕੋਈ ਨੋਟਿਸ ਲੈਂਦਾ ਕਿ ਨਹੀਂ ਲੈਂਦਾ? ਦੂਸਰਾ ਮੇਰਾ ਸਵਾਲ ਹੈ, ਬਾਦਲ ਸਾਹਿਬ, ਮੈਂ ਬਾਦਲ ਸਾਹਿਬ ਦਾ ਵਿਰੋਧੀ ਨਹੀਂ, ਉਹਨਾਂ ਦੇ ਫੇਵਰ 'ਚ ਆ। ਉਹਨਾਂ ਨੇ ਸੰਗਤ ਦਰਸ਼ਨ ਨਾ ਦਿੱਤਾ ਆ। ਸੰਗਤ ਦੇ ਵਿੱਚ ਆਮ ਸੰਗਤ ਹੁੰਦੀ ਹੈ, ਨਾ ਕਿ ਸਿਰਫ ਅਕਾਲੀ ਸੰਗਤ ਹੋਵੇ। ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ? ਕਿ ਆਮ ਲੋਕਾਂ ਤੋਂ ਉੱਥੇ ਵੜ ਨਹੀਂ ਦਿੱਤਾ ਜਾਂਦਾ। ਜੇ ਕਿਸੇ ਸ਼ਿਕਾਇਤ ਹੈਗੀ ਆ, ਉਹ ਤਾਂ ਪੁਲਿਸ ਪਹਿਲੇ ਰੋਕ ਲੈਂਦੀ ਆ। ਉਹ ਵੀ ਤਾਂ ਆਮ ਸੰਗਤ ਵਿੱਚ ਹੀ ਆਉਂਦੇ ਆ। ਬਿਲਕੁਲ ਜੀ ਜੀ ਜੀ। ਨਹੀਂ, ਉਹ ਸੰਗਤ ਦਰਸ਼ਨ ਜਿਹੜਾ ਸੀਗਾ ਨਾ, ਉਹ ਸੰਗਤ ਦਰਸ਼ਨ ਉਹ ਤੇ ਹੁਣ ਆਪਦਾ ਜਿਹੜਾ ਵਜੂਦ ਆ, ਅਸਲੀ ਰੂਪ ਆ, ਉਹ ਗਵਾ ਬੈਠਾ। ਉਹ ਸੰਗਤ ਦਰਸ਼ਨ ਨਹੀਂ, ਉਹ ਸੰਗਤ ਦਰਸ਼ਨ ਤੇ ਇੱਕ ਜਿਵੇਂ ਸਕ੍ਰਿਪਟ ਨਹੀਂ ਲਿਖੀ ਜਾਂਦੀ ਫਿਲਮ ਦੀ, ਉਹ ਸਾਰੀ ਕਹਾਣੀ ਨਿਰਧਾਰਿਤ ਹੁੰਦੀ ਤੇ ਪਾਤਰ ਉਹ ਵੱਖੋ ਵੱਖਰਾ ਆਪਣਾ ਸ਼ੂਟ ਕਰਕੇ, ਐਕਟਿੰਗ ਕਰਕੇ ਹਿੱਸਿਆਂ ਦੇ ਵਿੱਚ ਇੱਕ ਫਿਲਮ ਪੂਰੀ ਕਰ ਦਿੰਦੇ ਆ। ਉਹ ਇਹੀ ਹੈ ਕਿ ਇੱਕ ਦਿਨ ਪਹਿਲਾਂ ਟੀਮ ਆ ਜਾਂਦੀ ਹੈ, ਉਹ ਸਕ੍ਰਿਪਟ ਬਣਾਉਂਦੇ ਆ ਕਿ ਕੀ ਕੀ ਮੰਗ ਪੱਤਰ ਪੜ੍ਹਨਾ ਹੈ, ਫਿਰ ਕਿਹੜੀ ਕਿਹੜੀ ਸਹੀ ਪਾਉਣੀ ਹੈ। ਉਹ ਸਭ ਕੁਛ ਨਿਰਧਾਰਿਤ ਹੁੰਦਾ। 5-10 ਪਿੰਡ ਦੇ ਵਿੱਚੋਂ ਜਿਹੜੇ ਸੱਜਣ ਨੀਲਧਾਰੀ, ਨੀਲੀਆਂ ਪੱਗਾਂ ਬੰਨੀਆਂ ਹੁੰਦੀਆਂ ਜਿਨ੍ਹਾਂ ਨੇ, ਉਹ ਅੱਗੇ ਬਿਠਾ ਲਏ ਜਾਂਦੇ, ਚਰਨਾਂ 'ਚ ਬਹਿ ਜਾਂਦੇ ਆ। ਉਹ ਉਸ ਮੰਗ ਪੱਤਰ ਨੂੰ ਅੱਗੇ ਐ ਫੜਾਉਂਦੇ ਆ, ਉਹ ਪੜ੍ਹਦੇ ਆ ਇੱਕ ਜਣਾ, ਤੇ ਬਾਦਲ ਸਾਹਿਬ ਮਾਈਕ ਫੜ ਕੇ ਕਹਿੰਦੇ ਕਰ ਦਿਓ ਬਾਈ, ਕਰ ਦਿਓ ਬਾਈ, ਕਰ ਦਿਓ ਬਾਈ, ਕਰ ਦਿਓ। ਜਦੋਂ ਕੋਈ ਲੋੜਵੰਦ ਉੱਠਦਾ ਹੈ, ਉਹ ਸਿਪਾਹੀ ਉਹਦੇ ਮੋਢਿਆਂ ਤੇ ਭਾਰ ਹੀ ਇੰਨਾ ਪਾਉਂਦਾ, ਕਿਉਂਕਿ ਪੰਜਾਬ ਪੁਲਿਸ ਵਾਲਿਆਂ ਦਾ ਭਾਰ ਬੜਾ ਹੁੰਦਾ, ਉਹ ਵਿਚਾਰਾ ਉੱਥੇ ਹੀ ਦੱਬ ਜਾਂਦਾ। ਜੇ ਕੋਈ ਦੁਖੀ ਉੱਠਦਾ, ਉਹਨੂੰ ਉੱਥੇ ਖਿੱਚ ਕੇ ਧੂਲਿਆ ਜਾਂਦਾ। ਜੇ ਕੋਈ ਅੜਫਸੀ ਕਰਕੇ ਅੱਗੇ ਆ ਵੀ ਜਾਂਦਾ ਹੈ, ਉਹਨੂੰ ਬਾਦਲ ਸਾਹਿਬ ਨਹੀਂ ਨਿਆਂ ਦਿੰਦੇ, ਬਾਦਲ ਸਾਹਿਬ ਡਾਹ ਨਹੀਂ ਦਿੰਦੇ। ਮੈਂ ਇਹੋ ਜਿਹੀਆਂ ਹਜ਼ਾਰਾਂ ਤੁਹਾਨੂੰ ਉਦਾਹਰਨਾਂ ਦੇ ਸਕਦਾ। ਜਦੋਂ ਕੋਈ ਦੁੱਖ ਦੇਣ ਆਇਆ, ਜਲਾਲਤ ਲੈ ਕੇ ਉੱਥੋਂ ਚਲਾ ਗਿਆ। ਪਰ ਇਹ ਸੰਗਤ ਦਰਸ਼ਨ ਹੈ ਨਾ, ਫਿਰ ਵੀ ਸੰਗਤ ਦਾ ਦਰਸ਼ਨ ਰੱਖਿਆ। ਪਰ ਇੱਥੇ ਸੰਗਤ ਨੂੰ ਮੁੱਖ ਮੰਤਰੀ ਸਾਹਿਬ ਦਾ ਦਰਸ਼ਨ ਹੈ ਜਿਹੜਾ, ਉਹ ਦੂਰੋਂ ਹੀ ਹੁੰਦਾ। ਨੇੜਿਓਂ ਦਰਦ ਸੁਣਾਉਣ ਦਾ, ਨੇੜਿਓਂ ਜਿਹੜੀ ਫਰਿਆਦ ਸੁਣਾਉਣ ਦਾ ਮੌਕਾ ਹੈ, ਉਹ ਨਹੀਂ ਮਿਲਦਾ। ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਸੰਗਤ ਦਰਸ਼ਨ ਦਾ ਜੇ ਨਾ ਸੰਗਤ ਦਰਸ਼ਨ ਆ, ਤੇ ਫਿਰ ਇਹਦੇ ਜਿਹੜੇ ਮਾਇਨੇ ਆ ਉਹ ਵੀ ਉਹੀ ਹੋਣੇ ਚਾਹੀਦੇ ਜਿਸ ਤਰ੍ਹਾਂ ਦਾ ਨਾਂ ਆ। ਨਾਂ ਦੇ ਮਕੂਲ ਇਹਦੇ ਮਾਇਨੇ ਵੀ ਹੋਣੇ ਚਾਹੀਦੇ ਆ। ਜਿਹੜੀ ਗੱਲ ਇਹ ਆ ਸੰਗਤ ਦਰਸ਼ਨ ਦੀ, ਤਾਂ ਮੈਂ ਕਹਾਂਗਾ ਕਿ ਸੰਗਤ ਦਰਸ਼ਨ ਹੈ ਜਿਹੜਾ, ਸੰਗਤ ਦਰਸ਼ਨ ਨੇ ਹੀ ਆ ਕਰਜ਼ਾ ਚਾੜਿਆ ਜਿਹੜਾ 2007 ਦੇ ਵਿੱਚ ਮਹਿਜ਼ 44,000 ਕਰੋੜ ਰੁਪਈਆ ਸੀ। ਅੱਜ ਸਾਡੇ ਪੰਜਾਬ ਦੇ ਸਿਰ ਤੇ
1,25,000 ਕਰੋੜ ਤੋਂ ਵੀ ਵੱਧ ਚਲਾ ਗਿਆ। ਇਹਦੇ 'ਚ ਸੰਗਤ ਦਰਸ਼ਨ ਦਾ ਬਹੁਤ ਵੱਡਾ ਸਹਿਯੋਗ ਆ। ਜੀ ਜੀ। ਅਤੇ ਮਿੰਟੂ ਜੀ ਆਪਣੇ ਜਿਹੜਾ ਜੀ ਸਰੋਤਿਆਂ ਨੂੰ ਇੱਕ ਵਾਰੀ ਜਿਹੜਾ ਜੀ ਦੱਸ ਜਾਈਏ ਫਿਰ ਵੀ ਜਿਹੜਾ ਸ਼ੁੱਕਰਵਾਰ ਨੂੰ ਜਿਹੜਾ ਸਾਡਾ ਇਹ ਜਿਹੜਾ ਪ੍ਰੋਗਰਾਮ ਆ, ਵਿਸ਼ੇਸ਼ ਪ੍ਰੋਗਰਾਮ ਆ, ਇਹ 8:15 ਵਜੇ ਤੋਂ ਲੈ ਕੇ ਜਿਹੜਾ ਆ ਉਹ 10 ਵਜੇ ਤੱਕ ਹੁੰਦਾ, ਬਿਲਕੁਲ 10 ਵੱਜਣ ਵਾਲੇ ਨੇ। ਅਤੇ ਅੱਜ ਦਾ ਪ੍ਰੋਗਰਾਮ ਹੁਣ ਸਮਾਪਤੀ ਦੇ ਵੱਲ ਆ। ਅਤੇ ਨਾਲ ਹੀ ਆਪਣੇ ਸਰੋਤਿਆਂ ਨੂੰ ਦੱਸ ਦਈਏ ਵੀ ਸਾਡੇ ਜਿਹੜੇ ਫ਼ੋਨ ਨੰਬਰ ਸੁਣਨ ਵਾਲੇ ਉਸ ਦੇ ਉੱਤੇ ਇੱਕ ਵਿਸ਼ੇਸ਼ ਕਹਿ ਲਓ ਵੀ ਪੋਲ ਚੱਲ ਰਹੀ ਆ ਵੀ ਤੁਹਾਡੇ ਹਿਸਾਬ ਦੇ ਨਾਲ ਜਿਹੜੀ ਆ ਕਿਹੜੀ ਪਾਰਟੀ ਜਿਹੜੀ ਆ ਉਹ ਜਿੱਤੇਗੀ ਆਉਣ ਵਾਲੀਆਂ ਜਿਹੜੀਆਂ ਵਿਧਾਨ ਸਭਾ ਹਲਕਾ। ਅਤੇ ਜਿਹੜੇ ਹੁਣ ਤੱਕ ਇੱਕ ਹਫ਼ਤੇ ਦੇ ਵਿੱਚ ਜਿਹੜੀਆਂ ਕਹਿ ਲਓ ਵੀ ਉੱਥੇ ਵੋਟਾਂ ਪਈਆਂ ਨੇ 7500 ਬੰਦੇ ਕਹਿੰਦੇ ਨੇ ਵੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਜਿੱਤੇਗੀ, ਅਤੇ 877 ਤਕਰੀਬਨ 900 ਬੰਦੇ ਕਹਿੰਦੇ ਨੇ ਜਿਹੜੇ ਆ ਉਹ ਅਕਾਲੀ ਦਲ, 750 ਬੰਦੇ ਕਹਿੰਦੇ ਨੇ ਜਿਹੜੇ ਆ ਉਹ ਕਾਂਗਰਸ, ਅਤੇ 800 ਬੰਦੇ ਕਹਿੰਦੇ ਨੇ ਵੀ ਹੰਗ ਅਸੈਂਬਲੀ ਜਿਹੜੀ ਹੋ ਸਕਦੀ ਆ। ਸੋ ਜੇ ਤੁਸੀਂ ਵੀ ਇਸ ਜਿਹੜੀ ਆ ਪੋਲਿੰਗ ਦੇ ਵਿੱਚ ਤੁਸੀਂ ਵੀ ਹਿੱਸਾ ਲੈਣਾ ਚਾਹੁੰਦੇ ਹੋ, ਤੁਸੀਂ ਵੀ ਆਪਣੀ ਵੋਟ ਕਾਸਟ ਕਰਨਾ ਚਾਹੁੰਦੇ ਹੋ, ਤਾਂ ਸੁਣਨ ਵਾਲੇ ਸਾਡੇ ਜਿਹੜੇ ਨੰਬਰ ਆ ਉਹਨਾਂ ਨੂੰ ਪਤਾ ਕਰ ਲਓ ਅਤੇ ਉਸ ਦੇ ਉੱਤੇ ਕਾਲ ਕਰਕੇ ਤੁਸੀਂ ਇਸ ਪੋਲ ਦੇ ਵਿੱਚ ਆਪਣੀ ਰਾਏ ਜਿਹੜੀ ਆ ਉਹ ਦੱਸ ਸਕਦੇ ਹੋ। ਰਾਜਕਰਨ ਵੀਰ ਜੀ, ਹੰਗ ਅਸੈਂਬਲੀ ਵਾਲਾ ਜਿਹੜਾ ਤੁਸੀਂ ਫਿਗਰ ਪੜ੍ਹਿਆ ਇਹ ਬੜਾ ਹੈਰਾਨ ਕਰਨ ਵਾਲਾ। ਅੱਜ ਤੋਂ 2-4 ਮਹੀਨੇ 5 ਮਹੀਨੇ ਪਹਿਲਾਂ ਤੁਸੀਂ ਇਹ ਪੋਲ ਸਰਵੇ ਕਰਾਇਆ ਹੁੰਦਾ ਉੱਥੇ, ਉਦੋਂ ਇਹ ਅੰਕੜਾ ਤੁਹਾਨੂੰ ਸ਼ਾਇਦ ਨਹੀਂ ਸੀ ਮਿਲਣਾ। ਜੀ ਜੀ, ਬਿਲਕੁਲ ਬਿਲਕੁਲ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਅਤੇ ਵਿਸਥਾਰ ਦੇ ਵਿੱਚ ਜਿਹੜੇ ਆ ਲੋਕਾਂ ਦੇ ਸਵਾਲਾਂ ਦੇ ਜਵਾਬ ਅਤੇ ਖਬਰਾਂ ਦੇ ਬਾਰੇ ਜਿਹੜੀ ਆ ਸਾਨੂੰ ਤੁਸੀਂ ਜਾਣਕਾਰੀ ਦਿੱਤੀ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਸਮਾਪਤ ਹੁੰਦਾ ਹੈ। ਅਤੇ ਜਾਣ ਤੋਂ ਪਹਿਲਾਂ ਆਪਣੇ ਜਿਹੜੇ ਪ੍ਰੋਗਰਾਮ ਦੇ ਸਪਾਂਸਰਸ ਆ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗੇ ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ 'ਤੇ ਸਪਾਂਸਰ ਕੀਤਾ ਆ। ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਰਜਿੰਦਰ ਚੌਹਾਨ ਜੀ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਜੱਸੀ ਗਿੱਲ ਜੀ ਬੇਕਰਸਫੀਲਡ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ, ਜਰਨੈਲ ਸਿੰਘ ਜੀ ਲਿਨਵੁੱਡ ਵਾਸ਼ਿੰਗਟਨ ਤੋਂ, ਅਤੇ ਮਾਸਟਰ ਨਿਰਮਲ ਸਿੰਘ ਲਾਲੀ ਯੂਬਾ ਸਿਟੀ ਤੋਂ। ਅਤੇ ਹੁਣ ਇੱਥੇ ਹੀ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਆ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।